ਪੰਜਾਬੀ ਰੇਡੀਓ 'ਚ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਮਿੰਟੂ ਗੁਰਸਰੀਆ ਜੀ। ਪੁੱਛਾਂਗੇ ਹਾਲ ਚਾਲ ਪੰਜਾਬ, ਭਾਰਤ ਤੇ ਖੇਡ ਜਗਤ ਦਾ, ਕਿ ਉੱਥੇ ਕੀ ਕੁਛ ਹੋ ਰਿਹਾ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰਸ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਆਪ ਸਭ ਤੱਕ ਪਹੁੰਚਾਇਆ ਜੀ। ਕ੍ਰਿਸ਼ਨ ਧਨੋਤਾ ਜੀ ਅਜੋਪਾ ਸਿਟੀ ਤੋਂ, ਨਛੱਤਰ ਸਿੰਘ ਜੀ ਜੋਬਾ ਸਿਟੀ ਤੋਂ, ਬਚਿੱਤਰ ਸਿੰਘ ਜੀ ਚਾਹਲ ਫਰੈਜ਼ਨੋ, ਮਹਿੰਦਰ ਸਿੰਘ, ਮਨਜੀਤ ਕੌਰ ਤੱਖਰ ਮੋਡੈਸਟੋ, ਜਸਪਾਲ ਸਿੰਘ ਜੀ ਸੈਕਰਾਮੈਂਟੋ ਤੋਂ, ਪ੍ਰਿਤਪਾਲ ਸਿੰਘ ਜੀ ਟਰਲਿਕ, ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ, ਪ੍ਰਿੰਸੀਪਲ ਅਵਤਾਰ ਸਿੰਘ ਜੀ ਪੰਨੂ ਬੇਕਰਸਫੀਲਡ, ਸਟੋਨ ਸਰਕਲ ਪਾਰਕ ਵਾਲੇ ਬਜ਼ੁਰਗ ਬੇਕਰਸਫੀਲਡ ਤੋਂ, GN ਲੂਬ ਟਰੱਕ ਵਾਸ਼ ਆਇਲ ਚੇਂਜ ਤੇ ਏਅਰ ਬ੍ਰੇਕ ਤੁਸੀਂ ਕਰਵਾ ਸਕਦੇ ਹੋ ਜੀ GN ਵਾਲਿਆਂ ਤੋਂ। ਇਹਨਾਂ ਦੇ ਕੋਲ ਨਵੇਂ ਤੇ ਪੁਰਾਣੇ ਟਾਇਰ ਮਿਲਦੇ ਨੇ, ਬੜੀ ਚੰਗੀ ਕੀਮਤ 'ਤੇ ਲਾਏ ਹੋਏ ਨੇ ਜੀ ਇਹਨਾਂ ਨੇ। ਸੈਂਟਾਨੀਲਾ ਤੇ ਮਡੇਰਾ ਦੇ ਵਿੱਚ ਇਹਨਾਂ ਦੀ ਲੋਕੇਸ਼ਨ ਹੈ। ਕਾਲ ਕਰ ਸਕਦੇ ਹੋ ਤੁਸੀਂ 2092771013 ਇਹਨਾਂ ਦਾ ਫੋਨ ਨੰਬਰ ਹੈ। ਖਾਲਸਾ ਇੰਸ਼ੋਰੈਂਸ ਵਾਲੇ ਜੋ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ 4082722500 ਇਹਨਾਂ ਦਾ ਫੋਨ ਨੰਬਰ ਹੈ। ਤੇ ਵੱਧਦੇ ਹਾਂ ਜੀ ਆਪਣੀਆਂ ਖਬਰਾਂ ਵੱਲ। ਸਾਡੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸ਼ੁਕਰੀਆ ਜੀ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ। ਤੇ ਜੀ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਵਿਜੇ ਰੂਪਾਨੀ ਫਿਰ ਤੋਂ ਹੋਣਗੇ ਗੁਜਰਾਤ ਦੇ ਮੁੱਖ ਮੰਤਰੀ। ਹਿਮਾਚਲ 'ਚ ਪਿਆ ਪੁਆੜਾ। ਦੇਖੋ, ਵਿਜੇ ਰੂਪਾਨੀ ਉਦੋਂ ਮੁੱਖ ਮੰਤਰੀ ਬਣਿਆ ਸੀ ਜਦੋਂ ਗੁਜਰਾਤ ਦੇ ਵਿੱਚ ਇਹਨਾਂ ਦੀ ਇਹ ਟਰਮ ਜੋ ਸਾਲ ਕੁ ਦੀ ਬਚਦੀ। ਹਾਲਾਤ ਬੜੇ ਅਣਸੁਖਾਵੇਂ ਜਿਹੇ ਸਨ। ਹਾਲਤ ਇਹਨਾਂ ਦੀ ਉੱਥੇ ਬੜੀ ਪੇਤਲੀ ਹੋਈ ਪਈ ਸੀ ਕਿਉਂਕਿ ਇੱਕ ਪਾਸੇ ਹਾਰਦਿਕ ਵਿਰੋਧ ਕਰਦਾ ਪਿਆ ਸੀ ਇਹਨਾਂ ਦਾ, ਦੂਜੇ ਪਾਸੇ ਦਲਿਤ, ਮੁਸਲਮਾਨ, ਪਛੜੀਆਂ ਜਾਤੀਆਂ ਵਾਲੇ ਵਰਗ, ਉਹ ਸਾਰੇ ਹੀ ਇਹਨਾਂ ਦੇ ਆਪੋਜਿਟ। ਏਦਾਂ ਲੱਗਦਾ ਸੀਗਾ ਕਿ ਬੇੜੀ ਮਝਧਾਰ 'ਚ ਰਹਿ ਜਾ। ਵਿਜੇ ਰੂਪਾਨੀ ਉਹਨਾਂ ਹਾਲਾਤਾਂ 'ਚ ਮੁੱਖ ਮੰਤਰੀ ਬਣਿਆ ਔਰ ਠੀਕ ਠਾਕ ਆਪਣਾ ਸਾਲ ਕੱਟ ਗਿਆ। ਉਹਨੂੰ ਦੁਬਾਰਾ ਇਹਨਾਂ ਨੇ ਫਿਰ ਮੁੱਖ ਮੰਤਰੀ ਬਣਾਉਣ ਦਾ ਫੈਸਲਾ ਕਰ ਲਿਆ। ਵੈਸੇ ਹੋਰ ਵੀ ਕੁਝ ਚਿਹਰੇ ਇਸ ਦੌੜ ਦੇ ਵਿੱਚ ਸ਼ਾਮਲ ਸਨ। ਉਹਨਾਂ ਚਿਹਰਿਆਂ ਦੇ ਵਿੱਚੋਂ ਇੱਕ ਚਿਹਰਾ ਬੀਬੀ ਸਿਮਰਤੀ ਇਰਾਨੀ ਦਾ ਵੀ ਸੀਗਾ। ਲੋਕ ਕਹਿੰਦੇ ਸਨ ਕਿ ਉਹ ਵੀ ਮੁੱਖ ਮੰਤਰੀ ਉੱਥੇ ਬਣ ਸਕਦੀ। ਕਈ ਕਿਸਮ ਦੇ ਹੋਰ ਚਰਚੇ ਵੀ ਚੱਲਦੇ ਸੀ ਕਿ ਫਲਾਂ ਵੀ ਦੌੜ 'ਚ ਆ, ਪਰ ਇਹਨਾਂ ਸਾਰੀਆਂ ਅਟਕਲਬਾਜ਼ੀਆਂ ਨੂੰ ਜਾਂ ਅਟਕਲ ਪਚੂਆਂ ਨੂੰ ਕਹਿ ਲਈਏ ਅੱਜ ਪੂਰਨ ਤੌਰ ਤੇ ਬ੍ਰੇਕ ਵੱਜ ਗਈ ਆ। ਇਹਨਾਂ ਨੇ ਐਲਾਨ ਕਰ ਦਿੱਤਾ ਕਿ ਸਾਡਾ ਮੁੱਖ ਮੰਤਰੀ ਹੈ ਜਿਹੜਾ ਵਿਜੇ ਰੂਪਾਨੀ ਹੋਏਗਾ। ਉਹਦਾ ਮੈਂ ਦੱਸ ਦੇਵਾਂ ਕਿ ਵਿਜੇ ਰੂਪਾਨੀ ਜੰਮਿਆ ਸੀਗਾ, ਜਿਹੜਾ ਉਹਦਾ ਜਨਮ ਹੋਇਆ ਸੀਗਾ ਉਹ ਰੰਗੂਨ 'ਚ ਹੋਇਆ ਸੀ, ਯਾਨੀ ਮਿਆਂਮਾਰ ਦੇ। ਸੋ ਮਿਆਂਮਾਰ ਦੇ ਵਿੱਚ ਜੰਮਿਆ ਰੂਪਾਨੀ ਵਾਹਿਦ ਚੀਫ ਮਿਨਿਸਟਰ ਹੈ ਜਿਹੜਾ ਕਿ ਜੈਨ ਤਾਲੁਕ ਰੱਖਦਾ ਹੈ। ਅੱਗੇ ਚਲੀਏ ਜੀ ਆਪਾਂ ਦੂਸਰੇ ਪਾਸੇ ਹਿਮਾਚਲ ਦੇ ਵਿੱਚ ਇਸ ਸਮੇਂ ਬੜਾ ਕਸੂਤਾ ਪੇਚ ਫਸਿਆ ਪਿਆ। ਹਿਮਾਚਲ ਦੇ ਵਿੱਚ ਹਾਲਾਤ ਇਹ ਨੇ ਕਿ ਅੱਜ ਇਹਨਾਂ ਦੇ ਅਬਜ਼ਰਵਰ ਉੱਥੇ ਗਏ ਸੀਗੇ ਫਿਰ, ਕਿਉਂਕਿ 2 ਕੇਂਦਰ ਦੇ ਅਬਜ਼ਰਵਰ ਇਹਨਾਂ ਦੇ ਪੱਕੇ ਤੌਰ ਤੇ ਉੱਥੇ ਡੇਰੇ ਲਾ ਕੇ ਬੈਠੇ ਆ। ਉਹ ਕੋਈ ਵਿਚਲਾ ਰਸਤਾ ਕੱਢਦੇ ਪਏ ਆ ਕਿ ਕੋਈ ਐਸਾ ਚਿਹਰਾ ਅਸੀਂ ਲੱਭੀਏ ਜਿਹਦੇ ਤੇ ਸਾਰੇ ਹੀ ਹੱਥ ਧਰ ਦੇਣ ਕਿ ਠੀਕ ਆ ਭਾਈ, ਸਾਨੂੰ ਮਨਜ਼ੂਰ ਆ। ਪਰ ਉੱਥੇ ਗੱਲ ਬਣਦੀ ਨਹੀਂ। ਅੱਜ ਵੀ ਇਹਨਾਂ ਦੇ ਮੁੱਖ ਦਫ਼ਤਰ ਦੇ ਮੂਹਰੇ ਦੋਵੇਂ ਧੜੇ ਆਪੋ ਵਿੱਚ ਦੀ ਨਾਰੋ ਨਾਰੀ ਹੋ ਗਏ। ਕੋਈ ਛਤਰੋ ਛਤਰੀ ਹੁੰਦਾ, ਕੋਈ ਗਾਲੋ ਗਾਲੀ ਹੁੰਦਾ, ਇਹ ਨਾਰੋ ਨਾਰੀ ਹੋ ਗਏ। ਨਾਰੋ ਨਾਰੀ ਤੋਂ ਭਾਵ ਕੀ ਸੀਗਾ? ਪ੍ਰੇਮ ਕੁਮਾਰ ਧੂਮਲ ਜਿਹੜਾ ਕਿ ਹਾਰ ਗਿਆ ਸੀਗਾ, ਇਲੈਕਸ਼ਨ ਹਾਰ ਗਿਆ ਸੀ। ਪ੍ਰੇਮ ਕੁਮਾਰ ਧੂਮਲ ਦੇ ਸਮਰਥਕ ਉਹਦੇ ਹੱਕ 'ਚ ਨਾਅਰੇ ਲਾ ਰਹੇ ਆ ਕਿ ਇੱਕ ਵਾਰ ਨਹੀਂ, ਵਾਰ-ਵਾਰ ਪ੍ਰੇਮ ਕੁਮਾਰ ਧੂਮਲ। ਤੇ ਦੂਜੇ ਪਾਸੇ ਜਿਹੜੇ ਜੈਰਾਮ ਠਾਕੁਰ ਦੇ ਸਮਰਥਕ ਆ ਉਹਦੇ 'ਚ ਹਿੱਤੇ ਆ, ਉਹ ਮੋਦੀ ਹੋ ਜੇ ਨਾਅਰੇ ਲਾਈ ਜਾਂਦੇ। ਔਰ ਵਿੱਚੋਂ ਕਈ ਤੇ ਸਿੱਧਾ ਹੀ ਕਹਿ ਦਿੰਦੇ ਸੀ ਜੈ ਰਾਮ, ਜੈ ਸ਼੍ਰੀ ਰਾਮ, ਮਤਲਬ ਕਿ ਜੈ ਰਾਮ ਜੈ। ਸੋ ਉੱਥੇ ਇੱਕ ਬੜੀ ਹੁਣ ਇਸ ਸਮੇਂ ਕਸੂਤੀ ਦੀ ਸਥਿਤੀ ਬਣ ਗਈ ਆ ਕਿਉਂਕਿ ਜਿਹੜੇ ਪ੍ਰੇਮ ਕੁਮਾਰ ਧੂਮਲ ਦੇ ਸਮਰਥਕ ਆ ਉਹ ਕਹਿੰਦੇ ਆ ਕਿ ਦੇਖੋ ਜਿਹੜਾ ਮੈਂਡੇਟ ਇਹਨਾਂ ਨੂੰ ਮਿਲਿਆ ਭਾਰਤੀ ਜਨਤਾ ਪਾਰਟੀ ਵਾਲਿਆਂ ਨੂੰ ਜਾਂ ਸਾਡੇ ਸੰਗਠਨ ਨੂੰ ਮਿਲਿਆ, ਇਹ ਸਾਡੇ ਜਿਹੜਾ ਚੀਫ ਮਿਨਿਸਟਰ ਦਾ ਚਿਹਰਾ ਸੀਗਾ ਸਾਡੇ ਪ੍ਰੇਮ ਕੁਮਾਰ ਧੂਮਲ ਦੇ ਕਰਕੇ ਹੀ ਜਨਤਾ ਨੇ ਮੈਂਡੇਟ ਦਿੱਤਾ ਹੈ। ਹੁਣ ਇਹ ਫਰਕ ਪਤਾ ਨਹੀਂ ਕਿੰਨਾ ਕੁ ਕਸੌਟੀ ਤੇ ਖਰਾ ਉਤਰਦਾ ਕਿ ਜਿਹੜਾ ਬੰਦਾ ਇਹ ਮੰਨ ਕੇ ਚੱਲਦਾ ਪਿਆ ਕਿ ਮੈਂਡੇਟ ਉਹਦੇ ਮੂੰਹ ਨੂੰ ਮਿਲਿਆ ਵਾ ਸੰਗਠਨ, ਪਰ ਉਹ ਆਪ ਮੂੰਹ ਤੇ ਮੂੰਹ ਟਿੱਪਿਆ। ਇਹ ਪਤਾ ਨਹੀਂ ਕਿਸ ਤਰ੍ਹਾਂ ਦਾ ਲੌਜਿਕ ਆ। ਪਰ ਦੂਜੇ ਪਾਸੇ ਜਿਹੜੇ ਜੈਰਾਮ ਠਾਕੁਰ ਦੇ ਸਮਰਥਕ ਆ ਉਹ ਕਹਿੰਦੇ ਆ ਕਿ ਨਹੀਂ ਜੀ, ਜਿਹੜਾ ਬੰਦਾ ਹਾਰ ਹੀ ਗਿਆ, ਖੁਦ ਹਾਰ ਗਿਆ, ਹਾਰੇ ਬੰਦੇ ਤੇ ਕਾਹਦਾ ਦਾਅ ਖੇਡਿਆ ਜਾਣਾ ਚਾਹੀਦਾ, ਮੁੱਖ ਮੰਤਰੀ ਸਾਡੇ ਤੁਹਾਡੇ ਦਾ ਬਣਨਾ। ਸੋ ਉੱਥੇ ਬੜੀ ਕਸੂਤੀ ਦੀ ਸਥਿਤੀ ਬਣੀ ਪਈ ਆ। ਹੁਣ ਦੇਖੋ ਕੀ ਵਿਚਾਰਾ ਰਸਤਾ ਕੱਢਦੇ ਆ। ਪਰ ਇਹ ਪ੍ਰੇਮ ਕੁਮਾਰ ਧੂਮਲ ਦੇ ਜਿਹੜੇ ਆਪਣੇ ਸਮਰਥਕ ਆ ਉਹਨਾਂ ਦੇ ਵਿੱਚੋਂ ਕੁਝ ਸਮਰਥਕ ਇਹ ਵੀ ਆਫ ਦੀ ਰਿਕਾਰਡ ਕਹੀ ਜਾਂਦੇ ਆ ਕਿ ਸਾਨੂੰ
ਹਰਾਇਆ, ਸਾਨੂੰ ਮਾਰਿਆ ਜਿਹੜਾ ਉਹ ਆਪਣਿਆਂ ਨੇ ਮਾਰਿਆ। ਜਿਵੇਂ ਨਿਰਮਲ ਸਿੱਧੂ ਨੇ ਆਖਿਆ ਸੀ ਨਾ, ਇੱਕ ਵਾਰੀ ਗਾਣਾ ਗਾਇਆ ਸੀ, ਸਾਨੂੰ ਆਪਣਿਆਂ ਤੋਂ ਖਤਰਾ। ਤੇ ਉਹ ਕਹਿੰਦੇ ਕਿ ਜੀ ਸਾਨੂੰ ਆਪਣਿਆਂ ਨੇ ਠਿੱਬੀ ਲਾਈ ਹੈ ਤੇ ਹੁਣ ਵੀ ਸਾਨੂੰ ਆਪਣਿਆਂ ਤੋਂ ਖਤਰਾ ਨਹੀਂ। ਤੇ ਚੀਫ ਮਿਨਿਸਟਰ ਦੀ ਕੁਰਸੀ ਹੈ ਜਿਹੜੀ ਉਹ ਸਾਨੂੰ ਮਿਲਦੀ ਆ ਕਿਉਂਕਿ ਅਸੀਂ ਹੱਕਦਾਰ ਹਾਂ। ਉਹ ਉੱਥੇ ਹੁਣ ਹਾਲਾਤ ਇਦਾਂ ਦੇ ਬਣੇ ਪਏ ਆ ਕਿ ਹਾਲ ਦੀ ਘੜੀ ਕੁਛ ਵੀ ਸਪਸ਼ਟ ਨਜ਼ਰ ਨਹੀਂ ਆਉਂਦਾ ਕਿ ਕਿਹੜਾ ਚੀਫ ਮਿਨਿਸਟਰ ਬਣੇਗਾ। ਜਦੋਂ ਜਹਿਦ ਜਾਰੀ ਹੈ। ਬਹਰਹਾਲ ਗੁਜਰਾਤ ਨੂੰ ਉਹਨਾਂ ਦਾ ਚੀਫ ਮਿਨਿਸਟਰ ਹੈ ਜਿਹੜਾ ਗੁਜਰਾਤੀਆਂ ਨੂੰ ਮਿਲ ਗਿਆ ਜੀ। ਗੱਲ ਇਹ ਹੈ ਕਿ ਜੀ ਰੌਲਾ ਕੁਰਸੀ ਦਾ ਆ ਤੇ ਆਪਸ ਵਿੱਚ ਇੱਕੋ ਪਾਰਟੀ ਦੇ ਵਿੱਚ ਕੀ ਕੁਝ ਹੋ ਰਿਹਾ ਤੇ ਅੱਗੇ ਕਾਂਗਰਸ ਨੂੰ ਕੱਲ ਰਾਹਤ ਮਿਲੀ ਸੀਗੀ, ਇੱਕ ਹੋਰ ਰਾਹਤ ਮਿਲ ਗਈ ਜੀ, ਚਬਾਨ ਤੇ ਨਹੀਂ ਚੱਲੇਗਾ ਮੁਕੱਦਮਾ। ਇਹਨਾਂ ਦੀ ਰੁੱਤ ਹੁਣ ਰਾਹਤਾਂ ਦੀ ਆ ਗਈ ਆ। ਆਫਤਾਂ ਬਹੁਤ ਕੱਟ ਲੀਆਂ, ਹੁਣ ਰਾਹਤਾਂ ਮਿਲਣੀਆਂ ਇਹਨਾਂ ਨੂੰ ਸ਼ੁਰੂ ਹੋ ਗਈਆਂ। ਇਹ ਅਸ਼ੋਕ ਚੌਹਾਨ ਹੁੰਦਾ ਸੀਗਾ ਇਹਨਾਂ ਦੀ ਪਾਰਟੀ ਦਾ ਚੀਫ ਮਿਨਿਸਟਰ ਸੀ, ਉਹ ਮਹਾਰਾਸ਼ਟਰ ਦਾ, ਔਰ ਉਹਨੂੰ ਅਸਤੀਫਾ ਦੇਣਾ ਪੈ ਗਿਆ ਸੀਗਾ 2010 ਵਿੱਚ। ਉਹਨੂੰ ਆਪਣੀ ਕੁਰਸੀ ਛੱਡ ਕੇ ਪਾਸੇ ਹੋਣਾ ਪੈ ਗਿਆ ਸੀ। ਉਦੋਂ ਰੌਲਾ ਪਿਆ ਸੀਗਾ ਆਦਰਸ਼ ਹਾਊਸਿੰਗ ਸੁਸਾਇਟੀ ਘੁਟਾਲੇ ਦਾ। ਤੁਹਾਨੂੰ ਸਾਰਿਆਂ ਨੂੰ ਯਾਦ ਹੋਣਾ, ਇਹ ਮੁੰਬਈ ਦੇ ਵਿੱਚ ਇੱਕ ਸੁਸਾਇਟੀ ਬਣੀ ਸੀ ਜਿਹਦੇ ਵਿੱਚ ਅਪਾਰਟਮੈਂਟ ਬਣੇ ਸਨ, ਫਲੈਟ ਬਣੇ ਸੀ, ਔਰ ਇਹਨਾਂ ਨੂੰ ਤਰਜੀਹੀ ਦੇ ਆਧਾਰ ਤੇ ਦੇਣਾ ਸੀਗਾ ਜਿਹੜੇ ਕਾਰਗਿਲ ਜੰਗ ਨਾਲ ਜੁੜੇ ਸ਼ਹੀਦ ਸੀ ਜਾਂ ਉਹਨਾਂ ਦੇ ਪਰਿਵਾਰ ਸੀ। ਤਾਂ ਉੱਥੇ ਫਿਰ ਗੜਬੜੀ ਕੀਤੀ ਗਈ ਜਿਹਦੇ ਵਿੱਚ ਫੌਜ ਦੇ ਬਹੁਤ ਵੱਡੇ ਵੱਡੇ ਅਧਿਕਾਰੀ ਸ਼ਾਮਲ ਸੀਗੇ, ਮਨਿਸਟਰ ਸ਼ਾਮਲ ਸੀਗੇ, ਪ੍ਰਸ਼ਾਸਕੀ ਅਧਿਕਾਰੀ ਸ਼ਾਮਲ ਸੀ। ਇਹਨਾਂ ਨੇ ਰਲ ਮਿਲ ਕੇ ਉੱਥੇ ਫਰਜ਼ੀ ਸਾਰਾ ਕੁਝ ਖੜਾ ਕਰਕੇ ਬਹੁਤ ਸਾਰੇ ਫਲੈਟ ਸੀ ਜਿਹੜੇ ਇੱਧਰ ਉੱਧਰ ਕਰ ਲਏ। ਅਸ਼ੋਕ ਚੌਹਾਨ ਤੇ ਵੀ ਉਦੋਂ ਇਹੋ ਦੋਸ਼ ਲੱਗਾ ਸੀਗਾ ਕਿ ਇਹਨੇ ਵੀ ਇਸ ਵਗਦੀ ਗੰਗਾ 'ਚ ਹੱਥ। ਸੋ ਜਦੋਂ ਬਹੁਤ ਜ਼ਿਆਦਾ ਰੌਲਾ ਪੈ ਗਿਆ ਫਿਰ ਇਹਨੂੰ ਆਪਣੇ ਅਣਮੰਨੇ ਦਿਲ ਦੇ ਨਾਲ ਵੀ ਛੱਡਣਾ। ਤਾਂ ਉਦੋਂ ਬਾਅਦ ਕੀ ਹੋਇਆ ਸੀਗਾ ਕਿ ਇਹਦੇ ਖਿਲਾਫ ਵਿਦਿਆਸਾਗਰ ਰਾਵ ਹੁੰਦਾ ਸੀਗਾ ਗਵਰਨਰ ਉਸ ਸਮੇਂ ਦਾ, ਮੌਕੇ ਦਾ, ਉਹਦੇ ਤੋਂ ਇਜਾਜ਼ਤ ਲੈ ਲਈ ਸੀਗੀ CBI ਨੇ ਕੇਸ ਚਲਾਉਣ। ਤਾਂ ਉਸ ਇਜਾਜ਼ਤ ਨੂੰ ਮੁੜ ਕੇ ਸੁਪਰੀਮ ਕੋਰਟ ਦੇ ਵਿੱਚ ਚੈਲੰਜ ਕੀਤਾ ਗਿਆ। ਸੁਪਰੀਮ ਕੋਰਟ ਨੇ ਅੱਜ ਇਹਦਾ ਫੈਸਲਾ ਕਰਦਿਆਂ CBI ਦੀ ਜਿਹੜੀ ਉਹ ਕੁਵਤ ਸੀ ਕਿ ਇਹਦੇ ਤੇ ਅਸੀਂ ਕੇਸ ਚਲਾਉਣਾ, ਮੁਕੱਦਮਾ ਚਲਾਉਣਾ, ਉਹਦੇ ਤੇ ਰੋਕ ਲਾ ਦੇ। ਉਹਨਾਂ ਆਖਿਆ ਕਿ CBI ਕੋਲ ਕੱਖ ਵੀ ਇਹੋ ਜਿਹਾ ਨਵਾਂ ਸਬੂਤ ਨਹੀਂ ਹੈ ਜਿਹਦੇ ਆਧਾਰ ਤੇ ਇਹ ਮੰਨਿਆ ਜਾਵੇ ਕਿ ਅਸ਼ੋਕ ਚੌਹਾਨ ਜਿਹੜਾ ਉਹ ਕੇਸ ਦਾ ਸਾਹਮਣਾ ਕਰਨ ਦੇ ਯੋਗ ਹੈ, ਉਹਦਾ ਇੰਨਾ ਕੁ ਗੁਨਾਹ ਬਣਦਾ। ਇਹਦਾ ਮਤਲਬ ਹੈ ਕਿ CBI ਦੀ ਇੱਕ ਹੋਰ ਫੇਲੀਅਰ ਗਿਣੀ ਜਾ ਸਕਦੀ, ਕਿਉਂਕਿ CBI ਨੇ ਇਸ ਆਧਾਰ ਤੇ ਗਵਰਨਰ ਤੋਂ ਇਜਾਜ਼ਤ ਲਈ ਸੀ ਕੇਸ ਚਲਾਉਣ ਦੀ ਕਿ ਭਾਈ ਸਾਡੇ ਕੋਲ ਪ੍ਰਾਪਤ ਸਬੂਤ ਨੇ, ਲੋੜੀਂਦੇ ਸਬੂਤ ਨੇ, ਔਰ ਅਸੀਂ ਇਸ ਯੋਗਤਾ ਤੇ ਖਰੇ ਉਤਰਦੇ ਹਾਂ ਕਿ ਅਸੀਂ ਇਹਨਾਂ ਸਬੂਤਾਂ ਦੇ ਆਧਾਰ ਤੇ ਇਸ ਬੰਦੇ ਨੂੰ ਸਜ਼ਾ ਕਰਵਾ ਦੇਵਾਂ। ਪਰ ਸੁਪਰੀਮ ਕੋਰਟ ਦੇ ਵਿੱਚ ਜਾ ਕੇ ਉਹਨਾਂ ਦੇ ਕੋਲ ਕੋਈ ਵੀ ਇਹੋ ਜਿਹਾ ਸਬੂਤ ਜਿਹੜਾ ਖੁਦ ਸਾਬਤ ਨਹੀਂ ਹੋਇਆ ਜਿਹਦੇ ਆਧਾਰ ਤੇ ਅੱਗੇ ਮੁਕੱਦਮਾ ਜਿਹੜਾ ਉਹ ਪ੍ਰੋਸੀਡਿੰਗ ਕਰ ਸਕੇ। ਸੋ ਇੱਥੇ ਸੁਪਰੀਮ ਕੋਰਟ ਦੇ ਵਿੱਚ ਜਾ ਕੇ CBI ਇੱਕ ਵਾਰੀ ਫਿਰ ਮਾਤ ਖਾ ਗਈ ਆ। ਕੱਲ ਵੀ CBI ਬਹੁਤ ਕਸੂਤੀ ਫਸੀ। ਉੱਥੇ ਟਵਿੱਟਰ ਤੇ ਤੁਹਾਨੂੰ ਪਤਾ ਹੀ ਹੋਣਾ ਸ਼ਾਇਦ, ਉਹ ਬੜਾ ਟਵਿੱਟਰ ਹੈਂਡਲ ਤੇ ਇੱਕ ਟ੍ਰੈਂਡ ਕਰਦਾ ਪਿਆ ਸੀਗਾ, ਤੋਤਾ ਸਭ ਕੋ ਉੱਲੂ ਬਣਾ ਗਿਆ। ਹੁਣ ਤੋਤਾ ਕਿਹਨੂੰ ਕਿਹਾ ਜਾਂਦਾ ਉਹ ਸਾਰਿਆਂ ਨੂੰ ਪਤਾ। ਪਰ CBI ਜਿਸ ਤਰੀਕੇ ਨਾਲ ਕੰਮ ਕਰਦੀ ਪਈ ਹੈ ਇਸ ਵਿੱਚ, ਜਿਹੜੀ ਉਹਦੀ ਸਾਖ ਸੀਗੀ ਅੱਜ ਤੋਂ 20 ਸਾਲ ਪਹਿਲਾਂ, 25 ਸਾਲ ਪਹਿਲਾਂ, ਉਹ ਬਿਲਕੁਲ ਹੁਣ ਤੇ ਮਿੱਟੀ। ਵੱਡੇ ਵੱਡੇ ਕੇਸਾਂ 'ਚ ਜਿਸ ਤਰੀਕੇ ਨਾਲ CBI ਜਿਹੜੀ ਹੈ ਖਾਲੀ ਹੱਥ ਜਾਂ ਨਮੋਸ਼ ਹੋ ਕੇ ਰਹਿ ਜਾਂਦੀ ਹੈ, ਉਹ ਕਈ ਸਵਾਲ ਖੜੇ ਕਰਦੀ ਹੈ ਅੱਗੇ ਜਾ ਕੇ ਕਿ ਜਿਸ ਤਰੀਕੇ ਨਾਲ ਅੱਗੇ ਗੜਬੜੀਆਂ ਵੱਧਦੀਆਂ ਜਾਂਦੀਆਂ ਕਿ CBI ਹੁਣ ਉਹ ਸਮਰੱਥਾ ਵੀ ਰੱਖਦੀ ਹੈ ਜਿਹੜੀ ਸਮਰੱਥਾ ਇਹਨਾਂ ਕੇਸਾਂ ਨੂੰ, ਇਹਨਾਂ ਮਾਮਲਿਆਂ ਨੂੰ, ਇਹਨਾਂ ਹੇਰਾਫੇਰੀਆਂ ਨੂੰ ਹੈਂਡਲ ਕਰਨ ਦੇ ਯੋਗ ਹੁੰਦੀ। ਤਾਂ ਤੁਹਾਨੂੰ ਮੈਂ ਕੁਝ ਕੇਸ ਦੱਸ ਦੇਣਾ ਚੁਣਿੰਦਾ ਜਿਹਦੇ ਚ CBI ਥੋੜੇ ਸਾਲਾਂ ਚ ਹੀ CBI ਹੈ ਜਿਹੜੀ ਉਹ ਆਪਣੀ ਬੇਇੱਜ਼ਤੀ ਕਰਾ ਕੇ। ਪਹਿਲਾ ਮਾਮਲਾ ਅਰੂਸ਼ੀ ਹੱਤਿਆਕਾਂਡ ਦਾ, ਤੁਹਾਨੂੰ ਪਤਾ ਹੀ ਹੈ। ਪਹਿਲਾਂ ਇਹਨਾਂ ਨੇ ਇਨਵੈਸਟੀਗੇਟ ਕੀਤਾ ਮਾਮਲਾ ਤੇ ਦੱਸ ਦਿੱਤਾ ਜੀ ਆਹ ਕੀਤਾ, ਉਹ ਕੀਤਾ, ਫਲਾਣੇ ਨੇ ਆਹ ਕੀਤਾ, ਇੱਥੋਂ ਤੱਕ ਕਿ ਅਰੂਸ਼ੀ ਦੇ ਮਾਂ-ਬਾਪ ਨੂੰ ਵੀ ਕਰੈਕਟਰਲੈਸ ਦੱਸਿਆ। ਪਰ ਬਾਅਦ ਦੇ ਵਿੱਚ ਉਸੇ CBI ਨੇ ਕਲੋਜ਼ਰ ਰਿਪੋਰਟ ਦਾਖਲ ਕਰ ਦਿੱਤੀ। ਕਲੋਜ਼ਰ ਰਿਪੋਰਟ ਦਾ ਮਾਇਨਾ ਇਹ ਹੁੰਦਾ, ਮਤਲਬ ਇਹ ਹੁੰਦਾ ਕਿ ਅੱਗੇ ਕੇਸ ਨਹੀਂ ਚਲਾਇਆ ਜਾ ਸਕਦਾ, ਸਾਡੇ ਕੋਲ ਕੱਖ ਵੀ ਨਹੀਂ ਹੈਗਾ। ਤਾਂ ਫਿਰ ਕਲੋਜ਼ਰ ਰਿਪੋਰਟ ਨੂੰ ਹੀ ਚਾਰਜ ਸ਼ੀਟ ਮੰਨ ਲਿਆ ਗਿਆ ਅਦਾਲਤ ਦੇ ਵਿੱਚ, ਔਰ ਬਾਅਦ ਦੇ ਵਿੱਚ ਸਜ਼ਾ ਵੀ ਹੋ ਗਈ ਅਰੂਸ਼ੀ ਦੇ ਮਾਂ-ਬਾਪ ਨੂੰ, ਪਰ ਹਾਈ ਕੋਰਟ ਨੇ ਉਹਨਾਂ ਨੂੰ ਬਰੀ ਕਰ ਦਿੱਤਾ। ਫਿਰ ਦੂਸਰਾ ਮਾਮਲਾ ਹੈਗਾ ਬੀਬੀ ਮਾਇਆਵਤੀ ਦਾ। ਬੀਬੀ ਮਾਇਆਵਤੀ ਨੂੰ ਤਾਜ ਕੋਰੀਡੋਰ ਘੁਟਾਲੇ ਦੇ ਮਾਮਲੇ 'ਚ CBI ਨੇ ਬੜਾ ਕਸੂਤਾ ਫਸਾਇਆ ਸੀ। ਕਹਿੰਦੇ ਸੀਗੇ ਕਿ ਜੀ ਇਹ ਹੋ ਜਾਣਾ, ਉਹ ਹੋ ਜਾਣਾ, ਪਰ ਇੱਕ ਦਹਾਕੇ ਬਾਅਦ ਸਬੂਤਾਂ ਦੀ ਕਮੀ ਕਰਕੇ ਉਹ ਵੀ ਮਾਮਲਾ ਜਿਹੜਾ ਠੱਪ ਹੋ। CBI ਉਸ ਕੇਸ ਨੂੰ ਵੀ ਅੰਜਾਮ ਤੱਕ ਨਹੀਂ ਰੱਖੀ, ਜਦ ਕਿ ਸ਼ੁਰੂ ਦੇ ਵਿੱਚ ਇਹਨਾਂ ਨੇ ਕਿਹਾ ਸੀਗਾ ਕਿ ਜੀ ਅਸੀਂ ਇਹ ਕਰ ਦਿਆਂਗੇ, ਉਹ ਕਰ ਦਿਆਂਗੇ, ਉਹ ਕਰ ਦਿਆਂਗੇ। ਫਿਰ ਲਾਲੂ ਪ੍ਰਸਾਦ ਯਾਦਵ ਦਾ ਮਸਲਾ ਤੁਹਾਡੇ ਸਾਹਮਣੇ ਆ। ਉਸ ਬੰਦੇ ਦੇ ਖਿਲਾਫ
3 ਕੇਸ ਦਰਜ ਹੋਏ ਸੀ। ਉਹਨਾਂ ਦੇ ਵਿੱਚੋਂ 2 CBI ਦੇ ਕੇਸ ਸੀ ਔਰ ਦੋਏ ਜਿਹੜੇ CBI ਦੇ ਕੇਸ ਸੀਗੇ ਅਖੀਰ ਦੇ ਵਿੱਚ ਜਾ ਕੇ ਉਹ ਬਰੀ ਹੋ ਗਏ। ਔਰ ਕਮਾਲ ਦੀ ਗੱਲ ਹੈ ਕਿ ਉਹਨਾਂ ਬਰੀ ਹੋਏ ਕੇਸਾਂ ਨੂੰ ਅੱਗੇ ਹਾਈ ਕੋਰਟ ਜਾਂ ਸੁਪਰੀਮ ਕੋਰਟ ਜਿੱਥੇ ਵੀ ਇਹਨਾਂ ਨੇ ਅਪੀਲ ਕਰਨੀ ਸੀ ਵਾਲਿਆਂ ਨੇ ਉੱਥੇ ਅਪੀਲ ਤੱਕ ਨਹੀਂ ਕੀਤੀ। ਮਤਲਬ ਕਿ ਜਿਹੜੀ ਹਾਇਰ ਕੋਰਟ ਸੀਗੀ ਉਹਦੇ ਵਿੱਚ ਜਾ ਕੇ ਇਹਨਾਂ ਨੇ ਹੇਠਲੀ ਅਦਾਲਤ ਦੇ ਫੈਸਲੇ ਨੂੰ ਚੈਲੰਜ ਵੀ। ਸੋ ਇੱਕ ਬੋਫੋਰਸ ਘੁਟਾਲਾ ਆ ਜਾਂਦਾ ਸਾਹਮਣੇ। ਬੋਫੋਰਸ ਘੁਟਾਲੇ ਦੇ ਵਿੱਚ ਵੀ ਇਹੋ ਕੁਛ ਹੋਇਆ ਸੀ। ਉਹ ਘੁਟਾਲਾ ਤੇ ਵੈਸੇ 64 ਕਰੋੜ ਰੁਪਈਏ ਦਾ ਸੀ। ਉਦਾਂ 64 ਕਰੋੜ ਰੁਪਈਆ ਉਸ ਸਮੇਂ ਬੜਾ ਵੱਡਾ ਸਰਮਾਇਆ ਸੀਗਾ। ਬੜੇ ਵੱਡੇ ਉਸ ਸਮੇਂ ਨੋਟ ਹੁੰਦੇ ਸੀ 100 ਦੇ ਵੀ। ਤਾਂ ਉਸ ਸਮੇਂ ਜਿਹੜਾ 64 ਕਰੋੜ ਦਾ ਘੁਟਾਲਾ ਹੋਇਆ ਸੀਗਾ ਉਸ ਘੁਟਾਲੇ ਦੀ ਇਨਵੈਸਟੀਗੇਸ਼ਨ ਕਰਦਿਆਂ CBI ਨੇ ਜਾਂ ਹੋਰ ਜਿਹੜੀਆਂ ਇਹਨਾਂ ਦੀਆਂ ਸਹਿਯੋਗੀ ਏਜੰਸੀਆਂ ਸੀ ਇਹਨਾਂ ਨੇ 250 ਕਰੋੜ ਰੁਪਈਆ ਫੂਕਿਆ। ਪਰ ਉਹਦਾ ਨਤੀਜਾ ਕੀ ਨਿਕਲਿਆ ਕਿ ਬਫੋਰਸ ਘੁਟਾਲੇ ਦੇ ਵਿੱਚ ਅੱਜ ਤੱਕ ਇੱਕ ਵੀ ਦੋਸ਼ੀ ਨੂੰ ਸਜ਼ਾ ਨਹੀਂ, ਯਾਨੀ CBI ਇੱਕ ਵੀ ਮੁਲਜ਼ਮ ਨੂੰ ਸਜ਼ਾ ਨਹੀਂ। ਸੋ CBI ਨੂੰ ਇੱਕ ਵਾਰੀ ਫੇਰ ਆਪਣੀ ਬੁੱਕਲ 'ਚ ਚੱਕਣਾ ਪਊਗਾ ਕਿ ਕੀ ਉਹ CBI ਹੁਣ ਵਾਕਈ ਉਹ CBI ਆ ਜਿਹਦਾ ਨਾਂ ਸੁਣ ਕੇ ਹੀ ਲੋਕਾਂ ਨੂੰ ਧੁੰਪ ਨਹੀਂ ਛਿੜ ਜਾਂਦੀ ਸੀ ਕਿ ਹਾਏ CBI ਆ ਗਈ। ਪਰ ਹੁਣ ਜਦੋਂ CBI ਦਾ ਨਾਂ ਆਉਂਦਾ ਤੇ ਲੋਕ ਬੁੱਲਾਂ 'ਚ ਹੱਸ ਜਾਂਦੇ ਆ ਕਿ ਲਓ ਜੀ ਇਹ ਉਹੀ ਹੈ ਨਾ ਜਿਹਦੇ ਬਾਰੇ ਸੁਪਰੀਮ ਕੋਰਟ ਨੇ ਆਖਿਆ ਸੀਗਾ ਕਿ ਇਹ ਤੇ ਹੁਣ ਅੱਜ ਕੱਲ ਪਿੰਜਰੇ ਦਾ ਤੋਤਾ ਬਣ ਕੇ ਰਹਿ ਗਈ ਹੈ। ਜੀ ਜੀ ਬਿਲਕੁਲ, ਜਿਸ ਤਰ੍ਹਾਂ ਤੁਸੀਂ ਦੱਸਿਆ ਆ ਇਸੇ ਤਰ੍ਹਾਂ ਦੇ ਕੁਛ ਸਾਲਾਂ ਤੋਂ ਸੁਣਨ ਦੇ ਵਿੱਚ ਆ ਰਿਹਾ ਆ। ਤੇ ਅੱਗੇ ਬਹੁਤ ਲੋਕਾਂ ਦੇ ਮਨ ਦੇ ਵਿੱਚ ਇਹ ਹੈਗਾ ਕਿ ਜੇ ਪੈਸਾ ਬੈਂਕਾਂ ਦੇ ਵਿੱਚ ਆ ਤੇ ਉਹ ਕੋਈ ਕਾਨੂੰਨ ਬਣਨੇ ਵਾਲਾ ਆ ਕਿ ਸਾਡਾ ਪੈਸਾ ਠੀਕ ਨਹੀਂ ਰਹੂਗਾ, ਸੁਰੱਖਿਅਤ ਰਹੂਗਾ। ਪਰ ਜੇਤਲੀ ਨੇ ਬਿਆਨ ਦਿੱਤਾ ਲੋਕ ਸਭਾ ਦੇ ਵਿੱਚ ਕਿ ਨਵੇਂ ਕਾਨੂੰਨ ਰਾਹੀਂ ਲੋਕਾਂ ਦਾ ਪੈਸੇ ਨੂੰ ਕੁਛ ਨਹੀਂ ਹੋਵੇਗਾ। ਨਹੀਂ, ਇਹਨਾਂ ਦੇ ਬਿਆਨ ਤੇ ਉਦੋਂ ਵੀ ਨੋਟਬੰਦੀ ਵੇਲੇ ਵੀ ਆਏ ਸੀ, ਕਹਿੰਦੇ ਜੀ ਕੁਛ ਨਹੀਂ ਹੋ ਰਿਹਾ, ਦੇਸ਼ ਬਦਲ ਰਿਹਾ। ਪਰ ਉਦੋਂ ਬਾਅਦ ਜੋ ਹੋਇਆ ਸੀ ਦੇਸ਼ ਜਿਸ ਤਰੀਕੇ ਨਾਲ ਬਦਲਿਆ ਸੀਗਾ ਤੇ ਲੋਕ ਕਹਿੰਦੇ ਸੀਗੇ ਕਿ ਇਹ ਜਿਹੜਾ ਬਦਲਾਅ ਹੈ ਇਹ ਬਦਲਾਅ ਨਹੀਂ, ਸਾਨੂੰ ਤੇ ਏਦਾਂ ਲੱਗਦਾ ਸਾਥੋਂ ਬਦਲਾ ਲਿਆ ਜਾ ਰਿਹਾ। ਸੋ ਇਹ ਹੁਣ ਫੇਰ ਇੱਕ ਵਾਰੀ ਲੋਕਾਂ ਨੂੰ ਪਲੂਸ ਤੇ ਰਹੇ ਆ। ਜਿੱਦਾਂ ਉਹ ਡਾਕਟਰ ਟੀਕਾ ਲਾਉਣ ਤੋਂ ਪਹਿਲਾਂ ਰੂਮ ਜੀ ਦੇ ਨਾਲ ਐ ਥੋੜਾ ਜਿਹਾ ਘਸਾ ਕੇ ਪੋਲਾ ਜਾ ਪਲੋਸਦਾ ਹੈ ਨਾ, ਉਸ ਤਰੀਕੇ ਨਾਲ ਲੱਗਦਾ ਕਿ ਪਲੋਸ ਤੇ ਰਹੇ ਆ। ਪਰ ਯਕੀਨ ਲੋਕ ਕਿੰਨਾ ਕੁ ਕਰਦੇ ਹੁਣ ਇਹ ਤੇ ਲੋਕਾਂ ਤੇ ਮੁਨਸਰ ਕਰਦਾ, ਨਿਰਭਰ ਕਰਦਾ ਹੈ। ਇਹਨਾਂ ਨੇ ਅੱਜ ਲੋਕ ਸਭਾ ਦੇ ਵਿੱਚ ਇੱਕ ਸਵਾਲ ਦੇ ਜਵਾਬ 'ਚ ਆਖਿਆ ਕਿ ਦੇਖੋ ਘਬਰਾਉਣ ਦੀ ਜ਼ਰੂਰਤ ਨਹੀਂ ਹੈ, ਅਸੀਂ ਲੋਕਾਂ ਦੇ ਪੈਸੇ ਨੂੰ ਜੋ ਬੈਂਕਾਂ ਦੇ ਵਿੱਚ ਪਿਆ ਹੈ ਉਸ ਨੂੰ ਸੁਰੱਖਿਆ ਦੇਣ ਲਈ ਪ੍ਰਤੀਬੱਧ ਹਾਂ, ਅਸੀਂ ਵਚਨਬੱਧ ਹਾਂ। ਮਤਲਬ ਕਿ ਉਸ ਪੈਸੇ ਨੂੰ ਅਸੀਂ ਕਿਸੇ ਵੀ ਪਾਸੇ ਖਤਮ ਨਹੀਂ ਹੋਣ ਦੇਵਾਂਗੇ, ਖਰਾਬ ਨਹੀਂ ਹੋਣ ਦੇਵਾਂਗੇ। ਉਹਦਾ ਮਿੱਟੀ ਹੋਣਾ ਜਿਹੜਾ ਇਸ ਸਮੇਂ ਸਮਝਿਆ ਜਾਂਦਾ ਕਿ ਸੰਭਵ ਹੈ, ਉਹ ਬਿਲਕੁਲ ਨਿਰਮੂਲ ਗੱਲਾਂ ਨੇ। ਹਾਲਾਂਕਿ ਹੁਣ ਦੇਖੋ ਇਹਦੇ ਤੇ ਬਹੁਤ ਵੱਡੀ ਚਰਚਾ ਜਿਹੜੀ ਉਹ ਹਾਲੇ ਹੋਣੀ ਬਾਕੀ ਆ। ਚਰਚਾ ਉਦੋਂ ਹੋਣੀ ਹੈ ਜਦੋਂ ਇਹ ਬਿੱਲ ਜਾ ਕੇ ਉੱਥੇ ਚਰਚਾ 'ਚ ਆਉਣਾ ਵਾ। ਹਾਲ ਦੀ ਘੜੀ ਇਹ ਉਤਲੀਆਂ ਚਰਚਾਵਾਂ ਚੱਲਦੀਆਂ ਪਈਆਂ। ਅਰੁਣ ਜੇਤਲੀ ਨੇ ਦੂਸਰੀ ਦਫਾ ਕਹਿ ਦਿੱਤਾ ਕਿ ਦੇਖੋ ਜੀ ਇਹ ਜਿਹੜਾ ਬਿੱਲ ਆ ਇਹ ਇੰਨਾ ਨੁਕਸਾਨ ਨਹੀਂ ਕਰੇਗਾ ਜਿੰਨਾ ਕਿ ਪ੍ਰਚਾਰਿਆ ਜਾ ਰਿਹਾ। ਪਰ ਜੇ ਹਕੀਕਤ ਵੇਖੀਏ, ਹਾਲਾਂਕਿ ਹੁਣ ਤੱਕ ਬਿੱਲ ਦਾ ਪੂਰਨ ਤੌਰ ਤੇ ਖਰੜਾ ਬਾਹਰ ਨਹੀਂ ਆਇਆ ਬਿੱਲ ਕਿੱਦਾਂ ਦਾ, ਪਰ ਜੇ ਇਹਦੇ 'ਚ ਅਸੀਂ 52 ਨੰਬਰ ਕਲੌਜ਼ ਦੇਖੀਏ ਤਾਂ ਉਹਦੇ ਵਿੱਚ ਇਹ ਸਾਰੀਆਂ ਚੀਜ਼ਾਂ ਸਾਫ਼ ਨਜ਼ਰ ਆ ਜਾਂਦੀਆਂ ਕਿ ਕੀ ਕਹਾਣੀ ਵਾਪਰ ਸਕਦੀ। ਮਤਲਬ ਕਿ ਉਹਦੇ 'ਚ ਇਹ ਆ ਕਿ ਦੇਖੋ ਜੇ ਤੁਹਾਡੀ FD ਹੈ, FD ਮਸਲਨ ਤੁਸੀਂ 5 ਲੱਖ ਦੀ FD ਕਰਾਈ ਆ, ਤੁਹਾਡੀ FD ਹੈ ਜਿਹੜੀ ਉਹ ਲੌਕ ਕੀਤੀ ਜਾ ਸਕਦੀ। ਤੁਹਾਡਾ ਜਿਹੜਾ ਪੈਸਾ ਪਿਆ ਵਾ ਉਹਨੂੰ ਲੌਕ ਕੀਤਾ ਜਾ ਸਕਦਾ 5 ਸਾਲ ਲਈ, 7 ਸਾਲ ਲਈ। ਤੁਸੀਂ ਆਪਣਾ ਪੈਸਾ ਨਹੀਂ ਕਢਾ ਸਕਦੇ। ਦੂਸਰੀ ਚੀਜ਼ ਇਹ ਆ ਕਿ ਬਿਨਾਂ ਦੱਸੇ ਤੋਂ ਤੁਹਾਡੀ ਜੇ ਕੋਈ FD ਹੈ ਉਹਨੂੰ ਤੋੜ ਕੇ ਅੱਗੇ ਜਿਹੜੇ ਕਾਰਪੋਰੇਟ ਹੈ ਉਹਨਾਂ ਨੂੰ ਵੀ ਦਿੱਤਾ ਜਾ ਸਕਦਾ। ਜਾਂ ਜੇ ਬੈਂਕ ਡੁੱਬਦਾ, ਸਰਕਾਰ ਸਮਝ ਰਹੀ ਹੈ ਕਿ ਬੈਂਕ ਡੁੱਬ ਰਿਹਾ, ਤਾਂ ਜਿਹੜੀ ਤੁਹਾਡੀ FD ਹੈ ਉਹ ਤੁਹਾਨੂੰ ਬਿਨਾਂ ਦੱਸੇ, ਤੁਹਾਡੀ ਬਿਨਾਂ ਸਹਿਮਤੀ ਤੋਂ ਤੋੜ ਕੇ ਬੈਂਕ ਨੂੰ ਦਿੱਤੀ ਜਾ ਸਕਦੀ। ਮਤਲਬ ਕਿ ਦੋਵੇਂ ਚੀਜ਼ਾਂ ਨਾਲ ਚੱਲ ਰਹੀਆਂ ਨੇ ਨਾ, ਕਿ ਤੁਹਾਡਾ ਪੈਸਾ ਲੌਕ ਵੀ ਕੀਤਾ ਜਾ ਸਕਦਾ ਤੇ ਡਿਪੋਜ਼ਿਟ ਦਾ ਜਿਹੜਾ FD ਦੇ ਰੂਪ 'ਚ ਪੈਸਾ ਤੁਹਾਡਾ ਉਹ ਅੱਗੇ ਦੂਸਰੇ ਪਾਸੇ ਵਰਤਿਆ ਵੀ ਜਾ। ਸੋ ਇਹ ਕਹਿੰਦੇ ਆ ਕਿ ਸੁਰੱਖਿਅਤ ਹੈ, ਪਤਾ ਨਹੀਂ ਹੁਣ ਕਿਸ ਤਰੀਕੇ ਨਾਲ ਸੁਰੱਖਿਅਤ ਆ। ਵੈਸੇ ਕਹਿੰਦੇ ਆ ਕਿ ਤੁਹਾਡਾ ਪੈਸਾ ਤੁਹਾਡੇ ਕੋਲ ਸੁਰੱਖਿਅਤ ਨਹੀਂ, ਸਾਡੇ ਕੋਲ ਆ ਜਾਊਗਾ, ਅਸੀਂ ਇਹਨੂੰ ਚੰਗੀ ਤਰ੍ਹਾਂ ਸਾਂਭ ਲਵਾਂਗੇ। ਸ਼ਾਇਦ ਉਹ ਇਹ ਕਹਿ ਰਹੇ ਆ ਕਿ ਸਾਡੇ ਕੋਲ ਆ ਕੇ ਸੁਰੱਖਿਅਤ ਹੋ ਜਾਏਗਾ। ਵੈਸੇ ਇਸ ਸਮੇਂ ਜੋ ਭਾਰਤੀ ਬੈਂਕਾਂ ਦਾ ਹਾਲ ਆ, ਭਾਰਤੀ ਬੈਂਕਾਂ ਨੂੰ ਡੁਬਾਉਣ ਵਾਲੇ ਇਹੋ ਹੀ ਲੋਕ ਆ। ਇਸ ਸਮੇਂ ਜੇ ਦੇਖੀਏ ਤਾਂ ਭਾਰਤ ਦਾ ਜਿਹੜਾ ਬੈਂਕਾਂ ਦਾ ਲੋਨ ਆ, ਜਿਹਨੂੰ ਆਪਾਂ NPA ਕਹਿ ਦਿੰਦੇ ਆ, ਉਹ ਇੰਨਾ ਵੱਧ ਗਿਆ ਕਿ ਇਹ ਬੈਂਕ ਡਾਵਾਂਡੋਲ ਹੈ। ਮੇਰੇ ਖਿਆਲ ਦੇ ਨਾਲ 8,76,000 ਕਰੋੜ ਰੁਪਈਏ ਦਾ NPA ਆ। ਔਰ ਇਹਦੇ ਵਿੱਚ ਦੇਖੋ ਸਰਕਾਰੀ ਬੈਂਕ ਜ਼ਿਆਦਾ ਰਗੜੇ ਪਏ ਆ।
10-15% ਰੇਸ਼ੋ ਹੈ NPA ਦੀ ਸਾਡੇ ਇੱਥੇ, ਜਿਹੜੀ ਅਮਰੀਕਾ ਦੇ ਵਿੱਚ ਜਾਂ ਚਾਈਨਾ ਦੇ ਵਿੱਚ ਮਹਿਜ਼ 1 ਜਾਂ 2% ਹੈ। ਸਰਕਾਰੀ ਬੈਂਕਾਂ ਦੀ ਜਿਹੜੀ ਰੇਸ਼ੋ ਹੈ ਉਹ ਵੱਧ ਕੇ ਮੇਰੇ ਖਿਆਲ ਦੇ ਨਾਲ 22 ਤੇ ਪਹੁੰਚ ਜਾਂਦੀ ਹੈ। 2 ਬੈਂਕ ਤੇ ਏਦਾਂ ਦੇ ਆ, ਉਹਦੇ ਚ ਇੱਕ ਓਵਰਸੀਜ਼ ਬੈਂਕ ਆ ਜਿਨ੍ਹਾਂ ਦਾ NPA ਜਿਹੜਾ ਉਹ ਬਹੁਤ ਹਾਈ ਰੇਸ਼ੋ ਤੇ ਆ। ਔਰ ਕਮਾਲ ਦੀ ਗੱਲ ਆ ਕਿ ਮੋਦੀ ਸਾਹਿਬ ਇਹ ਗੱਲ ਕਹਿੰਦੇ ਪਏ ਸੀ ਕਿ ਥੋੜੇ ਦਿਨ ਪਹਿਲਾਂ ਕਿ UPA ਸਰਕਾਰ ਵੇਲੇ ਇਹ NPA ਘੁਟਾਲਾ ਹੋਇਆ, ਜਦ ਕਿ ਪਿਛਲੇ ਸਾਲ ਦੀ ਪਹਿਲੀ ਤਿਮਾਹੀ ਤੋਂ ਹੁਣ ਦੀ ਆ ਜਿਹੜੀ ਇਸ ਸਾਲ ਦੀ ਪਹਿਲੀ ਵਿੱਤੀ ਤਿਮਾਹੀ ਹੈ, ਇਹਦੇ ਆਉਂਦਿਆਂ ਤੱਕ 34% NPA ਵੱਧ ਗਏ। NPA ਦਾ ਮਤਲਬ ਇਹ ਹੁੰਦਾ ਕਿ ਆ ਜਿਹੜੀ ਆਪਣੀ EMI ਹੁੰਦੀ ਹੈ, ਜੇ ਉਹ 3 ਮਹੀਨੇ ਤੱਕ ਨਹੀਂ ਪਰਤਦੀ ਬੈਂਕ NPA ਚ ਪਾ ਦਿੰਦਾ। ਔਰ NPA ਅੱਗੇ ਕਈ ਸ਼੍ਰੇਣੀਆਂ ਰੱਖਦਾ। ਉਹ ਇਹ ਸਮਝਿਆ ਜਾਂਦਾ ਹਾਂਜੀ ਸੰਭਾਵਨਾ ਹੈ, ਫਿਰ ਇਹ ਸਮਝਿਆ ਜਾਂਦਾ ਕਿ ਮਸਲਾ ਸੀਰੀਅਸ ਹੈ, ਗੰਭੀਰ ਹੈ, ਫਿਰ ਐਂਡ ਤੇ ਕਹਿ ਦਿੰਦੇ ਆ ਕਿ ਨਹੀਂ ਜੀ ਹੁਣ ਇਹ ਖਾਤਾ ਡੁੱਬ ਗਿਆ, ਸੋ ਉਹਨੂੰ NPA ਕਹਿ ਦਿੰਦੇ ਆ। ਤਾਂ NPA ਦੇਖੋ 8,76,000 ਕਰੋੜ ਰੁਪਏ ਦਾ ਇਸ ਸਮੇਂ ਜੂਨ ਤੱਕ ਦਾ ਕੇਅਰ ਰੇਟਿੰਗ ਦੀ ਮੈਂ ਰਿਪੋਰਟ ਪੜ੍ਹੀ ਸੀ, ਉਹਦੇ ਚ ਇਹ ਆਇਆ ਸੀਗਾ ਕਿ ਜੂਨ ਤੱਕ 8,76,000 ਕਰੋੜ ਰੁਪਏ ਦਾ NPA ਮੰਨਿਆ ਜਾਂਦਾ ਬੈਂਕਾਂ ਦਾ। ਤਾਂ ਬੈਂਕ ਜਿਹੜੇ ਆ ਉਹ ਡੁੱਬ ਤੇ ਨਹੀਂ ਰਹੇ, ਇਹ ਕਹਿ ਰਹੇ ਆ ਠੀਕ ਕਿ ਬੈਂਕਾਂ ਨੂੰ ਕੋਈ ਖਤਰਾ ਨਹੀਂ ਹੈ, ਪਰ ਆਉਣ ਵਾਲੇ ਸਮੇਂ 'ਚ ਜਿਸ ਤਰੀਕੇ ਨਾਲ ਕਾਰਪੋਰੇਟ ਨੂੰ ਲੋਨ ਦੇ ਕੇ ਉਹਨਾਂ ਨੂੰ ਨਪਾਇਆ ਜਾ ਰਿਹਾ, ਜਿਸ ਤਰੀਕੇ ਨਾਲ ਹੋਰ ਵਰਤਾਇਆ ਜਾ ਰਿਹਾ, ਤਾਂ ਆਉਣ ਵਾਲੇ ਸਮੇਂ 'ਚ ਭਾਣਾ ਵਰਤ ਸਕਦਾ। ਤਾਂ ਦੇਖੋ ਅੱਗੇ ਲਾਓ ਕੀ ਹੈ, 1961-62 ਦਾ ਲਾਓ ਇਹ ਆ ਕਿ 1 ਲੱਖ ਰੁਪਈਆ ਇੰਸ਼ੋਰਡ ਹੈ ਤੁਹਾਡਾ। ਹੁਣ 61-62 ਵੇਲੇ 1 ਲੱਖ ਰੁਪਈਆ ਤੇ ਬਹੁਤ ਵੱਡੀ ਕੀਮਤ ਰੱਖਦਾ ਸੀਗਾ। ਤੁਹਾਡੇ ਦੁਆਬੇ ਦੇ ਵਿੱਚ ਵੀ ਮੇਰੇ ਖਿਆਲ ਦੇ ਨਾਲ ਉਸ ਸਮੇਂ 61-62 ਦੇ ਵਿੱਚ ਉਹ 1 ਲੱਖ ਰੁਪਈਏ ਦੇ ਨਾਲ 30-35 ਕਿੱਲੇ ਜ਼ਮੀਨ ਆ ਜਾਂਦੀ ਹੋਗੀ, 30-35 ਖੇਤ ਜ਼ਮੀਨ ਆ ਜਾਂਦੀ। ਤੇ ਅੱਜ ਦੇਖੋ ਉਹੀ ਲਾਓ ਜਿਹੜਾ 1961 ਦੇ ਵਿੱਚ 1 ਲੱਖ ਰੁਪਈਆ ਇੰਸ਼ੋਰਡ ਕਰਦਾ, ਤੇ ਅੱਜ ਉਹਦੇ ਚ ਹੁਣ ਇਹ ਕੁਛ ਵੀ ਨਹੀਂ ਕਰ ਰਹੇ। ਇਹ ਕੀ ਕਰਦੇ ਪਏ ਆ ਕਿ ਇਹਨਾਂ ਨੇ ਇੱਕ ਬੋਰਡ ਬਣਾਉਣ ਦਾ ਫੈਸਲਾ ਕਰ ਲਿਆ। ਉਸ ਬੋਰਡ ਦੇ ਵਿੱਚ 6 ਬੰਦੇ ਕੇਂਦਰ ਦੇ ਹੋਣਗੇ, 5 ਬੰਦੇ ਦੂਸਰੀਆਂ ਬਾਡੀਜ਼। ਹੁਣ 6 ਬੰਦੇ ਯਾਨੀ ਬਹੁ ਗਿਣਤੀ ਚ ਕੇਂਦਰ ਸਰਕਾਰ ਦੇ ਹੋਣ, ਔਰ RBI ਦਾ ਕੋਈ ਵੀ ਵਿੱਚ ਦਖਲ ਨਹੀਂ ਹੋਏਗਾ। ਮਤਲਬ ਕਿ ਇਹ ਜਿਹੜਾ ਬੋਰਡ ਆ ਉਹ ਸਿੱਧੇ ਰੂਪ ਦੇ ਵਿੱਚ ਕੇਂਦਰ ਦੇ ਮਤਹਿਤ ਆ ਜਾਏਗਾ, ਔਰ ਕੇਂਦਰ ਫੈਸਲਾ ਕਰੇਗਾ ਕਿ ਕਿਹੜਾ ਬੈਂਕ ਡੁੱਬਦਾ ਪਿਆ, ਕਿਹੜੇ ਬੈਂਕ ਨੂੰ ਕਿੰਨਾ ਲੋਨ ਜਿਹੜਾ ਉਹ ਚੱਕ ਕੇ ਲੋਕਾਂ ਦਾ ਪੈਸਾ ਜਿਹੜਾ ਉਹਦੇ ਰੂਪ ਚ ਦੇ। ਸੋ ਸਿੱਧੇ ਰੂਪ ਚ ਆਪਾਂ ਕਹਿ ਸਕਦੇ ਹਾਂ ਕਿ ਇਸ ਬਿੱਲ ਦੇ ਬਹਾਨੇ ਕੇਂਦਰ ਸਰਕਾਰ ਲੋਕਾਂ ਦੇ ਪੈਸੇ ਤੇ ਆਪਣਾ ਕਬਜ਼ਾ ਜਿਹੜਾ ਜਮਾਉਣਾ ਚਾਹੁੰਦੀ। ਹੁਣ ਅੱਗੇ ਜਾ ਕੇ ਇਸ ਬਿੱਲ ਚੋਂ ਕੀ ਨਿਕਲੇਗਾ, ਅਰੁਣ ਜੇਤਲੀ ਸਾਹਿਬ ਦੀ ਗੱਲ ਕਿੰਨੀ ਕੁ ਸੱਚੀ ਸਾਬਤ ਹੁੰਦੀ ਹੈ ਉਹ ਸਮਾਂ ਦੱਸੂਗਾ। ਪਰ ਚਰਚਾ ਜਿਹੜੇ ਸ਼ੰਕੇ ਸੰਸ਼ੇ ਆ ਲੋਕਾਂ ਦੇ ਇਹੋ ਜਿਹੀ ਆ ਕਿ ਹੁਣ ਸਾਡਾ ਜਿਹੜਾ ਬੈਂਕਾਂ 'ਚ ਪੈਸਾ ਪਿਆ ਉਹ ਵੀ ਸਾਡਾ ਨਹੀਂ, ਔਰ ਇਹ ਪੈਸਾ ਉਹ ਪੈਸਾ ਜਿਹੜਾ ਟੈਕਸ ਪੇਅਰਸ ਦਾ ਪੈਸਾ ਜਾਂ ਨਾਨ ਟੈਕਸ ਪੈਸਾ, ਕਈਆਂ ਲੋਕਾਂ ਦੀ ਜਿਹੜੀ ਕਮਾਈ ਚਾਹੇ ਕੋਈ ਠੇਲੇ ਵਾਲਾ, ਰੇਹੜੀ ਫੜੀ ਵਾਲਾ, ਉਹਦੀ ਵੀ ਕਮਾਈ ਉੱਥੇ ਪਈ ਆ। ਉਹ ਲੋਕ ਜਿਹੜੇ ਕਿ ਆਪਣੀ ਸਾਰੀ ਜ਼ਿੰਦਗੀ ਦੀ ਪੂੰਜੀ ਪਹਿਲਾਂ ਨੋਟਬੰਦੀ ਤੋਂ ਬਚਾ ਕੇ, ਫਿਰ ਮੋਦੀ ਸਾਹਿਬ ਦੀਆਂ ਹੋਰ ਜਿਹੜੀਆਂ ਇਸ ਤਰ੍ਹਾਂ ਦੀਆਂ ਨੀਤੀਆਂ ਉਹਨਾਂ ਤੋਂ ਬਚਾ ਕੇ ਮਾੜਾ ਮੋਟਾ ਜੋੜ ਕੇ ਬੈਠੇ ਸਨ, ਹੁਣ ਉਹਦੇ ਪਾਸਿਓਂ ਵੀ ਡਰੀ ਜਾਂਦੇ ਕਿ ਕਿਤੇ ਇੱਧਰ ਵੀ ਸਰਜੀਕਲ ਸਟ੍ਰਾਈਕ ਨਾ ਕਰਨ। ਬਿਲਕੁਲ, ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ, ਹੁਣ ਲੱਖਾਂ ਦੇ ਹਿਸਾਬ ਤਾਂ ਨਹੀਂ, ਫਿਰ ਬਹੁਤੇ ਲੋਕਾਂ ਦੇ ਕੋਲ ਤਾਂ ਹੁਣ ਉਹ ਕਰੋੜਾਂ ਦੇ ਵਿੱਚ ਬਦਲ ਗਿਆ ਆ। ਪਰ ਬਹੁਤ ਸਾਰੇ ਲੋਕਾਂ ਦੀ ਇਹ ਸਵਾਲ ਹੁੰਦਾ ਮਿੰਟੂ ਜੀ ਕਿ ਮਿੰਟੂ ਗੁਰਸਰੀਆ ਨੂੰ ਪੁੱਛੋ ਕਿ ਇਹ ਵਾਕਈ ਸਾਡਾ ਪੈਸਾ ਡੁੱਬ ਜਾਊਗਾ ਜਾਂ ਕਿੱਦਾਂ ਨਹੀਂ। ਹੁਣ ਤੁਸੀਂ ਖੋਲ ਕੇ ਤਾਂ ਦੱਸਿਆ ਹੀ ਆ ਕਿ ਇਹ ਕਾਨੂੰਨ ਤੇ ਬਹਿਸ ਹੋਣੀ ਆ ਜਾਂ ਬਣਨਾ ਆ, ਜਿਹੜਾ ਜਾਂ ਬਣ ਗਿਆ ਜਾਂ ਹਜੇ ਬਹਿਸ ਹੋਊਗੀ? ਇਹ ਬਹਿਸ ਹੋਣੀ ਹੈ ਮੇਰੇ ਖਿਆਲ ਦੇ ਨਾਲ। ਜਿਹੜਾ ਹੁਣ ਰੌਲਾ ਰੱਪਾ ਥੰਮੇਗਾ ਨਾ, ਕਿਉਂਕਿ ਇਸ ਸਮੇਂ ਸੰਸਦ ਦੇ ਵਿੱਚ ਤੇ ਬਿਲਕੁਲ ਕੰਮਕਾਜ ਜਿਹੜਾ ਠੱਪ ਹੋਇਆ ਪਿਆ ਵਾ। ਹੁਣ ਜਦੋਂ ਕੰਮਕਾਜ ਚੱਲੇਗਾ ਤਾਂ ਇਹ ਬਿੱਲ ਜਿਹੜਾ ਉਹ ਟੇਬਲ ਹੋਏਗਾ, ਉਸ ਤੋਂ ਬਾਅਦ ਚਰਚਾ ਹੋਏਗੀ, ਉਸ ਤੋਂ ਬਾਅਦ ਪਾਸ ਹੋਏਗਾ, ਰਾਸ਼ਟਰਪਤੀ ਕੋਲ ਜਾਏਗਾ, ਫਿਰ ਮੋਹਰ ਲੱਗ ਕੇ ਕਾਨੂੰਨ ਬਣੇਗਾ। ਯਾਨੀ ਹਾਲੇ ਅੰਡਰ ਪ੍ਰੋਸੈਸ ਆ। ਪਰ ਜੇ ਬਣ ਜਾਂਦਾ ਤਾਂ ਇਹਦੇ ਵਿੱਚ ਜੋ ਚੀਜ਼ਾਂ ਤੁਹਾਨੂੰ ਮੈਂ ਦੱਸੀਆਂ ਤਕਰੀਬਨ ਇਹ ਚੀਜ਼ਾਂ ਆ ਜਾਣਗੀਆਂ। ਹਾਲਾਂਕਿ ਮੈਂ ਇਹ ਨਹੀਂ ਕਹਿੰਦਾ ਕਿ ਮੇਰੀ ਜਾਣਕਾਰੀ ਜਿਹੜੀ ਉਹ ਦੁਨੀਆ ਦਾ ਆਖਰੀ ਸੱਚ ਆ, ਹੋਰ ਵੀ ਜਾਣਕਾਰੀ ਹੋ ਸਕਦੀ ਹੈ, ਹੋਰ ਵੀ ਅੱਗੇ ਚੀਜ਼ਾਂ ਨਿਕਲ ਕੇ ਸਾਹਮਣੇ ਆ ਸਕਦੀਆਂ, ਕਿਉਂਕਿ ਖਰੜਾ ਪੂਰਨ ਤੌਰ ਤੇ ਸਾਹਮਣੇ ਨਹੀਂ ਆਇਆ। ਜਦੋਂ ਬਿੱਲ ਪੇਸ਼ ਹੋਏਗਾ ਫਿਰ ਸਾਰੀਆਂ ਚੀਜ਼ਾਂ ਸਪਸ਼ਟ ਹੋ ਜਾਣਗੀਆਂ। ਪਰ ਜੇ ਇਹ ਕਾਨੂੰਨ ਬਣ ਜਾਂਦਾ ਤਾਂ ਬਹੁਤੀਆਂ ਚੀਜ਼ਾਂ ਉਹੀ ਵਾਪਰਨਗੀਆਂ ਜਿਹੜੀਆਂ ਮੈਂ ਤੁਹਾਨੂੰ ਦੱਸੀਆਂ ਜੋ ਪਹਿਲਾਂ ਨੋਟਬੰਦੀ ਵੇਲੇ ਹੋਇਆ, ਕਿਉਂਕਿ ਇਹਨਾਂ ਦੀ ਜਿਹੜੀ ਬਲੈਕ ਮਨੀ ਸੀ ਉਹ ਵਾਈਟ ਹੋ ਗਏ ਤੇ ਲੋਕਾਂ ਦੇ ਪੈਸੇ ਡੁੱਬ ਗਏ ਉਸ ਟਾਈਮ ਦੇ ਉੱਤੇ। ਤੇ ਅੱਗੇ ਆਪਾਂ ਗੱਲ ਕਰਦੇ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ 'ਚ ਸਾਬਕਾ ਜੱਜ ਨੂੰ 4 ਸਾਲ ਕੈਦ। ਦੇਖੋ ਜਿਹੜੀ ਏਦਾਂ ਦੀ ਖਬਰ ਆ ਉਹ ਰੁਲੀ ਫਿਰਦੀ ਹੈ ਜਿਹਦੇ ਤੇ ਚਰਚਾ ਹੋਣੀ ਚਾਹੀਦੀ ਹੈ। ਔਰ ਦੇਖੋ ਇਹਦਾ ਖਬਰ ਦਾ ਸਰਲੇਖ ਕੀ ਹੈ ਕਿ ਸਾਬਕਾ ਜੱਜ ਨੂੰ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ 4 ਸਾਲ ਦੀ ਕੈਦ। ਪਰ ਇਹ ਸਰਲੇਖ ਭਾਵੇਂ ਸਜ਼ਾ 4 ਸਾਲ ਦੀ ਦੱਸਦਾ ਪਿਆ, ਪਰ ਭਵਿੱਖਬਾਣੀ ਮੇਰੇ ਖਿਆਲ ਦੇ ਨਾਲ ਇਹ ਕਈ ਹਜ਼ਾਰ ਸਾਲ ਦੀ ਦੱਸਦਾ ਪਿਆ ਕਿ ਜੇ
ਇਹ ਸਿਸਟਮ ਠੀਕ ਨਾ ਹੋਇਆ ਤਾਂ ਆਉਣ ਵਾਲੇ ਸਮੇਂ 'ਚ ਕੀ ਕੁਛ ਹੋਈ। ਫਿਰ ਉਹ ਜਿਵੇਂ ਬਾਬੇ ਨਾਨਕ ਨੇ ਆਖਿਆ ਸੀਗਾ ਰਾਜੇਸ਼ੀ ਮੁਕੱਦਮ, ਉਹ ਹਾਲ ਬਣੇਗਾ। ਵੈਸੇ ਤੇ ਤਕਰੀਬਨ ਸਾਡਾ ਹਾਲ ਪ੍ਰਸ਼ਾਸਕੀ ਢਾਂਚੇ ਦਾ ਉਹੋ ਜਿਹਾ ਬਣਿਆ ਪਿਆ ਵਾ। ਇਹ ਜਿਹੜੇ ਜੱਜ ਸਾਹਿਬ ਸੀਗੇ ਜਿਹੜੇ ਅੱਜ ਸਜ਼ਾ ਖਾ ਕੇ ਬੈਠੇ ਆ, ਇਹਨਾਂ ਦਾ ਨਾਮ MS ਵਾਲੀਆ ਸੀਗਾ। ਅਸਲ ਦੇ ਵਿੱਚ ਇਹਨਾਂ ਤੇ ਦੋਸ਼ ਇਸ ਗੱਲ ਨੂੰ ਲੈ ਕੇ ਲੱਗਾ ਸੀਗਾ ਕਿ ਇਹਨਾਂ ਨੇ ਜਿਹੜੀ ਆਪਣੀ ਪ੍ਰਾਪਰਟੀ ਬਣਾਈ ਆ 1998 ਤੱਕ ਯਾਨੀ 10 ਸਾਲਾਂ ਦੇ ਵਿੱਚ, ਉਹ ਆਮਦਨ ਤੋਂ ਕਈ ਗੁਣਾ ਵੱਧ। ਔਰ ਇਹਨਾਂ ਦੇ ਖਿਲਾਫ ਜਿਹੜੀ ਸ਼ਿਕਾਇਤ ਗਈ ਸੀ, ਉਹ ਸ਼ਿਕਾਇਤ ਸਭ ਤੋਂ ਪਹਿਲਾਂ ਇੱਕ ਵਕੀਲ ਜੋੜੇ ਨੇ ਉਸ ਸਮੇਂ ਦਿੱਤੀ ਸੀ ਜਦੋਂ ਇਹਨਾਂ ਨੇ ਇੱਕ ਕੋਠੀ ਪਰਚੇਸ ਕੀਤੀ ਸੀ ਕਿਸੇ NRI ਦੇ ਨਾਂ ਤੇ। ਇਹ ਚੋਰ ਭਲਾਈ ਦਿੱਤੀ ਗਈ ਕਿ ਕੋਠੀ NRI ਨੇ ਖਰੀਦੀ ਆ। ਵੈਸੇ ਉਹ ਕੋਠੀ ਦਾ ਇੱਕ ਹਿੱਸਾ ਸੀਗਾ ਚੰਡੀਗੜ੍ਹ ਦੇ ਵਿੱਚ, ਤੁਹਾਨੂੰ ਪਤਾ ਹੀ ਜਿੱਦਾਂ ਪੋਰਸ਼ਨ। ਤਾਂ ਉਹ ਜਿਹੜਾ ਵਕੀਲ ਸੀਗਾ ਉਹਨੇ ਨਿਗਾਹ ਰੱਖੀ ਕਿ ਇਹ ਨਾਂ NRI ਦਾ ਵਰਤਿਆ ਜਾ ਰਿਹਾ, ਜਦ ਕਿ ਖਰੀਦ ਜਿਹੜੀ ਹੈ ਉਹ ਜੱਜ ਨੇ ਕੀਤੀ ਹੈ ਕਾਗਜ਼ੀ। ਤਾਂ ਫਿਰ ਉਹ ਸ਼ਿਕਾਇਤ ਗਈ। ਸ਼ਿਕਾਇਤ ਤੋਂ ਬਾਅਦ ਮਾਮਲਾ ਜਿਹੜਾ ਹਾਈ ਕੋਰਟ ਤੱਕ ਪਹੁੰਚਿਆ। ਹਾਈ ਕੋਰਟ ਨੇ ਫਿਰ ਇਨਵੈਸਟੀਗੇਸ਼ਨ ਉਸ ਸਮੇਂ CBI ਨੇ ਜਦੋਂ ਜਾਂਚ ਪੜਤਾਲ ਕੀਤੀ ਤੇ ਜਨਾਬ ਹੋਰਾਂ ਦੇ ਖਾਤੇ 'ਚ 3 ਤੇ FDਆਂ ਬਰਾਮਦ ਹੋਈਆਂ ਸੀ। ਔਰ ਇਹ ਮੇਰੇ ਖਿਆਲ ਦੇ ਨਾਲ 3 ਲੱਖ ਦੀਆਂ ਸੀ। ਔਰ ਇਹ FD ਜਿਹੜੀਆਂ ਸੀਗੀਆਂ ਸਾਰੀਆਂ ਇਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਲ। ਇਹਨਾਂ ਨੇ ਕਿਹਾ ਸੀਗਾ ਕਿ ਜੀ ਮੇਰੀ ਪਤਨੀ ਨੇ ਪ੍ਰਾਪਰਟੀ ਵੇਚੀ ਹੈ, ਉਹ ਇਸ FD ਦੀ ਰਕਮ ਇਸ ਖਾਤੇ 'ਚ ਵਰਤੀ। ਬਾਅਦ 'ਚ ਪਤਾ ਲੱਗਿਆ ਕਿ ਇਹ ਬਿਲਕੁਲ ਕੋਰਾ ਝੂਠ ਸੀ। ਫਿਰ ਜਿਹੜੀ ਉਹ ਤੁਹਾਨੂੰ ਮੈਂ ਦੱਸਿਆ ਕਿ NRI ਦੀ ਖਰੀਦ ਦੀ ਕੋਠੀ ਵਾਲੀ, ਉਹ ਵੀ ਕਹਾਣੀ ਜਿਹੜੀ ਹੈ ਝੂਠੀ ਨਹੀਂ। ਫਿਰ ਤੀਸਰੀ ਜਾਂਚ ਪੜਤਾਲ ਇਹਨਾਂ ਨੇ ਕੀਤੀ ਤਾਂ ਇਹਦੀ ਜੱਜ ਦੀ ਇੱਕ ਨਵਨੀਤ ਪੇਪਰ ਮਿਲ ਨਾਂ ਦੀ ਚੱਲਦੀ ਪਈ ਸੀ ਲੁਧਿਆਣੇ 'ਚ, ਉਹ ਮਿਲੀ। ਫਿਰ ਉਸ ਤੋਂ ਇਲਾਵਾ ਵਰਧਮਾਨ ਮਿਲ ਦੇ ਵਿੱਚ 12 ਲੱਖ ਰੁਪਏ ਦੇ ਇਹਨਾਂ ਨੇ ਡਿਬੈਂਚਰਸ ਖਰੀਦੇ ਸੀਗੇ ਔਰ ਉਹ ਆਪਣੇ ਰਿਸ਼ਤੇਦਾਰਾਂ ਦੇ ਨਾਲ, ਤਾਂ ਉਹ ਵੀ ਵਿੱਤੀ ਗੜਬੜੀ ਸੀਗੀ। ਫਿਰ ਇਸ ਤੋਂ ਇਲਾਵਾ ਲੁਧਿਆਣਾ ਦੀ ਸੈਗਲ ਮੋਟਰਸ ਲਿਮਟਿਡ ਦੇ ਵਿੱਚ 1,25,000 ਦੇ ਉਸ ਸਮੇਂ ਸ਼ੇਅਰ ਇਹਨਾਂ ਦੇ ਆਪਣੇ ਪਾਏ ਗਏ। ਤਾਂ ਜਦੋਂ ਇਹ ਸਾਰੀ ਇਨਵੈਸਟੀਗੇਸ਼ਨ ਪੂਰੀ ਹੋਈ ਤਾਂ ਇਹ ਪਾਇਆ ਗਿਆ ਕਿ ਇਸ ਜੱਜ ਨੇ ਆਪਣੀ ਆਮਦਨ ਤੋਂ, ਜਿਹੜੀ ਕਿ 1988 ਤੋਂ ਲੈ ਕੇ 1998 ਦੇ ਦਰਮਿਆਨ 10 ਸਾਲਾਂ ਦੇ ਦਰਮਿਆਨ ਜਿਹੜੀ ਇਹਨਾਂ ਦੀ ਇਨਕਮ ਸੀਗੀ, ਉਹ ਤੋਂ ਇਹਨਾਂ ਨੇ 54 ਲੱਖ ਦੀ ਵੱਧ ਆਮਦਨ ਜਿਹੜੀ ਸੀ ਉਹ ਵਰਤੀ ਜਾਇਦਾਦ ਬਣਾ। ਮਤਲਬ ਕਿ ਜਿਹੜੀ ਕੁੱਲ ਆਮਦਨ ਸੀ ਉਹਦੇ ਤੋਂ 54 ਲੱਖ ਰੁਪਏ ਇਹਨਾਂ ਨੇ ਐਕਸਟਰਾ ਆਪਣੀ ਸੰਪत्ति ਵਿੱਚ ਵਰਤਿਆ। ਤਾਂ ਫਿਰ ਇਹ ਕੇਸ ਜਿਹੜਾ ਇਹ ਸ਼ੁਰੂ ਹੋਇਆ 1998 'ਚ। ਤਾਂ ਤੁਸੀਂ ਆਪ ਅੰਦਾਜ਼ਾ ਲਾ ਲਓ ਕਿ 2000 ਦੇ ਵਿੱਚ ਆ ਕੇ ਇਹਦੀ ਪ੍ਰੋਸੀਡਿੰਗ ਸ਼ੁਰੂ। 17 ਸਾਲ ਇਸ ਕੇਸ ਨੂੰ ਲੱਗੇ ਸੁਣਦਿਆਂ ਔਰ 17 ਸਾਲਾਂ ਬਾਅਦ ਹੁਣ ਫੈਸਲਾ ਆਇਆ ਕਿ ਇਸ ਜੱਜ ਨੂੰ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ਾਂ 4 ਸਾਲ ਦੀ। ਮੈਂ ਕੱਲ ਵੀ ਤੁਹਾਨੂੰ ਕਿਹਾ ਸੀਗਾ ਕਿ ਜਿਹੜਾ ਇੱਥੋਂ ਦਾ ਹੁਣ ਐਂਟੀ ਕਰਪਸ਼ਨ ਲਾ ਉਹ ਇਹੋ ਜਿਹਾ ਬਣ ਗਿਆ ਕਿ ਉਹ ਲੋਕਾਂ ਨੂੰ ਸਗੋਂ ਹੋਰ ਉਤਸ਼ਾਹ ਦਿੰਦਾ ਕਿ ਚੱਕ ਦਿਓ ਫਟ। ਹੁਣ ਦੇਖੋ 4 ਸਾਲ ਦੀ ਕੈਦ ਹੋਈ ਹੈ ਜੱਜ ਨੂੰ। ਇਹ ਕਾਨੂੰਨ ਦਾ ਮਾਹਰ ਬੰਦਾ ਹੈ, ਇਹਨੂੰ ਪਤਾ ਹੈ ਕਿ 4 ਸਾਲ ਦਾ ਜਿਹੜਾ ਚੌਥਾ ਹਿੱਸਾ ਬਣਨਾ ਸਾਲ 6 ਮਹੀਨੇ। ਸਾਲ 6 ਮਹੀਨੇ ਘਰਦਿਆਂ ਨੂੰ ਕਹਿ ਦੇਵਾਂ ਕਿ ਬਿਸਤਰਾ ਦੇ ਦਿਓ, ਚੰਗੇ ਕੋਟ ਪੈਂਟ ਟਾਈ ਵਗੈਰਾ ਸਾਰਾ ਕੁਛ ਮੇਰਾ ਕਰ ਦਿਓ 6 ਮਹੀਨੇ ਚੁੱਪ ਕਰਕੇ। 6 ਮਹੀਨਿਆਂ ਬਾਅਦ ਜਿਹੜੀ ਅਪਰ ਕੋਰਟ ਹੋਏਗੀ ਉਹ ਜ਼ਮਾਨਤ। ਫਿਰ ਸੁਣਵਾਈ ਹੈ ਜਿਹੜੀ ਉਹ 10 ਸਾਲ 12 ਸਾਲ ਬਾਅਦ ਸੁਣਵਾਈ ਹੋਏਗੀ, ਬਰੀ ਜਾਂ ਕੰਬਲਦਰੀ। ਜੇ ਉੱਥੋਂ ਵੀ ਕੰਬਲਦਰੀ ਰਹਿ ਗਈ ਫਿਰ ਜਿਹੜੀ ਉੱਤੋਂ ਸੁਪਰੀਮ ਕੋਰਟ ਉਹਦਾ ਆਪਸ਼ਨ। ਤਾਂ ਜੇ ਉੱਥੇ ਜਾਣਾ ਪਿਆ 5-7 ਸਾਲ। ਤੇ ਜੱਜ ਸਾਹਿਬ ਹੁਣ ਉਮਰ ਦਰਾਜ ਹੋ ਚੁੱਕੇ ਆ। ਜੇ 20 ਸਾਲ ਹੋਰ ਇਸ ਤਰ੍ਹਾਂ ਫਾਈਲ ਨੂੰ ਘੁਮਾ ਗਏ ਤਾਂ ਮੇਰੇ ਖਿਆਲ ਦੇ ਨਾਲ ਉਹ ਜਿਹੜੀ ਉਹਨਾਂ ਦੀ ਜੀਵਨ ਯਾਤਰਾ ਉਦੋਂ ਤੱਕ ਪੂਰੀ ਹੋ ਚੁੱਕੀ। ਤਾਂ ਸਜ਼ਾ ਕਿੰਨੀ ਹੈ ਕੁੱਲ ਮਿਲਾ ਕੇ 4 ਸਾਲ। ਔਰ ਗੁਨਾਹ ਕੌਣ ਕਰਦਾ ਪਿਆ? ਇੱਕ ਜੱਜ। ਜੇ ਜੱਜ ਇਸ ਤਰ੍ਹਾਂ ਦੇ ਗੁਨਾਹ ਕਰਦੇ ਔਰ ਉਹਨਾਂ ਨੂੰ ਇਸ ਤਰ੍ਹਾਂ ਦੀਆਂ ਮਾਮੂਲੀ ਸਜ਼ਾਵਾਂ ਦਿੱਤੀਆਂ ਗਈਆਂ ਤਾਂ ਇਹਦਾ ਮਤਲਬ ਹੈ ਕਿ ਦੂਜੇ ਚੋਰਾਂ ਨੂੰ ਤੁਸੀਂ ਹੱਲਾਸ਼ੇਰੀ ਦਿੰਦੇ ਹੋ ਕਿ ਕੱਖ ਨਹੀਂ ਇਹਨਾਂ ਮਾਮਲਾ। ਮਧੂ ਕੋੜਾ ਨੂੰ 3 ਸਾਲ ਦੀ ਕੈਦ। ਕਿੰਨਾ ਠੱਗੀ ਦਾ ਮਾਮਲਾ, ਕਿੰਨਾ ਘਪਲੇ ਦਾ ਮਾਮਲਾ? 1,86,000। ਔਰ ਇੱਕ ਮੋਬਾਈਲ ਸਨੈਚਰ ਨੂੰ ਕਿੰਨੀ ਕੈਦ ਹੈ? 5 ਸਾਲ। ਝੁੰਡ 'ਚ ਕੋਈ ਭੇਡ ਜਿਹੜੀ ਹੈ ਉਹ ਕੋਈ ਚੁੱਕ ਕੇ ਲੈ ਜਾਂਦਾ, ਉਹਦੀ ਸਜ਼ਾ ਜਿਹੜੀ ਉਹ ਵੀ 4-5 ਸਾਲ। ਸੋ ਇੱਥੇ ਇਹ ਜਿਹੜਾ ਕਾਨੂੰਨ ਆ ਉਹ ਕਿਤੇ ਨਾ ਕਿਤੇ ਕੁਝ ਕਮਜ਼ੋਰੀਆਂ ਦਾ ਸ਼ਿਕਾਰ ਹੋਇਆ ਜਾਪਦਾ। ਇਹਦਾ ਪੁਨਰ ਆਂਕਲਨ ਹੋਣਾ ਚਾਹੀਦਾ ਕਿ ਇਹੋ ਜਿਹੇ ਦੇਸ਼ ਦੇ ਵਿੱਚ ਜਿੱਥੇ ਹਰ ਪਾਸੇ ਕਰਪਸ਼ਨ ਦਾ ਬੋਲਬਾਲਾ, ਇੱਥੋਂ ਤੱਕ ਕਿ ਜੁਡੀਸ਼ਰੀ ਵੀ ਇਸ ਮਾਰ ਹੇਠ ਆ ਗਈ ਆ, ਉੱਥੇ ਇਹੋ ਜਿਹਾ ਕਮਜ਼ੋਰ ਕਾਨੂੰਨ ਉਹ ਘੜੀਸੀ ਫਿਰਨਾ ਮੇਰੇ ਖਿਆਲ ਦੇ ਨਾਲ ਤਰਕ ਸੰਗਤ ਨਹੀਂ ਹੈ, ਨਿਆਂ ਸੰਗਤ ਨਹੀਂ ਹੈ ਲੋਕਾਂ ਦੇ ਨਾਲ। ਇਸ ਕਾਨੂੰਨ ਨੂੰ ਦੁਬਾਰਾ ਥੋੜਾ ਜਿਹਾ ਅੰਕ ਲੈਣਾ ਚਾਹੀਦਾ। ਬਿਲਕੁਲ ਜੀ, ਕਾਨੂੰਨ ਦੇ ਰਾਖੇ ਹੀ ਦੇਖ ਲਓ ਕਿਸ ਤਰ੍ਹਾਂ ਘਪਲਾ ਕਰ ਰਹੇ ਆ। 19 ਸਾਲ ਇੱਕ ਫਾਈਲ ਨੂੰ ਲੱਗ ਗਿਆ ਤੇ ਅੱਗੇ ਜਿਸ ਤਰ੍ਹਾਂ ਤੁਸੀਂ ਦੱਸਿਆ ਆ
18-19 ਸਾਲ ਉਸ ਨੂੰ ਵੀ ਲੱਗ ਜਾਣਗੇ। ਤਾਂ ਅੱਗੇ ਆਪਾਂ ਪ੍ਰਭਦੀਪ ਗੈਂਗਸਟਰ ਦੀ ਪਤਨੀ ਦੀ ਜੇ ਗੱਲ ਕਰੀਏ ਤਾਂ ਉਸ ਨੂੰ ਮਿਲੇਗੀ ਪੁਲਿਸ ਸੁਰੱਖਿਆ। ਦੇਖੋ ਇਹ ਜਿਹੜੀ ਕੁੜੀ ਆ ਨਾ, ਇਹ ਵੀ ਸਾਡੇ ਇਲਾਕੇ ਦੀ ਹੈ, ਇੱਥੋਂ ਗਿੱਦੜਵੇ ਦੀ ਆ। ਉਹ ਜਿਹੜਾ ਮੁੰਡਾ ਜਿਹੜਾ ਮਰਿਆ ਉਹ ਵੀ ਸਾਡੇ ਇਲਾਕੇ ਦਾ, ਉਹ ਅਬੋਹਰ ਦਾ। ਇਹ ਦੋਨਾਂ ਨੇ ਵਿਆਹ ਕਰਵਾਇਆ ਸੀ। ਵੈਸੇ ਉਹਦੇ ਘਰ ਦੇ ਤੇ ਹੁਣ ਮੰਨਦੇ ਨਹੀਂ, ਕਹਿੰਦੇ ਜੀ ਵਿਆਹ ਹੋਇਆ ਨਹੀਂ, ਪਤਾ ਨਹੀਂ ਕੋਈ ਕਿੱਥੋਂ ਆ ਗਈ, ਪਰ ਅਸਲ ਦੇ ਵਿੱਚ ਇਹਨਾਂ ਦਾ ਵਿਆਹ ਹੋਇਆ ਸੀ। ਕੁੜੀ ਐਵੇਂ ਨਹੀਂ। ਹਾਂ, ਇਹ ਇੱਕ ਪੇਚ ਫਸਦਾ ਹੈ ਕਿ ਇਹਨਾਂ ਦੋਨਾਂ ਨੂੰ ਬੇਦਖਲ ਕੀਤਾ ਗਿਆ ਸੀਗਾ ਪਰਿਵਾਰ ਵੱਲੋਂ। ਬਾਅਦ ਦੇ ਵਿੱਚ ਇਹ ਚੰਡੀਗੜ੍ਹ ਰਹਿੰਦੇ ਰਹੇ। ਉਹ ਮੁੰਡਾ ਏਡਾ ਵੱਡਾ ਗੈਂਗਸਟਰ ਹੈ ਨਹੀਂ ਸੀਗਾ ਜਿੰਨਾ ਅਖਬਾਰਾਂ 'ਚ ਲਿਖਿਆ ਗਿਆ, ਜਿੰਨਾ ਪ੍ਰਚਾਰਿਆ ਗਿਆ। ਇਹ ਕੁੜੀ ਠੀਕ ਕਹਿੰਦੀ ਹੈ ਕਿ ਉਹ ਗੈਂਗਸਟਰ ਨਹੀਂ, ਕਿਉਂਕਿ ਛੋਟਾ ਮੋਟਾ ਚੋਰ ਸੀ ਔਰ ਉਹਨੂੰ ਬਹੁਤ ਸਾਰੇ ਮੇਰੇ ਵਰਗੇ ਜਾਤੀ ਤੌਰ ਤੇ ਜਾਣਦੇ ਕਿ ਉਹ ਕਿੱਡਾ ਕੁ ਵੱਡਾ ਗੈਂਗਸਟਰ। ਪਰ ਅੱਜ ਕੱਲ੍ਹ ਮਾਹੌਲ ਇਹੋ ਜਿਹਾ ਬਣਿਆ ਪਿਆ, ਕੋਈ ਦਾਤਨ ਚੋਰ ਵੀ ਫੜਿਆ ਜਾਵੇ ਉਹਨੂੰ ਵੀ ਕਹਿ ਦਿੰਦੇ ਆ ਕਿ ਗੈਂਗਸਟਰ। ਸਾਡਾ ਮੀਡੀਆ ਵੀ ਚੱਕ ਕੇ ਲਿਖ ਦਿੰਦਾ, ਸਾਡੇ ਪੁਲਿਸ ਵਾਲੇ ਤਾਂ ਉਹ ਤੋਂ ਪਹਿਲਾਂ ਹੀ ਤਿਆਰ ਹੁੰਦੇ ਉਹਦੇ ਮਾਮਲੇ 'ਚ, ਕਿਉਂਕਿ ਉਹਨਾਂ ਨੂੰ ਇਹਨਾਂ ਚੀਜ਼ਾਂ ਦੇ ਨਾਲ ਅੱਗੇ ਤਰੱਕੀਆਂ ਛਲਕੀਆਂ। ਹੁਣ ਇਸ ਕੁੜੀ ਨੇ ਫੇਰ ਆ ਕੇ ਸਭ ਰੱਖੀ ਬਠਿੰਡਾ ਪ੍ਰੈਸ ਕਲੱਬ ਦੇ ਵਿੱਚ ਕਿ ਆਹ ਦੇਖੋ, ਜੋ ਉਹਨਾਂ ਦੇ ਘਰ ਦੇ ਕਹਿੰਦੇ ਆ ਕਿ ਮੇਰੀ ਇਹਦੇ ਨਾਲ ਸ਼ਾਦੀ, ਆਹ ਫੋਟੋਗ੍ਰਾਫਸ, ਆਹ ਗੁਰਦੁਆਰੇ ਦਾ ਮੈਰਿਜ ਸਰਟੀਫਿਕੇਟ। ਤਾਂ ਇਸ ਆਧਾਰ ਤੇ ਫਿਰ ਇਹਨੇ ਇੱਕ ਚਿੱਠੀ ਵੀ ਲਿਖੀ ਹੈ DIG ਬਠਿੰਡਾ ਜ਼ੋਨ। ਸੋ ਸ਼ੀਨਾ ਸਾਹਿਬ ਨੇ ਉੱਥੋਂ ਦੇ DIG, ਉਹਨਾਂ ਨੇ ਇਸ ਗੱਲ ਨੂੰ ਪ੍ਰਵਾਨ ਕਰ ਲਿਆ। ਉਹ ਕਹਿੰਦੇ ਕਿ ਠੀਕ ਹੈ, ਤੂੰ ਜਿਹੜੀਆਂ ਉਹਦੀਆਂ ਅੰਤਮ ਰਸਮਾਂ ਨੇ ਜੋ ਭੋਗ ਪੈਣਾ, ਤੂੰ ਉਹਦੇ 'ਚ ਸ਼ਾਮਲ ਹੋ ਸਕਦੀ ਹੈ ਤੇ ਪੁਲਿਸ ਸੁਰੱਖਿਆ ਦੇ ਵਿੱਚ। ਕਿਉਂਕਿ ਇਹਨੇ ਕਿਹਾ ਸੀਗਾ ਕਿ ਦੇਖੋ ਮੇਰਾ ਪਤੀ ਸੀਗਾ, ਸੰਸਕਾਰ ਦੇ ਮੌਕੇ ਵੀ ਮੈਨੂੰ ਨਹੀਂ ਜਾਣ ਦਿੱਤਾ ਗਿਆ, ਹੁਣ ਘੱਟੋ ਘੱਟ ਭੋਗ ਦੇ ਮੌਕੇ ਤੇ ਤਾਂ ਮੈਨੂੰ ਜਾਣ ਦਿਓ ਔਰ ਮੈਨੂੰ ਪੁਲਿਸ ਸਿਕਿਉਰਿਟੀ ਦਿੱਤੀ ਜਾਣੀ ਚਾਹੀਦੀ ਹੈ ਤਾਂ ਕਿ ਮੈਂ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਕੇ ਆਪਣੇ ਪਤੀ ਦੀਆਂ ਅੰਤਮ ਰਸਮਾਂ 'ਚ ਸ਼ਾਮਲ ਹੋ ਸਕਾਂ। ਹੁਣ ਇਹਨਾਂ ਨੇ ਕਿਹਾ ਕਿ ਦੇਖੋ ਤੁਹਾਡਾ ਭਰਾ ਜਿਹੜਾ ਉਹ ਵੀ ਪੁਲਿਸ ਮਹਿਕਮੇ, ਅਸੀਂ ਉਹਨੂੰ ਨਾਲ ਭੇਜਾਂਗੇ। ਦੂਸਰਾ ਜਿਹੜਾ ਫਾਜ਼ਿਲਕਾ ਦਾ DSP ਹੈ, ਅਸੀਂ ਉਹਨੂੰ ਟੈਲੀਫੋਨ ਕਰਾਂਗੇ, ਉਹਨੂੰ ਸੂਚਨਾ ਦੇ ਦੇਵਾਂਗੇ, ਉਹ ਤੁਹਾਨੂੰ ਸਿਕਿਉਰਿਟੀ ਉੱਥੇ ਮੁਹੱਈਆ ਕਰਵਾ ਦੇਵੇਗਾ। ਇਸ ਕੁੜੀ ਦਾ ਭਰਾ ਹੈ ਜਿਹੜਾ ਉਹ ਵੀ ਪੁਲਿਸ ਆ। ਹੁਣ ਜਾਪਦਾ ਇਹ ਆ ਕਿ ਇਹ ਜਿਹੜੀ ਅੰਤਮ ਰਸਮਾਂ ਦੀ ਸਾਰੀ ਪ੍ਰਕਿਰਿਆ ਪੂਰੀ ਹੋਣੀ ਆ 24, ਇਹ ਕੁੜੀ ਉੱਥੇ ਜਾਏਗੀ ਔਰ ਪੁਲਿਸ ਸਿਕਿਉਰਿਟੀ ਇਹਦੇ ਨਾਲ ਹੋਊਗੀ। ਪਰ ਇਹਦੇ ਵਿੱਚ ਜਦੋਂ ਅਸੀਂ ਗੌਰ ਨਾਲ ਦੇਖਦੇ ਹਾਂ ਨਾ ਕਿ ਮਸਲਾ ਕੀ ਆ, ਮਸਲਾ ਕੁੱਲ ਮਿਲਾ ਕੇ ਨਾ ਪ੍ਰਭਦੀਪ ਦਾ ਨਾ ਇਸ ਸਮੇਂ ਉਹਦੀ ਪਤਨੀ ਦਾ ਅਸਲ ਦੇ ਵਿੱਚ ਮਾਮਲਾ ਵਿੱਚ ਵਿਚਾਲੇ ਪੈਲੀ ਦਾ। ਉਹ ਮੁੰਡਾ ਮਰ ਗਿਆ, ਮੁੰਡੇ ਦਾ ਪਿਓ ਹੈ ਨੀਗਾ, ਨਾ ਕੋਈ ਉਹਦਾ ਭਰਾ, ਮਾਂ ਇਕੱਲੀ ਹੈ। ਉਹਦੀ 5-6 ਕਿੱਲੇ ਜ਼ਮੀਨ ਹੈ ਬਿਲਕੁਲ ਸ਼ਹਿਰ ਦੇ ਲਾਗੇ, ਜਿਹੜੀ ਕਰੋੜਾਂ ਰੁਪਏ। ਹੁਣ ਉਸ ਜ਼ਮੀਨ ਨੂੰ ਲੈ ਕੇ ਕੋਈ ਇਸ ਗੱਲ ਨੂੰ ਲੈ ਕੇ ਚਿੰਤਨ ਨਹੀਂ ਕਰਦਾ ਪਿਆ ਕਿ ਉਹ ਮੁੰਡਾ ਇੰਨੀ ਛੋਟੀ ਉਮਰ ਦੇ ਵਿੱਚ 24-25 ਵਰ੍ਹਿਆਂ ਦੀ ਉਮਰ 'ਚ ਇਸ ਰਸਤੇ ਕਾਹਤੋਂ ਪਿਆ ਸੀਗਾ, ਕਿਉਂ ਇਸ ਰਸਤੇ ਤੇ ਪਏ ਨੂੰ ਉਹਨੂੰ ਅਸੀਂ ਵਾਪਸ ਨਹੀਂ ਲਿਆ ਸਕੇ। ਕੋਈ ਇਹਨਾਂ ਚੀਜ਼ਾਂ ਨੂੰ ਨਹੀਂ ਚਿੰਤਨ ਦਾ ਵਿਸ਼ਾ ਬਣਾ ਰਿਹਾ। ਰੌਲਾ ਸਿਰਫ ਤੇ ਸਿਰਫ ਉਸ 5 ਕਿੱਲੇ ਭੋਏ ਦੇ ਟੁਕੜੇ ਦਾ, ਜਿਹਨੂੰ ਲੈ ਕੇ ਸਾਰਾ ਬਵਾਲ ਮਚ। ਹੁਣ ਇੱਕ ਕੁੜੀ ਦਾ ਕੇਸ ਇਸ ਕਰਕੇ ਕਮਜ਼ੋਰ ਆ ਕਿਉਂਕਿ ਇੱਕ ਤੇ ਉਹਨਾਂ ਨੇ ਬੇਦਖਲ ਕੀਤਾ ਗਿਆ, ਦੂਸਰਾ ਬੱਚਾ ਕੋਈ। ਪਰ ਫਿਰ ਵੀ ਜੇ ਹੁਣ ਇਹਨੇ ਲੜਾਈ ਲੜਨੀ ਹੈ ਤੇ ਬਠਿੰਡੇ ਨੂੰ ਪ੍ਰੈਸ ਕਾਨਫਰੰਸਾਂ ਕਰਨ ਦੀ ਜ਼ਰੂਰਤ ਨਹੀਂ ਹੈ। ਅਸਲ ਦੇ ਵਿੱਚ ਇਹਦਾ ਨਿਪਟਾਰਾ ਜਿਹੜਾ ਉਹ ਹੋਣਾ ਫਾਜ਼ਿਲਕਾ ਜ਼ਿਲ੍ਹੇ 'ਚ ਜਾ ਕੇ, ਜਿੱਥੋਂ ਦਾ ਪ੍ਰਭਦੀਪ ਰਹਿਣ ਵਾਲਾ ਸੀ। ਸੋ DC ਤੇ ਉੱਥੇ ਜਾਊਗੀ। ਹੁਣ ਅੱਗੇ ਦੀ ਲੜਾਈ ਜਿਹੜੀ ਉਹ ਉੱਥੇ ਜਾ ਕੇ ਸ਼ੁਰੂ। ਪਰ ਕੁੱਲ ਮਿਲਾ ਕੇ ਜੇ ਦੇਖੀਏ ਇਸ ਕਹਾਣੀ ਦਾ ਸਿੱਟਾ ਇਹੋ ਨਿਕਲਦਾ ਕਿ ਉਹ ਮਰ ਗਿਆ ਮੁੰਡਾ, ਕਿਸੇ ਵੀ ਤਰੀਕੇ ਮਰ ਗਿਆ ਜਾਂ ਮਾਰਤਾ, ਜੋ ਮਰਜ਼ੀ ਹੈ। ਪਰ ਜਿਹੜੀ ਪਿੱਛੇ ਹੁਣ ਖਿੱਚਾਤਾਣ ਆ, ਖਿੱਚਾਤਾਣ ਉਹਦੀ ਜ਼ਮੀਨ ਨੂੰ ਲੈ ਕੇ। ਇੱਕ ਕਹਿੰਦਾ ਕਿ ਮੇਰੇ ਹਿੱਸੇ ਆ ਜਾਵੇ, ਇੱਕ ਕਹਿੰਦਾ ਕਿ ਮੇਰਾ ਵੀ ਹਿੱਸਾ ਬਣਦਾ। ਔਰ ਕੁੜੀ ਨੇ ਕੱਲ ਜਿਹੜੀ ਦਰਖਾਸਤ ਭੇਜੀ ਹੈ DIG ਨੂੰ, ਉਹਦੇ ਵਿੱਚ ਇਹਨੇ ਮੈਂਸ਼ਨ ਵੀ ਕੀਤਾ ਕਿ ਜਿੰਨਾ ਵੀ ਸੰਪੱਤੀ 'ਚ ਹਿੱਸਾ ਬਣਦਾ ਮੇਰਾ ਉਹ ਦਿੱਤਾ ਜਾਵੇ, ਮੇਰਾ ਦਬਾਇਆ ਜਾਵੇ। ਜੀ ਤੇ ਮਿੰਟੂ ਜੀ ਆਪਾਂ ਇੱਕ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਅਸੀਂ ਵਾਪਸ ਆਉਂਦੇ ਹਾਂ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਦਾ ਇੱਕ ਵਾਰੀ ਫਿਰ ਸਵਾਗਤ ਕਰਦੇ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਖਬਰ ਤੇ ਨਜ਼ਰ ਪ੍ਰੋਗਰਾਮ ਹੈ ਜਿਸ ਦੇ ਵਿੱਚ ਸਾਡੇ ਨਾਲ ਜੁੜੇ ਹੋਏ ਨੇ ਮਿੰਟੂ ਗੁਰਸਰੀਆ ਜੀ। ਉਹਨਾਂ ਦੇ ਨਾਲ ਖਬਰਾਂ ਕਰਦੇ, ਉਹਨਾਂ ਤੋਂ ਪੁੱਛਦੇ ਹਾਂ ਕਿ ਪੰਜਾਬ ਭਾਰਤ ਦੇ ਵਿੱਚ ਕੀ ਕੁਛ ਵਾਪਰਿਆ ਆ। ਖਬਰਾਂ ਵੱਲ ਚੱਲਾਂਗੇ। ਕੁਛ ਖਬਰਾਂ ਕਰਕੇ ਤੁਹਾਡੀਆਂ ਕਾਲਸ ਹੋਣਗੀਆਂ। 4082725200 ਸਟੂਡੀਓ ਦਾ ਫੋਨ ਨੰਬਰ ਆ। ਤੁਹਾਡਾ ਇੱਕ ਵਾਰੀ ਫਿਰ ਸਵਾਗਤ ਹੈ ਜੀ। ਹਾਂਜੀ, ਅੱਗੇ ਅਕਾਲੀਆਂ ਦੇ ਧਰਨੇ ਤੇ ਜਾਟਾਂ ਦੇ ਅੰਦੋਲਨਾਂ ਦੀ ਹੁਣ ਇਕੱਠੀਆਂ ਸੁਣਵਾਈ ਹੋਊਗੀ। ਦੇਖੋ ਇੱਧਰ ਜੱਟ ਤੇ ਉਧਰ ਜਾਟ ਇਕੱਠੇ ਕਰ ਦਿੱਤੇ ਗਏ, ਕਹਿੰਦੇ ਕਲਾਬੀ ਐਵੇਂ ਵੱਖੋ ਵੱਖਰੇ ਕਾਤੋਂ। ਅਸਲ ਦੇ ਵਿੱਚ ਚੱਕਰ ਕੀ ਆ ਕਿ ਹਾਈ ਕੋਰਟ ਜਿਹੜਾ ਜਾਟ ਐਜੀਟੇਸ਼ਨ ਹੋਇਆ ਸੀ, ਉਸ ਐਜੀਟੇਸ਼ਨ ਦੇ ਦੌਰਾਨ ਉਹਨਾਂ ਨੇ ਜੋ ਹਿੰਸਾ ਫੈਲਾਈ ਸੀ, ਨੁਕਸਾਨ ਕੀ ਲੋਕਾਂ ਦਾ ਕਾਣ ਕੀ ਸੀਗਾ, ਉਹਦੇ ਖਰਚੇ ਦੀ ਭਰਪਾਈ ਨੂੰ ਲੈ ਕੇ ਉੱਥੇ ਚੱਲਦਾ ਹੈ। ਹੁਣ ਉਸ ਸੁਣਵਾਈ ਦੇ ਦੌਰਾਨ ਹੀ ਅਕਾਲੀਆਂ ਦਾ ਜਿਹੜਾ ਧਰਨਾ ਲੱਗਾ ਸੀ, ਉਸ ਧਰਨੇ ਦੀ ਸੁਣਵਾਈ ਵੀ ਸਮਾਨਾਂਤਰ ਚੱਲਦੀ। ਉਹਨਾਂ ਨੇ ਕਿਹਾ ਕਿ ਮਸਲਾ ਇੱਕੋ ਜਿਹਾ ਹੀ ਆ,
ਤਾਂ ਫਿਰ ਦੋਨਾਂ ਨੂੰ ਕਲੱਬ ਕਰਕੇ ਦੋਵੇਂ ਚੀਜ਼ਾਂ ਜਿਹੜੀਆਂ ਉਹ ਇਕੱਠੇ ਰੂਪ ਦੇ ਵਿੱਚ ਹੁਣ ਗਾਂ ਤੋਂ ਔਰ ਤਰੀਕ ਵੀ ਅਗਲੀ ਜਿਹੜੀ ਸੁਣਵਾਈ ਦੀ ਪਾਈ ਹੈ ਉਹ ਇਹਨਾਂ ਦੀ ਇਕੱਠਿਆ। ਹੁਣ ਇਹਦੇ 'ਚ ਅੱਗੇ ਜਾ ਕੇ ਨੁਕਸਾਨ ਅਕਾਲੀਆਂ ਦਾ ਹੋ, ਕਿਉਂਕਿ ਦੇਖੋ ਜਿਹੜਾ ਜਾਟ ਐਜੀਟੇਸ਼ਨ ਵਾਲਾ ਮਸਲਾ ਉਹਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀ। ਉਦੋਂ ਤੇ ਇੱਕ ਅਨੁਮਾਨ ਇਹ ਲਾਇਆ ਜਾਂਦਾ ਸੀਗਾ ਕਿ 30,000 ਤੋਂ ਲੈ ਕੇ 40,000 ਕਰੋੜ ਰੁਪਈਏ ਤੱਕ ਦਾ ਨੁਕਸਾਨ ਹੋਇਆ ਕੁੱਲ ਮਿਲਾ ਕੇ ਸਾਰਾ ਓਵਰਆਲ। ਤਾਂ ਜੇ ਉਹ ਨੁਕਸਾਨ ਜਿਹੜਾ ਪਾਇਆ ਜਾਂਦਾ ਔਰ ਜਿਹਦੀ ਕਿ ਉਮੀਦ ਆ, ਕਿਉਂਕਿ ਇਹਨਾਂ ਨੇ ਹਰਿਆਣਾ ਸਰਕਾਰ ਨੂੰ ਬਹੁਤ ਲੰਮਾ ਸਮਾਂ ਪਹਿਲਾਂ ਹੀ ਕਹਿਤਾ ਸੀਗਾ ਕਿ ਜਿਹੜੇ ਜਾਟ ਆ ਉਹਨਾਂ ਦੇ ਜਿਹੜੇ ਵੱਡੇ ਵੱਡੇ ਆਗੂ ਆ ਉਹਨਾਂ ਆਗੂਆਂ ਦੀਆਂ ਤੁਸੀਂ ਜਾਇਦਾਦਾਂ ਦੀਆਂ ਲਿਸਟਾਂ ਬਣਾਓ ਕਿ ਕਿਹਦੇ ਕੋਲ ਕੁਛ ਆ। ਹਰਿਆਣਾ ਸਰਕਾਰ ਨੇ, ਹਾਲਾਂਕਿ ਹਰਿਆਣਾ ਸਰਕਾਰ ਹੁਣ ਉੱਥੇ ਡੰਗ ਟਪਾਉਂਦੀ ਪਈ ਆ। ਉਹਨੂੰ ਇਹ ਲੱਗਦਾ ਕਿ 2 ਸਾਲ ਅਸੀਂ ਖਿੱਚ ਕੇ ਲੈ ਆਂਦੇ ਆ, ਜੇ ਅਸੀਂ ਸਾਲ 1.5 ਸਾਲ ਹੋਰ ਕੱਢ ਲੈਂਦੇ ਹਾਂ ਸਾਡੀ ਬੇੜੀ ਪਾਰ ਹੋ ਜਾਏ ਇਲੈਕਸ਼ਨ। ਜੇ ਅਸੀਂ ਇਹ ਸਾਰੀਆਂ ਰਿਪੋਰਟਾਂ ਬਣਾ ਕੇ ਹਾਈ ਕੋਰਟ 'ਚ ਪੇਸ਼ ਕਰ ਦਿੰਦੇ ਹਾਂ ਤੇ ਹਾਈ ਕੋਰਟ ਇਹਨਾਂ ਨੂੰ ਇਹ ਹਰਜਾਨਾ ਠੋਕ ਦਿੰਦੀ ਹੈ ਕਿ ਤੁਹਾਡੀਆਂ ਜਾਇਦਾਦਾਂ ਕੁਰਕ ਕਰਕੇ ਤੁਹਾਡੇ ਤੋਂ ਅਸੀਂ ਰੂਲ ਕਰਾਂਗੇ ਤੇ ਜਾਟਾਂ ਨੇ ਸਾਡੀ ਸਰਕਾਰ ਨਹੀਂ ਚੱਲਣ ਦੇਣੀ, ਉਲਟਾ ਅਗਾਂਹ ਤੋਂ ਸਾਡੀ ਸਰਕਾਰ ਇੱਥੇ ਬਣਨੀ। ਇਸ ਕਰਕੇ ਹਰਿਆਣਾ ਸਰਕਾਰ ਦੀ ਜਿਹੜੀ ਕਲਮ ਆ ਉਹ ਇਸ ਤਰ੍ਹਾਂ ਤੁਰਦੀ ਪਈ ਹੈ ਜਿਵੇਂ ਕਾਂ ਪਾਥੀਆਂ ਤੇ ਤੁਰਦਾ ਪਿਆ, ਟਿਚਕ। ਹੁਣ ਹਾਈ ਕੋਰਟ ਨੇ ਸਾਫ਼ ਇਹਨਾਂ ਨੂੰ ਸੰਕੇਤ ਦਿੱਤੇ ਇਸ ਤਰ੍ਹਾਂ ਨਹੀਂ ਚੱਲ ਸਕਦੇ, ਛੇਤੀ ਤੋਂ ਛੇਤੀ ਸਾਨੂੰ ਇਹਨਾਂ ਦੀਆਂ ਜਾਇਦਾਦਾਂ ਦਾ ਬਿਊਰੋ। ਤਾਂ ਹੁਣ ਦੇਖੋ ਜਿੱਦਾਂ ਉਧਰਲੇ ਪਾਸੇ ਸਖਤਾਈ ਦਿਖਾਈ, ਮੈਂ ਨਹੀਂ ਸਮਝਦਾ ਕਿ ਏਡਾ ਵੱਡਾ ਨੁਕਸਾਨ ਦਾ ਹਰਜਾਨਾ ਜਿਹੜਾ ਉਹ ਅਕਾਲੀਆਂ ਨੂੰ ਵੀ ਠੁੱਕ ਜਾਏਗਾ, ਪਰ ਉਹਦੇ 'ਚ ਇਹ ਆ ਕਿ ਜਿਸ ਤਰੀਕੇ ਦੀ ਸਖਤਾਈ ਉੱਥੇ ਹਾਈ ਕੋਰਟ ਜਾਟ ਐਜੀਟੇਸ਼ਨ ਦੇ ਵਿਰੁੱਧ ਦਿਖਾਏਗਾ, ਖਾਸ ਤੌਰ ਤੇ ਮੁਰਥਲ ਕਾਂਡ ਨੂੰ ਲੈ ਕੇ ਤੇ ਤੁਹਾਨੂੰ ਪਤਾ ਹੀ ਹੈ ਕਿ ਹਾਈ ਕੋਰਟ ਸ਼ੁਰੂ ਤੋਂ ਬਹੁਤ ਸਖਤ ਰਵੱਈਆ ਰੱਖਦਾ। ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਉਹੀ ਸਖਤ ਰਵੱਈਆ ਫਿਰ ਇਹਨਾਂ ਤੇ ਵੀ ਰੱਖਿਆ ਜਾਏਗਾ, ਕਿਉਂਕਿ ਨੁਕਸਾਨ ਦੀਆਂ ਖਬਰਾਂ ਇੱਧਰੋਂ ਵੀ ਕਿਸੇ ਸਟੂਡੈਂਟ ਦਾ ਨੁਕਸਾਨ ਹੋਇਆ, ਕਿਸੇ ਬੇਰੁਜ਼ਗਾਰ ਦਾ ਨੁਕਸਾਨ ਹੋਇਆ। ਸੋ ਨੁਕਸਾਨ ਥੋੜਾ ਬਹੁਤ ਜਿਹੜਾ ਹੋਇਆ ਹੀ ਆ, ਪਰ ਉਹ ਨੁਕਸਾਨ ਇਕੱਲਾ ਪੈਸੇ ਦਾ ਹੀ ਨਹੀਂ ਹੋਏਗਾ, ਉਹਦੇ 'ਚ ਇਹਨਾਂ ਦਾ ਸਿਆਸੀ ਨੁਕਸਾਨ ਵੀ ਹੋ ਜੇ ਕੱਲ ਨੂੰ ਕੋਈ ਕਾਨੂੰਨੀ ਫੈਸਲਾ ਫਸ ਜਾਂਦਾ। ਸੋ ਇਸ ਕਰਕੇ ਹੁਣ ਇਹ ਦਿਲਚਸਪ ਜੀ ਇਹ ਸਥਿਤੀ ਬਣ ਗਈ ਹੈ ਇਸ ਕਾਨੂੰਨੀ ਨੁਕਤੇ ਦੀ ਕਿ ਇਹ ਮਾਮਲਾ ਹਰਿਆਣੇ ਔਰ ਪੰਜਾਬ ਦਾ ਜਿਹੜਾ ਕਿ ਆਪਸ ਦੇ ਵਿੱਚ ਇਹਨਾਂ ਦਾ ਰਿਸ਼ਤਾ ਉਹ 751 ਵਾਲਾ, ਇਹਨਾਂ ਦੋਨਾਂ ਸਟੇਟਾਂ ਦੀਆਂ ਪਾਣੀ ਦੇ ਮੁੱਦੇ ਨੂੰ ਲੈ ਕੇ ਲਾਲ ਝੰਡੀਆਂ ਰਹਿੰਦੀਆਂ, ਪਰ ਇਸ ਮੁੱਦੇ ਤੇ ਹਾਈ ਕੋਰਟ ਨੇ ਇਹਨਾਂ ਦੋਵਾਂ ਨੂੰ ਜੁੱਟ ਕਰ ਦਿੱਤਾ। ਜਿਵੇਂ ਤੁਸੀਂ ਕਈ ਵਾਰ ਦੇਖਿਆ ਹੋਣਾ ਕਿ ਇੱਕੋ ਹੱਥ ਕੜੀ 'ਚ 2 ਬੰਦੇ ਹੁੰਦੇ, ਦੋਵਾਂ ਦੇ ਗੁੱਟ ਹੁੰਦੇ, ਇੱਕ ਗੁੱਟ ਉਹਦਾ ਹੁੰਦਾ, ਇੱਕ ਗੁੱਟ ਉਹਦਾ ਹੁੰਦਾ, ਉਹਨੂੰ ਕਹਿੰਦੇ ਜੁੱਟ ਕਰ ਦੇਣਾ। ਸੋ ਏਦਾਂ ਇਹਨਾਂ ਨੂੰ ਵੀ ਜੁੱਟ ਕਰ ਦਿੱਤਾ ਗਿਆ, ਬੇਸ਼ੱਕ ਬਣਦੀ ਹੈ ਜਾਂ ਨਹੀਂ ਬਣਦੀ ਉਸ ਗੱਲ ਦੀ ਉਹਨਾਂ ਨੇ ਕੋਈ ਪਰਵਾਹ ਨਹੀਂ ਕੀਤੀ। ਸੋ ਦੇਖਦੇ ਹਾਂ ਕਿ ਅੱਗੇ ਇਹ ਜੁੱਟ ਕੀਤਿਆਂ 'ਚੋਂ ਕਲੀ ਜੁੱਟ ਕਿੱਦਾਂ ਹੁੰਦਾ, ਕਲੀ ਕਿਹਦੇ ਹਿੱਸੇ ਆਉਂਦੀ ਔਰ ਜੁੱਟ ਕਿਹਦੇ ਹਿੱਸੇ ਜੀ। ਉਹ ਤਾਂ ਆਉਣ ਵਾਲਾ ਟਾਈਮ ਜੀ ਇਹ ਦੱਸੂਗਾ। ਇਹ ਬਹੁਤ ਵੱਡਾ ਮਨੁੱਖਤਾ ਦੇ ਨਾਲ ਸੀ ਜਿਹੜਾ ਮੂਰਥਲ ਕਾਂਡ ਦੀ ਤੁਸੀਂ ਗੱਲ ਕੀਤੀ ਆ ਕਿ ਉਹ ਅਜੇ ਤੱਕ ਤੁਰਿਆ ਫਿਰਦਾ। ਤਾਂ ਅੱਗੇ ਆਪਾਂ ਗੱਲ ਕਰਦੇ ਹਾਂ ਜੇਲ੍ਹ ਦੇ ਵਿੱਚ ਮੀਟਿੰਗਾਂ ਕਰਨ ਦੇ ਮਾਮਲੇ 'ਚ 24 ਖਿਲਾਫ ਦੋਸ਼, ਜਿਹੜਾ 24 ਖਿਲਾਫ ਦੋਸ਼ ਤੈਅ ਹੋਇਆ ਉਹਦੇ 'ਚ ਸ਼ਿਵ ਲਾਲ ਡੋਡਾ ਉਰਫ ਸ਼ੋਲੀ ਜਿਹੜਾ ਕਿ ਭੀਮ ਤਾਂਕ ਹੱਤਿਆਕਾਂਡ ਦਾ ਮੁਲਜ਼ਮ ਦੇ ਉਹ ਔਰ ਨਾਲ ਉਸ ਜੇਲ੍ਹ ਦਾ ਜਿਹੜਾ ਡਿਪਟੀ ਸੁਪਰੀਡੈਂਟ ਹੈ, ਕਿਉਂਕਿ ਸਬ ਜੇਲ੍ਹਾਂ ਦੇ ਵਿੱਚ ਸੁਪਰੀਡੈਂਟ ਨਹੀਂ ਹੁੰਦੇ, ਡਿਪਟੀ ਸੁਪਰੀਡੈਂਟ ਹੁੰਦੇ ਆ ਯਾਨੀ DSP। ਤਾਂ ਉਹ ਜਿਹੜਾ ਡਿਪਟੀ ਸੁਪਰੀਡੈਂਟ ਸੀਗਾ ਮੌਕੇ ਤੇ, ਇਹ 2 ਔਰ ਜਿਹੜੇ ਨਾਲ ਇਹਨਾਂ ਦੇ 22 ਹੋਰ ਸੀ, ਇਹਨਾਂ 24 ਬੰਦਿਆਂ ਤੇ ਅੱਜ ਅਦਾਲਤ 'ਚ ਦੋਸ਼ ਤੈਅ ਕਰਦੇ ਪਏ। ਦੋਸ਼ ਤੈਅ ਦਾ ਮਤਲਬ ਕੀ ਹੁੰਦਾ? ਦੋਸ਼ ਤੈਅ ਦਾ ਮਤਲਬ ਹੁੰਦਾ ਕਿ ਜਾਂਚ ਪੜਤਾਲ ਦੇ ਦੌਰਾਨ ਜੋ ਵੀ ਚਲਾਨ ਤਿਆਰ ਕੀਤਾ ਗਿਆ ਉਹਦੇ 'ਚ ਇਹ ਮਾਮਲਾ ਜਿਹੜਾ ਉਹ ਸਹੀ ਪਾਇਆ ਗਿਆ। ਤੁਹਾਨੂੰ ਯਾਦ ਹੋਣਾ ਜਿੱਦਣ ਪੰਜਾਬ ਦੀਆਂ ਅਸੈਂਬਲੀ ਚੋਣਾਂ ਦਾ ਐਲਾਨ ਹੋਇਆ ਸੀਗਾ, ਠੀਕ ਉਸੇ ਸ਼ਾਮ ਚੋਣ ਕਮਿਸ਼ਨ ਦੀ ਸ਼ਿਕਾਇਤ ਤੇ, ਕਿਉਂਕਿ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਸੀਗੀ ਜਾਖੜਾ ਨੇ ਔਰ ਚੋਣ ਕਮਿਸ਼ਨ ਨੇ ਜਿਹੜੀ ਇਹਦੀ ਸ਼ਿਕਾਇਤ ਕੀਤੀ ਸੀ ਪ੍ਰਸ਼ਾਸਕੀ ਅਧਿਕਾਰੀਆਂ ਨੂੰ ਕਿ ਤੁਹਾਡੇ ਜ਼ਿਲ੍ਹੇ ਦੇ ਵਿੱਚ ਆਹ ਸਭ ਕੁਝ ਚੱਲਦਾ ਪਿਆ। ਤਾਂ ਉਸ ਸਮੇਂ ਦੀ ਜਿਹੜੀ DC ਸੀਗੀ, ਉਹਦਾ ਨਾਮ ਬੀਬੀ ਸ਼ਕਾਲੀਆ ਸ਼ਾਇਦ, ਉਸ ਬੀਬੀ ਨੇ ਜਾ ਕੇ ਰੇਡ ਮਾਰੀ ਸੀਗੀ ਔਰ ਜੇਲ੍ਹ ਦੇ ਵਿੱਚ ਬਾਕਾਇਦਾ ਇੱਕ ਮੀਟਿੰਗ ਹਾਲ ਬਣਿਆ ਹੋਇਆ ਸੀਗਾ ਜਿਹਦੇ 'ਚ ਅਕਾਲੀ ਲੀਡਰ ਜਾ ਕੇ ਉੱਥੇ ਸ਼ਿਵਲਾਲ ਡੋਡੇ ਦੇ ਨਾਲ ਮੀਟਿੰਗ ਕਰਦੇ ਪਏ ਸੀ, ਕਿਉਂਕਿ ਸ਼ਿਵਲਾਲ ਡੋਡੇ ਨੇ ਅਬੋਹਰ ਅਸੈਂਬਲੀ ਹਲਕੇ 'ਚ ਇਲੈਕਸ਼ਨ ਲੜਨਾ ਸੀ ਔਰ ਸੁਨੀਲ ਜਾਖੜ ਨੂੰ ਇਹ ਖਤਰਾ ਸੀਗਾ ਕਿ ਜੇ ਸੁਨੀਲ ਜਾਖੜ ਦੇ ਮੁਕਾਬਲੇ ਇਹ ਸ਼ਿਵਲਾਲ ਡੋਡਾ ਆ ਗਿਆ ਤਾਂ ਰਸਤਾ ਔਖਾ ਹੋ ਜਾਣਾ। ਹੁਣ ਜਦੋਂ ਇਹਨਾਂ ਨੂੰ ਫੜ ਲਿਆ ਗਿਆ ਉਸ ਤੋਂ ਬਾਅਦ ਇਹ ਮਾਮਲਾ ਦਰਜ ਹੋਇਆ। ਹੁਣ ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਇਹਨਾਂ ਦੀ ਜਿਹੜੀ ਇਹ ਮੀਟਿੰਗ ਫੜੀ ਗਈ ਸੀਗੀ ਉਹ ਅੱਜ ਤੋਂ 10-11 ਮਹੀਨੇ ਪਹਿਲਾਂ ਦੀ ਫੜੀ ਗਈ। ਹੁਣ ਇਹ ਜਿਹੜਾ ਇਹਨਾਂ ਨੇ ਦੋਸ਼ ਪੱਤਰ ਇਹਨਾਂ ਦਾ ਐਡ ਕਰ ਦਿੱਤਾ ਹੈ
ਉਹ 10-11 ਮਹੀਨੇ ਤੱਕ ਇਹ ਬਣਦਾ ਰਿਹਾ, ਪਤਾ ਨਹੀਂ ਸੋਚਦੇ ਰਹੇ ਜਾਂ ਬਣਦਾ ਰਿਹਾ ਜਾਂ ਉਹਨੂੰ ਰੋਕਿਆ ਗਿਆ। ਪਰ ਹੁਣ ਜਦੋਂ ਦੋਸ਼ ਤੈਅ ਹੋ ਗਿਆ, ਇਹਦੇ ਵਿੱਚ ਅਕਾਲੀ ਦਲ ਦੇ ਕੁਝ ਲੀਡਰ ਜਿਹੜੇ ਆ ਹੋਰ ਵੀ ਹਰੇ ਜਾਣਗੇ। ਉਦਾਂ ਇਹ ਬੜੀ ਵੈਸੇ ਨਾ ਵਿਚਿੱਤਰ ਜੀ ਗੱਲ ਆ ਕਿ ਇਹ ਜਿਹੜੇ ਜਾਖੜ ਸਾਹਿਬ ਹੋ ਰਹੀ ਸੀਗੇ, ਮੀਟਿੰਗਾਂ ਦੀਆਂ ਸ਼ਿਕਾਇਤਾਂ ਕਰਕੇ ਤੇ ਮੀਟਿੰਗਾਂ ਫੜਾਉਂਦੇ ਰਹੇ, ਪਰ ਜਦੋਂ ਇਹ ਸਰਕਾਰ ਦੇ ਵਿੱਚ ਆ ਗਏ, ਇਹਨਾਂ ਨੇ ਕੀ ਕੀਤਾ, ਇਹ ਜਿਹੜਾ ਸ਼ਿਵਲਾਲ ਡੋਡਾ ਸੀਗਾ, ਇਹਨੇ ਇੱਕ ਇੱਥੇ ਬਹੁਤ ਵੱਡਾ ਠੱਗ, ਉਹ ਜੇਲ੍ਹ ਦੇ ਵਿੱਚ ਗ੍ਰਿਫਤਾਰ ਹੋਇਆ ਪਿਆ ਸੀਗਾ, ਵੈਸੇ ਬਾਹਰ ਸੰਗੀ ਸਾਥੀ ਸੀ ਇੱਕ ਦੂਜੇ ਦੇ, ਉਹਨੂੰ ਕੁੱਟ ਦਿੱਤਾ ਇਹਨਾਂ ਨੇ। ਨੀਰਜ ਉਹਦਾ ਨਾਮ ਸੀਗਾ, ਉਹ ਨੀਰਜ ਨੂੰ ਕੁੱਟ ਦਿੱਤਾ। ਉਸ ਕੁੱਟਮਾਰ ਦੇ ਦੋਸ਼ ਜਿਹੜੇ ਉਹ ਤੇ ਲੱਗੇ ਸੀਗੇ। ਉੱਤੋਂ ਜਿਹੜਾ ਭੀਮਤਾਕ ਦਾ ਪਰਿਵਾਰ ਸੀ, ਉਹਨੇ ਕਿਹਾ ਕਿ ਇਹਨੂੰ ਤੇ ਬਕਾਇਦਾ ਉੱਥੇ ਜੇਲ੍ਹ ਦੇ ਵਿੱਚ ਇੱਕ ਲਗਜ਼ਰੀ ਸਹੂਲਤ ਦਿੱਤੀ ਗਈ ਆ, ਏਸੀ ਦਿੱਤਾ ਗਿਆ, ਬਕਾਇਦਾ ਇਹਨੂੰ ਦਫ਼ਤਰ ਬਣਾ ਕੇ ਦਿੱਤਾ ਗਿਆ ਤੇ ਸਾਰਾ ਕੰਮ ਕਾਰ ਜਿਹੜਾ ਉੱਥੇ ਬਹਿ ਕੇ ਕਰਦਾ। ਫਿਰ ਇਹਦੀ ਜੇਲ੍ਹ ਬਦਲੀ ਕੀਤੀ ਗਈ ਸੀ, ਔਰ ਜਦੋਂ ਉਹਨੂੰ ਇਹ ਸਾਰੀਆਂ ਚੀਜ਼ਾਂ ਦੁਹਰਾਈਆਂ ਜਾ ਰਹੀਆਂ ਸੀ, ਕੀਤੀਆਂ ਜਾ ਰਹੀਆਂ ਸੀਗੀਆਂ, ਤਾਂ ਉਸ ਸਮੇਂ ਪੰਜਾਬ ਸਰਕਾਰ ਨੂੰ ਸ਼ਰਾਬ ਦੇ ਠੇਕਿਆਂ ਤੇ ਦੇਣ, ਜੋ ਤੁਹਾਨੂੰ ਪਤਾ ਹੀ ਬੋਲੀ ਤੇ ਦੇਣੇ ਹੁੰਦੇ ਇਹਨਾਂ ਨੇ, ਉਹਦੀ ਬਹੁਤ ਵੱਡੀ ਸਮੱਸਿਆ ਆ ਗਈ, ਕਿਉਂਕਿ ਇਹਨਾਂ ਨੂੰ ਠੇਕੇਦਾਰ ਨਹੀਂ ਸੀ ਲੱਭਦੇ ਪਏ। ਜਿੰਨੀ ਸੁਖਬੀਰ ਦੀ ਪੱਕੀ ਦੀ ਲੌਬੀ ਸੀਗੀ, ਉਹਨਾਂ ਨੇ ਹੱਥ ਖੜੇ ਕਰ ਦਿੱਤੇ, ਉਹ ਕਹਿੰਦੇ ਕਿ ਅਸੀਂ ਠੇਕੇ ਨਹੀਂ ਲੈਣੇ। ਤਾਂ ਫਿਰ ਜਿਹੜੇ ਜਾਖੜ ਹੋਰਾਂ ਨੇ ਇਹਨਾਂ ਦੀਆਂ ਇਹ ਸਾਰੀਆਂ ਮੀਟਿੰਗਾਂ ਫੜਵਾਈਆਂ, ਇਹਨਾਂ ਤੇ ਕਾਰਵਾਈਆਂ ਕਰਵਾਈਆਂ, ਬਹੁਤ ਇਹਨਾਂ ਦੇ ਖਿਲਾਫ ਪ੍ਰਚਾਰ ਕੀਤਾ। ਉਸੇ ਸ਼ਿਵਲਾਲ ਡੋਡੇ ਦੇ ਕੋਲ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਇਹਨਾਂ ਨੇ ਆਪਣੇ ਅਧਿਕਾਰੀ ਭੇਜੇ, ਇਸੇ ਸਰਕਾਰ ਨੇ, ਔਰ ਬਹੁਤ ਵੱਡਾ ਇੱਕ ਆਬਕਾਰੀ ਵਿਭਾਗ ਦਾ ਕਮਿਸ਼ਨਰ ਰੈਂਕ ਦਾ ਜਿਹੜਾ ਅਧਿਕਾਰੀ ਸੀਗਾ, ਉਹ 40-45 ਮਿੰਟ ਸ਼ਿਵਲਾਲ ਡੋਡੇ ਦੇ ਉੱਥੇ ਗੋਡੇ ਦੇ ਮੁੱਢ ਬੈਠਾ ਰਿਹਾ ਔਰ ਕਿਹਾ ਕਿ ਸਾਡੀ ਸਰਕਾਰ ਨੇ ਮੈਨੂੰ ਘੱਲਿਆ ਤੇ ਕਿਰਪਾ ਕਰਕੇ ਤੁਸੀਂ ਠੇਕੇ ਲਓ, ਨਹੀਂ ਸਰਕਾਰ ਰਗੜੀ। ਮਤਲਬ ਇਹ ਆ ਕਿ ਜਾ ਕੇ ਜਿਸ ਬੰਦੇ ਨੂੰ ਇਹਨਾਂ ਨੇ ਜੇਲ੍ਹ ਦੇ ਵਿੱਚ ਸੁੱਟਵਾਇਆ ਸੀ, ਉਸੇ ਬੰਦੇ ਦੀ ਮਿਹਨਤ ਕੀਤੀ ਕਿ ਸਾਡੇ ਠੇਕੇ ਲੈ, ਤੇ ਉਸ ਤੋਂ ਬਾਅਦ ਫਿਰ ਉਹ ਦਿਆਂਤਦਾਰੀ ਤੇ ਆਇਆ, ਠੇਕੇ ਲੈ। ਅੱਜ ਵੀ ਉਹ ਬੰਦਾ ਜੇਲ੍ਹ ਦੇ ਵਿੱਚੋਂ ਬੈਠਾ ਹੀ ਸਾਰਾ ਕੁਝ ਚਲਾਈ ਜਾਂਦਾ। ਸੋ ਜਿਹੜਾ ਜੇਲ੍ਹ ਦੇ ਵਿੱਚੋਂ ਬੈਠਾ ਕਾਰੋਬਾਰ ਚਲਾਈ ਜਾਂਦਾ, ਉਹ ਮੀਟਿੰਗਾਂ ਤੇ ਕਰ ਹੀ ਜਾਂਦਾ ਹੋਊਗਾ। ਪਰ ਇਹਦੇ ਵਿੱਚ ਇੱਕ ਦਿਲਚਸਪ ਗੱਲ ਇਹ ਸੀਗੀ ਕਿ ਅਕਾਲੀ ਦਲ ਨੇ ਉਸ ਸਮੇਂ ਆਖਿਆ ਸੀਗਾ ਕਿ ਸਾਡੇ ਬੰਦੇ ਤੇ ਮੀਟਿੰਗ 'ਚ ਹੈ ਹੀ ਨਹੀਂ। ਹੁਣ ਜਦੋਂ ਅਦਾਲਤ ਦੇ ਵਿੱਚ ਦੋਸ਼ ਤੈਅ ਹੋ ਗਏ ਆ, ਮੇਰੇ ਖਿਆਲ ਦੇ ਨਾਲ ਇਹ ਹਾਲੇ ਵੀ ਨਹੀਂ ਆਖਣਗੇ ਕਿ ਸਾਡੇ ਬੰਦੇ ਆ। ਇਹਨਾਂ ਨੇ ਕਹਿਣਾ ਜੀ ਨਹੀਂ, ਇਹ ਸਾਡੇ ਬੰਦੇ ਧੱਕੇ ਨਾਲ ਬਣਦੇ ਪਏ ਆ, ਧੱਕੇ ਨਾਲ ਬਣਾਏ ਜਾਂਦੇ ਆ, ਅਸੀਂ ਤੇ ਆਪਣਾ ਬੰਦਾ ਕੋਈ ਘੱਲਿਆ ਹੀ ਨਹੀਂ। ਪਰ ਹਕੀਕਤ ਇਹ ਆ ਕਿ ਇਹਨਾਂ ਦੇ ਬੰਦੇ ਉੱਥੇ ਜੇਲ੍ਹ ਤੱਕ ਗਏ ਸੀ। ਪਰ ਇਹ ਵੀ ਇੱਕ ਕੜਵੀ ਸੱਚਾਈ ਆ, ਇਹ ਵੀ ਇੱਕ ਕੌੜਾ ਸੱਚ ਆ ਕਿ ਬਾਅਦ ਦੇ ਵਿੱਚ ਕਾਂਗਰਸ ਸਰਕਾਰ ਵੱਲੋਂ ਆਪਣੇ ਕਾਸਦ ਘੱਲ ਕੇ ਵੀ ਇਹਨਾਂ ਨੂੰ ਠੇਕੇ ਦਿਵਾਏ ਗਏ। ਜੀ, ਜਿਹੜੀ ਆ ਤੁਸੀਂ ਅਖੀਰਲੀ ਗੱਲ ਕੀਤੀ ਆ ਵੀ ਇਹ ਨਹੀਂ ਕਹਿਣਾ ਸਾਡੇ ਬੰਦੇ ਨਹੀਂ, ਇਹਨਾਂ ਨੂੰ ਤਾਂ ਆਪਣੇ ਬਿਜ਼ਨਸ ਦਾ ਨਹੀਂ ਪਤਾ, ਬੱਸਾਂ ਦਾ ਨਹੀਂ ਪਤਾ, ਆਪਣੇ ਮੀਡੀਏ ਦਾ ਨਹੀਂ ਪਤਾ, ਤੇ ਇਸ ਤਰ੍ਹਾਂ ਵੱਡੇ ਬਾਦਲ ਸਾਹਿਬ ਦੀ ਉਮਰ ਦਾ ਹੀ ਨਹੀਂ ਪਤਾ, ਇਸ ਤਰ੍ਹਾਂ ਇਹ ਕਹਿ ਸਕਦੇ ਆ। ਤੇ ਅਖੀਰ ਦੇ ਵਿੱਚ ਸਵਾਲ ਹੈ ਜੀ, ਖੇਡ ਜਗਤ ਤੋਂ ਕੀ ਖਬਰਾਂ ਨੇ? ਦੇਖੋ, ਸਭ ਤੋਂ ਪਹਿਲਾਂ ਤੇ ਲੀਗ ਕੱਪ, ਕਿਉਂਕਿ ਫੁੱਟਬਾਲ ਦਾ ਬੜਾ ਕਰੇਜ਼ ਆ ਪੂਰੇ ਸੰਸਾਰ ਦੇ ਵਿੱਚ, ਪੂਰੇ ਆਲਮ। ਲੀਗ ਕੱਪ ਜਿਹੜੀਆਂ ਛੋਟੀ ਦੀਆਂ ਚੈਂਪੀਅਨਸ਼ਿਪਾਂ ਹੁੰਦੀਆਂ, ਉਹਨਾਂ ਚੋਂ ਇੱਕ ਆ। ਤਾਂ ਲੀਗ ਕੱਪ ਦੇ ਵਿੱਚ ਬ੍ਰਿਸਟਲ ਸਿਟੀ ਹੈ ਜਿਹੜੀ, ਉਹ 29 ਸਾਲ ਬਾਅਦ ਸੈਮੀ, ਉਹਨਾਂ ਨੇ ਡਿਫੈਂਡਿੰਗ ਚੈਂਪੀਅਨ ਜਿਹੜਾ ਮੈਨਚੈਸਟਰ ਯੂਨਾਈਟਿਡ, ਉਹਨਾਂ ਨੂੰ ਹਰਾ ਦਿੱਤਾ। ਨਿਰਧਾਰਿਤ ਸਮੇਂ ਤੱਕ, ਮਿੱਥੇ ਸਮੇਂ ਤੱਕ ਦੋਨੇ ਟੀਮਾਂ ਇੱਕ ਗੋਲ ਦੇ ਨਾਲ ਬਰਾਬਰ ਸੀ। ਫਿਰ ਜਿਹੜਾ ਇੰਜਰੀ ਟਾਈਮ ਹੁੰਦਾ, ਉਹਦੇ ਕੋਰੀ ਸਮੇਤ ਨੇ 93 ਮਿੰਟ ਆਪਣੇ ਕਲੱਬ ਨੂੰ ਸੈਮੀ, ਸੋ ਇਹ ਜਿਹੜਾ ਉਹਨਾਂ ਦਾ ਸੈਮੀਫਾਈਨਲ 'ਚ ਜਾਣਾ ਹੈ, ਉਹਦੇ ਲਈ 29 ਸਾਲ ਤੱਕ ਉਹਨਾਂ ਨੇ। ਪਰ ਇਸ ਵਾਰੀ ਉਹਨਾਂ ਦੀ ਜਿਹੜੀ ਪਰਫਾਰਮੈਂਸ ਹੈ ਬੜੀ ਗਜ਼ਬ ਦੀ ਹੈ। ਉਹਨਾਂ ਨੇ 17 ਮੈਚ ਲਗਾਤਾਰ 17 ਜਿੱਤਾਂ ਦੇ ਨਾਲ ਉਹ ਸੈਮੀਫਾਈਨਲ 'ਚ ਜਾਣਗੇ। ਦੂਸਰਾ ਸੈਮੀਫਾਈਨਲ ਹੈ ਜਿਹੜਾ, ਉਹ ਤੁਹਾਨੂੰ ਪਤਾ ਹੀ ਹੈ, ਆਰਸਨਲ ਤੇ ਚੈਲਸੀ ਦੇ ਨਾਲ ਪੱਕਾ ਹੋ ਚੁੱਕਾ, ਜਦ ਕਿ ਬ੍ਰਿਸਟਲ ਸਿਟੀ ਤੇ ਮੈਨਚੈਸਟਰ ਸਿਟੀ ਦਾ ਜਿਹੜਾ ਉਹ ਦੂਸਰਾ ਹੋਏਗਾ। ਸੋ ਫੁੱਟਬਾਲ ਜਗਤ ਤੋਂ ਇਹ ਵੱਡੀ ਖਬਰ ਹੈ। ਦੂਸਰੇ ਪਾਸੇ ਜੇ ਅਸੀਂ ਕ੍ਰਿਕਟ ਤੋਂ ਦੇਖੀਏ ਤਾਂ ਇਸ ਸਮੇਂ ਸਾਡੇ ਇਸਤਰੀ ਕ੍ਰਿਕਟ ਪ੍ਰਸ਼ੰਸਕਾਂ ਲਈ ਬਹੁਤ ਵੱਡੀ ਖਬਰ ਆ ਕਿ ਪਹਿਲੀ ਵਾਰੀ ਭਾਰਤ ਦੀਆਂ 3 ਕੁੜੀਆਂ, ਜਿਹਦੇ ਚ ਮਿਤਾਲੀ ਰਾਜ ਆ, ਏਕਤਾ, ਹਰਮਨਪ੍ਰੀਤ ਜਿਹੜੀ ਮੋਗੇ ਦੀ ਕੁੜੀ ਆ, ਇਹਨਾਂ ਨੂੰ ਪਹਿਲੀ ਦਫਾ ICC ਦੀਆਂ ਟੀਮਾਂ 'ਚ ਜਗ੍ਹਾ ਦਿੱਤੀ। ਮਤਲਬ ਕਿ ICC ਜਿਹੜੀ ਸੰਸਾਰ ਪੱਧਰ ਦੀ ਇੱਕ ਟੀਮ 'ਚ ਹੁੰਦੀ ਹੈ, ਅਸੀਂ ਉਹ ਖੇਡਦੀ ਨਹੀਂ, ਇੱਕ ਉਹਦੇ 'ਚ ਸ਼ਾਮਲ ਹੋਣਾ ਖਿਡਾਰੀ ਦੀ ਪ੍ਰਾਪਤੀ ਹੁੰਦੀ ਹੈ। ਤਾਂ ਇਸ ਵਾਰ 3 ਕੁੜੀਆਂ ਦਾ ਚੁਣਿਆ ਜਾਣਾ, ਭਾਰਤ ਦੀ ਟੀਮ 'ਚ 3 ਕੁੜੀਆਂ ਦਾ ਚੁਣਿਆ ਜਾਣਾ, ਇਹ ਇੱਕ ਬਹੁਤ ਵੱਡੀ ਪ੍ਰਾਪਤੀ ਕਹੀ ਜਾ। ਦੂਸਰੇ ਪਾਸੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਮਹਿਲਾ ਹਾਕੀ ਚੈਂਪੀਅਨਸ਼ਿਪ ਜਿੱਤ ਲਈ ਹੈ। ਇਹ ਅੰਤਰਵਿਸ਼ਟੀ ਚੈਂਪੀਅਨਸ਼ਿਪ ਜਿਹੜੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਜੀ। ਤੇ ਜੇ ਅਸੀਂ ਲੈਣੇ ਇੱਕ ਛੋਟੀ ਜਿਹੀ ਬ੍ਰੇਕ, ਜਿਹੜੇ ਹੋਲਡ ਤੇ ਆ, ਪਲੀਜ਼ ਇਸੇ ਤਰ੍ਹਾਂ ਹੋਲਡ ਤੇ ਬਣੇ ਰਹਿਣਾ। ਤੁਸੀਂ ਕਾਲ ਕਰਕੇ ਤੁਹਾਡਾ ਕੋਈ ਵੀ ਸਵਾਲ ਪੁੱਛ ਸਕਦੇ ਹੋ 4082725200।
ਤੇ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਆਉਂਦੇ ਹਾਂ ਜੀ ਅਸੀਂ ਵਾਪਸ। ਵੈਸੇ ਬੰਦੇ ਦੀ ਲਾਈਫ ਵੀ ਨਾ ਇੱਕ ਟੈਨਸ਼ਨ ਹੈ, ਘਰ ਦੀ ਟੈਨਸ਼ਨ, ਕਾਰੋਬਾਰ ਦੀ ਟੈਨਸ਼ਨ, ਗੱਡੀ ਕਾਰ ਦੀ ਟੈਨਸ਼ਨ, ਬਾਲ ਪਰਿਵਾਰ ਦੀ ਟੈਨਸ਼ਨ। ਕਾਸ਼ ਕੋਈ ਐਸੀ ਥਾਂ ਹੋਵੇ ਜਿੱਥੇ ਜਾ ਕੇ ਬੰਦੇ ਦੀਆਂ ਸਾਰੀਆਂ ਟੈਨਸ਼ਨਾਂ ਦੂਰ ਹੈਗੀ ਆ ਨਾ ਖਾਲਸਾ ਇੰਸ਼ੋਰੈਂਸ। ਮਤਲਬ ਖਾਲਸਾ ਇੰਸ਼ੋਰੈਂਸ। ਖਾਲਸਾ ਇੰਸ਼ੋਰੈਂਸ ਤੁਹਾਨੂੰ ਦਿੰਦੇ ਨੇ ਹੋਮ ਇੰਸ਼ੋਰੈਂਸ, ਹੈਲਥ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਕਮਰਸ਼ੀਅਲ ਇੰਸ਼ੋਰੈਂਸ ਤੇ ਕਾਰ ਦੀ ਇੰਸ਼ੋਰੈਂਸ। ਗੱਲ ਕੀ ਤੁਹਾਡੀ ਹਰ ਟੈਨਸ਼ਨ ਦਾ ਸੋਲਿਊਸ਼ਨ। ਖਾਲਸਾ ਇੰਸ਼ੋਰੈਂਸ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਦਾ ਇੱਕ ਵਾਰੀ ਫਿਰ ਸਵਾਗਤ ਕਰਦੇ। ਤੁਸੀਂ ਜੁੜੇ ਹੋਏ ਪੰਜਾਬੀ ਰੇਡੀਓ USA ਨਾਲ ਖਬਰ ਤੇ ਨਜ਼ਰ ਪ੍ਰੋਗਰਾਮ ਹੈ ਜੀ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੁੰਦੇ ਨੇ ਸਵੇਰ ਨੂੰ ਮਿੰਟੂ ਗੁਰਸਰੀਆ ਜੀ। ਖਬਰਾਂ ਤਾਂ ਹੁੰਦੀਆਂ ਨੇ ਜੀ, ਖਬਰਾਂ ਹੁੰਦੀਆਂ ਨੇ, ਅਤੇ ਉਸ ਤੋਂ ਬਾਅਦ ਸ਼ੁੱਕਰਵਾਰ ਨੂੰ ਤੁਹਾਡੇ ਸਵਾਲ ਹੁੰਦੇ ਨੇ ਜਿਸ ਨੂੰ ਤੁਸੀਂ ਕਾਲ ਕਰਕੇ ਪੁੱਛ ਸਕਦੇ ਮਿੰਟੂ ਗੁਰਸਰੀਆ ਹੋਰਾਂ ਨੂੰ 4082725200। ਮਿੰਟੂ ਗੁਰਸਰੀਆ ਜੀ ਇੱਕ ਵਾਰੀ ਫਿਰ ਸਵਾਗਤ ਕਰਦੇ ਜੀ। ਹਾਂਜੀ ਕੁਲਦੀਪ ਸਿੰਘ ਜੀ। ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਮਿੰਟੂ ਗੁਰੂਸਰੀਆ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੈਂ ਮਿੰਟੂ ਜੀ ਸਮਾਣਾ ਮੰਡੀ ਨੂੰ ਬਿਲੋਂਗ ਕਰਦਾ, ਪਟਿਆਲੇ ਦੇ ਲਾਗੇ। ਅੱਛਾ ਜੀ। ਮੇਰਾ ਇਹ ਮੰਨਣਾ ਹੈ ਜਿਹੜੀ ਉਹ ਕੁੜੀ ਦੱਸਦੇ ਗੈਂਗਸਟਰ ਦੀ ਘਰ ਵਾਲੀ ਸੀ, ਜਿੱਦਾਂ ਤੁਸੀਂ ਦੱਸਿਆ ਵੀ ਵਿਆਹ ਵਾਕਿਆ ਹੀ ਹੋਇਆ ਸੀ ਉਹਨਾਂ ਦਾ। ਜੀ ਜੀ। ਤੇ ਉਹ ਜੇ ਉਹਨਾਂ ਦਾ ਵਿਆਹ ਹੋਇਆ ਸੀ ਤਾਂ ਫਿਰ ਉਹ ਭਾਵੇਂ ਬੱਚਾ ਹੈ ਭਾਵੇਂ ਨਹੀਂ, ਉਹਦੀ ਹਰ ਇੱਕ ਚੀਜ਼ ਦੀ ਹੱਕਦਾਰ ਆ, ਉਹ ਵੀ ਉਹਦਾ ਹਿੱਸਾ ਬਣਦਾ। ਨਹੀਂ, ਬੇਦਖਲ ਕੀਤਾ ਹੋਇਆ ਸੀਗਾ ਉਹਨਾਂ ਨੂੰ ਬੇਦਖਲ ਵੀ ਕਰਤਾ ਸੀ। ਉਹ ਨਹੀਂ ਪਤਾ ਮੈਨੂੰ ਵੀ ਵਾਪਸ ਹੋ ਗਿਆ ਬੇਦਖਲੀ ਨੋਟਿਸ, ਪਰ ਵਾਪਸ ਇੱਕ ਵਾਰੀ ਉਹਨਾਂ ਨੂੰ ਕੀਤਾ ਹੋਇਆ ਸੀ ਬੇਦਖਲ, ਤਾਂ ਹੀ ਚੰਡੀਗੜ੍ਹ ਚ ਇਹ ਵੀ ਸੁਣਨ ਨੂੰ ਮਿਲਦਾ। ਕੋਰਟ ਵੱਲੋਂ ਐਕਸੈਪਟ ਹੋ ਗਿਆ ਕੇਸ ਤੇ ਵਾਕਈ ਬੇਦਖਲ ਨੇ, ਫਿਰ ਤਾਂ ਸ਼ਾਇਦ ਮੇਰਾ ਖਿਆਲ ਨਹੀਂ ਉਹਨਾਂ ਨੂੰ ਮਿਲ ਸਕਦਾ ਕੁਝ। ਜੇ ਬਾਅਦ ਚ ਕੋਈ ਰਾਜੀਨਾਮਾ ਹੋ ਗਿਆ ਤੇ ਫਿਰ ਉਹ ਹੱਕਦਾਰ ਹੈਗੀ ਹੈ, ਤੇ ਫਿਰ ਮੇਰਾ ਖਿਆਲ ਹੈ ਮੀਡੀਆ ਨੂੰ ਵੀ ਸਪੋਰਟ ਕਰਨਾ ਬਣਦਾ ਉਹਨੂੰ। ਥੈਂਕ ਯੂ। ਨਹੀਂ ਕਰ ਰਿਹਾ ਜੀ, ਮੀਡੀਆ ਸਪੋਰਟ ਕਰਦਾ ਪਿਆ ਜੀ, ਮੀਡੀਆ ਸਪੋਰਟ ਕਰਦਾ ਪਿਆ, ਉਹਦਾ ਹੱਕ ਮਿਲਣਾ ਚਾਹੀਦਾ। ਮੈਂ ਤਾਂ ਹੀ ਕਿਹਾ ਸੀ ਉਹਦਾ ਕੇਸ ਥੋੜਾ ਜਿਹਾ ਇਸ ਕਰਕੇ ਕਮਜ਼ੋਰ ਆ। ਚਲੋ ਬੱਚੇ ਵਾਲੀ ਗੱਲ ਤੁਸੀਂ ਕਲੀਅਰ ਕਰਤੀ ਆ ਕਿ ਉਹ ਬੇਦਖਲ ਹੋਏ ਹੋਏ ਸੀ। ਸੁਣਨ ਦੇ ਵਿੱਚ ਇਹ ਆਇਆ ਉਹ ਬੇਦਖਲੀ ਵਾਪਸ ਹੋਈ ਹੈ ਜਾਂ ਨਹੀਂ ਹੋਈ, ਅੱਗੇ ਕਾਨੂੰਨ ਦੇ ਵਿੱਚ ਕਿਸ ਤਰ੍ਹਾਂ ਦਾ ਅੱਗੇ ਪ੍ਰਬੰਧ ਆ, ਉਹ ਗੱਲਾਂ ਸਾਫ਼ ਹੋਣੀਆਂ। ਬਾਕੀ ਇਹ ਸਪਸ਼ਟ ਆ ਕਿ ਉਹ ਜਿਹੜੀ ਜ਼ਮੀਨ ਹੈ ਨਾ ਅਸਲ ਦੇ ਵਿੱਚ ਉਹੀ ਖਿੱਚ ਧੂ ਦਾ ਕਾਰਨ ਬਣੀ ਗਈ। ਜੀ ਜੀ ਬਿਲਕੁਲ, ਉੱਦਾਂ ਤਾਂ ਕਿਸੇ ਨੇ ਵੀ ਸਾਹਮਣੇ ਨਹੀਂ ਸੀ ਆਉਣਾ। ਲక్ష్మణ ਸਿੰਘ ਚੌਲ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਮਿੰਟੂ ਗੁਰਜੀਆ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਮੇਰੇ ਨਿੱਕੇ ਨਿੱਕੇ ਦੋ ਸਵਾਲ ਹੈ ਮਿੰਟੂ ਗੁਰਜੀਆ ਜੀ, ਭੁੱਲ ਨਾ ਜਾਇਓ, ਦੱਸ ਕੇ ਜਾਇਓ। ਪਹਿਲਾਂ ਤਾਂ ਮੇਰਾ ਹੈਗਾ ਆ ਸਵਾਲ ਆਪਣੇ ਜੱਗੀ ਜੌਲ, ਅੱਗੇ ਤਾਂ 1-2 ਦਿਨ ਦਾ ਰਿਮਾਂਡ ਮਿਲਦਾ, ਉਹਨੇ 25 ਸਾਲ 5-6 ਦਿਨਾਂ ਦਾ ਰਿਮਾਂਡ ਦੇਤਾ, ਵੀ ਉਹਦਾ ਰਿਮਾਂਡਾਂ ਤੋਂ ਖਹਿੜਾ ਛੁੱਟੂਗਾ ਕਿ ਨਹੀਂ। ਦੂਜਾ ਸਵਾਲ ਮੇਰਾ ਇਹ ਆ ਵੀ ਇੱਕ ਕਪੂਰਥਲੇ ਜ਼ਿਲ੍ਹੇ ਦਾ ਆਪਣਾ ਪੀਲਾ ਕੁੜਤਾ ਪਜਾਮਾ ਚਿੱਟਾ, ਉੱਤੇ ਢਾਡੀ ਵਾਲੀ ਕਾਲੀ ਜਾਕਟ ਪਾ ਕੇ, ਪੱਗ ਨੀਲੀ ਬੰਨ ਕੇ ਤੇ ਦਾੜੀ ਪੋਚ ਵੀ ਪਾ ਕੇ, ਤਾਂ ਬੜਾ 4 ਕਦਮ ਅੱਗੇ ਤੁਰਦਾ ਸੀ ਨਸ਼ਾ ਛਡਾਊ ਕੇਂਦਰ ਵਿੱਚ ਲੋਕਾਂ ਦੇ ਨਾਲ। ਹੁਣ ਉਹਦੇ ਘਰੋਂ 1 ਕੁਆਂਟਲ 10 ਕਿਲੋ ਡੋਡੇ ਫੜੇ ਗਏ, ਤਾਂ ਲੋਕਾਂ ਨੂੰ ਕੀ ਜਵਾਬ ਦਿੰਦਾ ਹੋਊਗਾ, ਇਹਦੇ ਬਾਰੇ ਜ਼ਰੂਰ ਦੱਸ ਕੇ ਜਾਇਓ ਜੀ। ਥੈਂਕ ਯੂ। ਤੁਸੀਂ ਛੱਡੋ ਜਿਹਦੇ ਬਾਰੇ ਤੁਸੀਂ ਕਿਹਾ, ਮੈਨੂੰ ਉਹਦਾ ਪਤਾ ਵੀ ਆ। ਹੁਣ ਆਪਾਂ ਚਲੋ ਉਹਦਾ ਨਾਂ ਕੀ ਲੈਣਾ, ਉਹ ਬੰਦੇ ਦਾ ਛੱਡੋ। ਇੱਥੇ ਇੱਕ ਅਕਾਲੀ ਦਲ ਦੀ ਇਸਤਰੀ ਆਗੂ, ਉਹ ਆਪਣੇ ਘਰੇ ਚੋਰੀ ਦੀ ਮੱਝ ਬਣੀ। ਤੇ ਕਮਾਲ ਦੀ ਗੱਲ ਹੈ, ਚੋਰੀ ਦੀ ਮੱਝ ਦਾ ਮੱਥਾ ਪਹਿਲਾਂ ਤੇ ਚਿੱਟਾ ਸੀ, ਉਹਨੇ ਕਾਲਾ ਤੇਲ ਕਰਕੇ ਕਾਲਾ ਕੀਤਾ ਸੀਗਾ। ਤੇ 4 ਕੁ ਦਿਨਾਂ ਬਾਅਦ ਜਦੋਂ ਸਿਆਣੀ ਗਈ ਤੇ ਥੱਲੇ ਜਿਵੇਂ ਕਚਰ ਵਚਰ ਦੀ ਦਾੜੀ ਨਹੀਂ ਨਿਕਲ ਆਉਂਦੀ, ਉਹ ਇਸ ਤਰ੍ਹਾਂ ਨਿਕਲੇ ਹੋਏ ਸਨ। ਸਾਰਾ ਕੁਛ ਹੋ ਜਾਂਦਾ ਹੈ ਇੱਥੇ, ਕੁਛ ਚਿਹਰੇ ਕੁਛ ਹੁੰਦੇ ਆ, ਥੱਲਿਓ ਮਾਨਸਿਕਤਾ ਰੱਖਦੇ ਹੋ ਵੱਖਰੀ। ਪਰ ਜਿਹੜੀ ਗੱਲ ਇਸ ਸਮੇਂ ਤੁਸੀਂ ਕਰਦੇ ਪਏ ਨਾ ਕਿ ਉਹ ਡੋਡੇ ਫੜੇ ਗਏ ਆ, ਫੜੇ ਜ਼ਰੂਰ ਗਏ ਆ, ਉਹ ਅੱਗੇ ਸਾਬਤ ਹੁੰਦੇ ਆ ਜਾਂ ਨਹੀਂ, ਇਸ ਕਰਕੇ ਸਾਨੂੰ ਇੰਤਜ਼ਾਰ ਕਰਨਾ ਪਊਗਾ। ਪਰ ਇਸ ਤਰ੍ਹਾਂ ਦੇ ਬਹੁਤ ਸਾਰੇ ਮਾਮਲਾ ਜਿਹੜੇ ਆ ਸਾਡੇ ਸਾਹਮਣੇ ਆਉਂਦੇ ਆ। ਇੱਥੇ ਤਰਨਤਾਰਨ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਇੱਕ ਬਹੁਤ ਵੱਡਾ ਆਗੂ, ਹਾਲਾਂਕਿ ਭਾਰਤੀ ਜਨਤਾ ਪਾਰਟੀ ਬਾਰੇ ਵੀ ਲੋਕੀ ਕਹਿੰਦੇ ਸਨ ਕਿ ਜੀ ਇਹ ਵੀ ਖਰਬੂਜੇ ਨੂੰ ਵੇਖ ਕੇ ਰੰਗ ਫੜ ਗਏ ਆ, ਉਹ ਇਹਨਾਂ ਦਾ ਬਹੁਤ ਵੱਡਾ ਆਗੂ, ਬਹੁਤ ਵੱਡਾ ਲੀਡਰ ਚੋਰੀ ਦੇ ਮੋਟਰਸਾਈਕਲ, ਚੋਰੀ ਦੀਆਂ ਕਾਰਾਂ ਲਿਆਉਂਦਾ ਫੜਿਆ ਗਿਆ ਸੀ। ਇੱਥੇ ਇੱਕ ਹੋਰ ਸਰਪੰਚ ਸੀਗਾ ਜਿਹੜਾ ਗੁਰਦਾਸਪੁਰੋਂ ਆ ਕੇ ਦਰਬਾਰ ਸਾਹਿਬ ਦੇ ਵਿੱਚ NRI ਦਾ ਸਮਾਨ ਚੁੱਕਦਾ ਹੁੰਦਾ, ਉਹ ਵੀ ਫੜਿਆ ਗਿਆ। ਸੋ ਗੱਲਾਂ ਗਾਹ ਦੀਆਂ ਹੀ ਆ, ਇਹ ਕੋਈ ਵੀ ਕੁਛ ਕਰ ਸਕਦਾ। ਇਹ ਜ਼ਰੂਰੀ ਨਹੀਂ ਹੈ ਕਿ ਜਿਹੜਾ ਬੰਦਾ ਨਸ਼ਾ ਵਿਰੋਧੀ ਸਮਾਗਮਾਂ 'ਚ ਤੁਰਿਆ ਫਿਰਦਾ ਉਹ ਵਾਕਈ ਨਸ਼ਾ ਵਿਰੋਧੀ ਹੋਵੇ। ਇਹ ਵੀ ਤੇ ਵੇਖ ਸਕਦਾ ਹੈ ਨਸ਼ਾ ਛਡਾਊ ਕੇਂਦਰਾਂ 'ਚ ਕਿ ਕਿਹੜਾ ਬੰਦਾ ਖਾਂਦਾ, ਨਿਸ਼ਾਨਦੇਹੀ ਕਰਕੇ ਮੁੜ ਕੇ ਉਹਨੂੰ ਟੈਲੀਫੋਨ ਕਰ ਦੇਵੇ ਕਿ ਕਿੰਨਾ ਚਾਹੀਦਾ, ਦੱਸ ਐਵੇਂ ਤੜਫਦਾ ਪਿਆ, ਮੈਂ ਭੇਜ ਦੇਣਾ ਜੀ। ਤੇ ਇੱਕ ਸੀ ਸਵਾਲ ਉਹਨਾਂ ਦਾ ਜੱਗੀ
ਦੇ ਰਿਮਾਂਡ ਬਾਰੇ। ਅੱਛਾ ਮੈਂ ਭੁੱਲ ਜਾਣਾ, ਉਹਨਾਂ ਨੇ ਪਹਿਲਾਂ ਹੀ ਕਿਹਾ ਸ਼ਾਇਦ, ਮੇਰੀ ਕਮਜ਼ੋਰੀ ਦਾ ਉਹਨਾਂ ਨੂੰ ਪਤਾ। ਦੇਖੋ ਜੱਗੀ ਜੌਹਲ ਹੋਰਾਂ ਦਾ ਮਸਲਾ ਇਹ ਸੀਗਾ ਨਾ ਕਿ ਪਹਿਲਾਂ ਤੇ ਪੰਜਾਬ ਪੁਲਿਸ ਵਾਲਿਆਂ ਨੇ ਰਿਮਾਂਡ ਲਈ ਰੱਖਿਆ, ਹੁਣ NIA ਰਿਮਾਂਡ ਲੈਣ ਲੱਗ ਪਈ। ਇਹਨਾਂ ਦਾ ਰਿਮਾਂਡ ਦੇਖੋ, ਰਿਮਾਂਡ ਲੈਣ ਦਾ ਤਰੀਕਾ ਕਿਹੋ ਜਿਹਾ ਕਿ ਇਕੱਠਾ ਰਿਮਾਂਡ ਨਹੀਂ ਲੈ ਰਹੇ, ਵੱਖ-ਵੱਖ ਕੇਸਾਂ 'ਚ ਲੈ ਰਹੇ ਆ। ਔਰ NIA ਦੀ ਇਸ ਗੱਲ ਤੇ ਇਤਰਾਜ਼ ਵੀ ਕੀਤਾ ਮੇਰੇ ਖਿਆਲ ਦੇ ਨਾਲ ਜਸਪਾਲ ਸਿੰਘ ਮੰਝਪੁਰਾ ਹੋਰਾਂ ਨੇ, ਔਰ ਮੈਂ ਵੀ ਦੇਖਦਾ ਪਿਆ ਸੀਗਾ ਕਿ ਦੇਖੋ ਜਦੋਂ ਤੁਸੀਂ ਕਹਿੰਦੇ ਹੋ ਕਿ 7 ਕੇਸ ਆ, ਉਹ ਕੀਤੇ ਆ ਜਾਂ ਉਹਨਾਂ ਨਹੀਂ ਕੀਤੇ, ਉਹ ਵੱਖਰੀ ਗੱਲ ਆ। ਪਰ ਜਦੋਂ ਤੁਸੀਂ ਕਹਿੰਦੇ ਹੋ ਕਿ 7 'ਚ ਇਹ ਬੰਦੇ ਮੁਲਜ਼ਮ ਨੇ, ਤਾਂ 7 ਦਾ ਤੁਸੀਂ ਇਕੱਠਾ ਰਿਮਾਂਡ ਲੈ ਲਓ, 5 ਦਿਨ ਦਾ ਲੈ ਲਓ, 7 ਦਿਨ ਦਾ ਲੈ ਲਓ, 8 ਦਿਨ ਦਾ ਲੈ ਲਓ, 10 ਦਿਨ ਦਾ ਲੈ ਲਓ, ਉਹ ਲੈ ਕੇ ਰਿਮਾਂਡ ਸਾਰਾ ਕੁਛ ਤੁਸੀਂ ਆਪਣਾ ਪੁੱਛ ਦੱਸ ਲਓ। ਹੁਣ ਇੱਕ ਕੇਸ 'ਚ ਲੈ ਲਿਆ 7 ਦਿਨ ਦਾ, 5 ਦਿਨ ਦਾ, ਜਿੱਦਾਂ ਤੁਸੀਂ ਕਿਹਾ, ਦੂਜੇ ਦਾ ਕਹਿਣਗੇ ਮੁੜ ਕੇ। ਔਰ NIA ਦੇ ਵਕੀਲ ਨੇ ਤੇ ਕੱਲ ਇਹ ਵੀ ਕਹਿਤਾ ਕਿ ਅਸੀਂ ਇੱਕ ਕੇਸ ਦੇ ਵਿੱਚ ਮਹੀਨਾ ਵੀ ਰਿਮਾਂਡ ਲੈ ਸਕਦੇ ਹਾਂ। ਤੇ ਜੇ ਹੁਣ ਇਹ ਮੰਨ ਕੇ ਚੱਲੀਏ ਤਾਂ ਫਿਰ 7-8 ਕੇਸ ਆ, 15 ਦਿਨ ਜਾਂ ਮਹੀਨਾ ਉਹ ਲੈਣ ਲੱਗੇ ਤੇ ਮੇਰੇ ਖਿਆਲ ਦੇ ਨਾਲ ਇਹ ਸਾਲ ਰਿਮਾਂਡਾਂ ਤੇ ਰਹਿਣਗੇ। ਸੋ ਰਿਮਾਂਡ ਤੇ ਜ਼ਿਆਦਾ ਰੱਖਣ ਦਾ ਮੇਰੇ ਖਿਆਲ ਦੇ ਨਾਲ ਇੱਕ ਕਾਰਨ ਇਹ ਵੀ ਹੋ ਸਕਦਾ ਕਿ ਇਹਨਾਂ ਨੂੰ ਵੱਧ ਤੋਂ ਵੱਧ ਸਮੇਂ ਲਈ ਪਬਲਿਕ ਤੋਂ ਪਾਸੇ ਰੱਖਿਆ ਜਾਵੇ, ਇਹਨਾਂ ਨੂੰ ਇਹਨਾਂ ਦੇ ਰਿਲੇਟਿਵ ਤੋਂ ਪਾਸੇ ਰੱਖਿਆ ਜਾਵੇ, ਤਾਂ ਕਿ ਇਹ ਕਹਾਣੀ ਹੈ ਜਿਹੜੀ, ਇਸ ਕਹਾਣੀ ਨੂੰ ਇੱਥੇ ਖੜਾਈ ਰੱਖੀ ਸੀ, ਕਹਾਣੀ ਕੋਈ ਹੋਰ ਮੋੜ ਨਾ ਕੱਢੇ। ਜੀ ਅੱਗੇ ਜਿਹੜੇ ਨੇ ਸਾਡੇ ਨਾਲ ਦਿਓ। ਸਤਿ ਸ਼੍ਰੀ ਅਕਾਲ ਭੈਣ ਜੀ ਦਾ ਭਾਜੀ। ਸਤਿ ਸ਼੍ਰੀ ਅਕਾਲ। ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਜਿੱਦਾਂ ਪੰਜਾਬ ਗੌਰਮੈਂਟ ਹੁਣ ਉਹਨਾਂ ਕੋਲ ਦੁਬਾਰਾ ਜਾ ਰਹੀ ਹੈ ਠੇਕੇਦਾਰਾਂ ਕੋਲ, ਦਿੱਲੀ ਗੌਰਮੈਂਟ ਇਸ ਤਰ੍ਹਾਂ ਗੌਰਮੈਂਟ ਠੇਕੇ ਨਹੀਂ ਕਰ ਸਕਦੀ? ਗੌਰਮੈਂਟ EMPLOYEES ਕਿੰਨੇ ਭਰਤੀ ਹੋਣਗੇ, ਕਿੰਨੇ ਪੈਸੇ ਉਹਨਾਂ ਨੂੰ ਤਨਖਾਹ ਮਿਲੂਗੀ, ਤੇ ਠੇਕੇਦਾਰ ਤਾਂ ਆਪ ਮਾਜ਼ਨ ਖਾ ਜਾਂਦੇ ਆ, ਉਹਨਾਂ ਨੂੰ ਥੋੜੀਆਂ ਤਨਖਾਹ ਦਿੰਦੇ ਆ। ਸਰਕਾਰੀ EMPLOYEES ਹੁਣ ਚੰਗੇ ਪੈਸੇ ਮਿਲਣਗੇ, ਗੌਰਮੈਂਟ ਕੋਲ ਜਾਊਗਾ ਜਿਹੜਾ ਇਹਨਾਂ ਠੇਕੇਦਾਰਾਂ ਕੋਲ ਜਾਂਦਾ। ਨਹੀਂ, ਕਿਹੜਾ ਸ਼ਰਾਬ ਦੇ ਠੇਕੇ ਵਾਲੇ ਦੀ ਗੱਲ ਕਰਦੇ ਤੁਸੀਂ? ਹਾਂਜੀ ਭਾਜੀ, ਦਿੱਲੀ ਦੇ ਵਿੱਚ ਗੌਰਮੈਂਟ ਦੇ ਆ ਨਾ, ਉਹ 'ਚ ਮਿਲਾਵਟ ਹੁੰਦੀ ਆ, ਵਧੀਆ ਸ਼ਰਾਬ ਮਿਲਦੀ ਲੋਕਾਂ ਨੂੰ ਪੀਣ। ਜੀ ਜੀ ਬਹੁਤ ਖੂਬ ਨੁਕਤਾ ਤੁਹਾਡਾ, ਬਹੁਤ ਖੂਬ ਨੁਕਤਾ ਤੁਹਾਡਾ। ਔਰ ਦੇਖੋ ਨਾ, ਤਾਮਿਲਨਾਡੂ ਦੇ ਵਿੱਚ ਕਿਸ ਤਰ੍ਹਾਂ ਦਾ ਪ੍ਰਬੰਧ ਆ, ਉਹ ਸਾਰਾ ਕੁਛ ਹੈ ਜਿਹੜਾ ਉਹ ਆਪਣੀ ਨਿਗਰਾਨੀ 'ਚ ਕਰਦੇ ਆ। ਹੁਣ ਉਹਦੇ 'ਚ ਇਹ ਆ ਕਿ ਉਹਨਾਂ ਦੀ ਜਿਹੜੀ ਖਪਤ ਆ ਉਹ ਸਭ ਤੋਂ ਘੱਟ ਆ, ਔਰ ਸਾਡਾ ਛੋਟਾ ਜਿਹਾ ਸੂਬਾ, ਸਾਡਾ ਰੰਗਲਾ ਪੰਜਾਬ ਜਿਹੜਾ, ਉਹ ਪੂਰੇ ਭਾਰਤ ਦਾ ਸਭ ਤੋਂ ਵੱਡਾ ਸ਼ਰਾਬੜ ਸੂਬਾ ਹੈ। ਯਾਨੀ ਇਹਨਾਂ ਦੀ ਜਿਹੜੀ ਖਪਤ ਆ ਉਹ ਪੂਰੇ ਮੁਲਕ ਦੇ ਵਿੱਚੋਂ ਸਭ ਤੋਂ ਜ਼ਿਆਦਾ। ਪਹਿਲਾਂ ਕੇਰਲ ਸੀ, ਕੇਰਲ ਨੂੰ ਅਸੀਂ ਪਛਾੜ ਕੇ ਕਿਹਾ ਕਿ ਹੱਟ ਪਿੱਛੇ ਮਿੱਤਰਾ, ਸਾਡੀ ਮੁੱਛ ਦਾ ਸਵਾਲ ਆ, ਅਸੀਂ ਪਹਿਲੇ ਨੰਬਰ ਤੇ ਆ ਗਏ ਹਾਂ। ਹੁਣ ਸਾਡੀ ਖਪਤ ਪਹਿਲੇ ਨੰਬਰ ਵਾਲੀ ਆ, ਔਰ ਜਿਹੜੀ ਸਾਡੀ ਆਮਦਨ ਹੈ, ਚਲੋ ਠੀਕ ਹੈ ਸ਼ਰਾਬਬੰਦੀ ਨਹੀਂ ਹੋ ਸਕਦੀ, ਮੈਂ ਇਸ ਗੱਲ ਨਾਲ ਬਿਲਕੁਲ ਸਹਿਮਤ ਹਾਂ ਕਿ ਸ਼ਰਾਬ ਬੰਦ ਨਹੀਂ ਹੋ ਸਕਦੀ, ਠੀਕ ਹੈ, ਪਰ ਉਹਦਾ ਵੇਚਣ ਦਾ ਪ੍ਰਬੰਧ ਜਿੱਦਾਂ ਤੁਸੀਂ ਕਿਹਾ ਉਹ ਤੇ ਸਹੀ ਹੋਣਾ ਚਾਹੀਦਾ, ਘੱਟੋ ਘੱਟ ਪੈਸੇ ਤੇ ਪੂਰੇ ਖਜ਼ਾਨੇ 'ਚ ਜਾਣ। ਹੁਣ ਦੇਖੋ ਸਾਡੀ ਖਪਤ ਜਿਹੜੀ ਸਾਰਿਆਂ ਤੋਂ ਜ਼ਿਆਦਾ ਹੈ ਤੇ ਆਮਦਨ ਰੋ ਪਿੱਟ ਕੇ ਸਾਡੀ 5,000 ਕਰੋੜ ਦੀ ਹੈ ਮੇਰੇ ਖਿਆਲ ਦੇ ਨਾਲ। ਐਤਕੀ ਟੀਚਾ ਉਹ ਵੀ ਮਸਾ, ਮੈਂ ਜਿਵੇਂ ਤੁਹਾਨੂੰ ਅੱਗੇ ਦੱਸਿਆ ਖਬਰਾਂ 'ਚ ਕਿ ਟੀਚਾ ਪੂਰਾ ਕਰਨ ਲਈ ਇਹਨਾਂ ਨੇ ਜਾ ਕੇ ਸ਼ਿਵਲਾਲ ਡੋਡੇ ਦੇ ਵੀ ਗੋਡੇ ਫੜੇ ਆ। ਹੁਣ ਇੱਕ ਪਾਸੇ ਸਾਡੀ ਆਮਦਨ ਇੰਨੀ ਖਪਤ ਦੇ ਬਾਵਜੂਦ 5,000 ਕਰੋੜ ਦੀ ਹੈ, ਤੇ ਜਿਹੜੇ ਤਾਮਿਲਨਾਡੂ ਵਾਲੇ ਆ ਉਹ ਸਾਡੇ ਤੋਂ ਘੱਟ ਖਪਤ ਕਰਕੇ ਵੀ 25,000 ਤੋਂ 29,000 ਕਰੋੜ ਰੁਪਏ ਤੱਕ ਦਾ ਮਾਲੀਆ ਇਕੱਠਾ ਕਰ ਲੈਂਦੇ। ਯਾਨੀ ਪ੍ਰਬੰਧ ਦਾ ਇੰਨਾ ਫਰਕ ਆ। ਤਾਂ ਬਿਲਕੁਲ ਤੁਹਾਡੀ ਗੱਲ ਦਰੁਸਤ ਆ। ਔਰ ਇਹ ਨਹੀਂ, ਮੈਂ ਤੇ ਇੱਥੋਂ ਤੱਕ ਕਹਿਣਾ ਕਿ ਜਿਹੜਾ ਰੇਤਾ ਬਜਰੀ ਵਾਲਾ, ਇਹ ਬਹੁਤਾ ਰੇਤਾ ਬਜਰੀ ਅੱਜ ਕੱਲ੍ਹ ਢਿੱਡਾਂ ਦੇ ਵਿੱਚ ਚਲੇ ਜਾਂਦਾ, ਇਹ ਰੇਤਾ ਬਜਰੀ ਵਾਲਾ ਜਿਹੜਾ ਠੇਕਾ ਸਿਸਟਮ ਆ, ਇਹ ਵੀ ਕਿਉਂ ਨਹੀਂ ਜਨਤਕ ਕਰ ਦਿੱਤਾ ਜਾਂਦਾ, ਸਰਕਾਰੀ ਕਰ ਦਿੱਤਾ ਜਾਂਦਾ? ਔਰ ਦੇਖੋ ਇਹਦੇ 'ਚ ਨਾਲੇ ਤੇ ਜਿਹੜਾ ਰੁਜ਼ਗਾਰ ਆ ਉਹ ਕ੍ਰੀਏਟ ਹੋਊਗਾ, ਔਰ ਦੂਸਰਾ ਇਹ ਹੈ ਕਿ ਤੁਹਾਡਾ ਮਾਲੀਆ ਵੱਧ ਜਾਊਗਾ। ਜੀ ਅੱਗੇ ਸਾਡੇ ਨਾਲ ਬੁੱਟਾ ਸਿੰਘ ਜੀ ਜੁੜੇ ਨੇ। ਕੌਰ ਜੀ, ਪੰਜਾਬੀ ਆਉਣ ਵਾਲੇ ਸਰੋਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅੱਛਾ ਜੀ, ਮੇਰਾ ਸਵਾਲ ਇਹ ਆ ਜੀ, ਵੇਖੋ ਵੀ ਜਿਹੜੀ ਸਿੱਖਿਆ ਦੇਣੀ ਆ ਨਾ ਕਿਸੇ ਨੂੰ ਵੀ, ਉਹ ਸਭ ਤੋਂ ਵੱਡਾ ਧਰਮ ਹੈ। ਤੇ ਮੈਂ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਇਹ ਬੇਨਤੀ ਕਰਨਾ ਚਾਹੁੰਦਾ, ਰਿਕੁਐਸਟ ਕਰਦਾ ਵੀ ਆਪਦੇ ਜਿਹੜੇ ਹੈਗੇ ਆ MLA ਆ, ਮੰਤਰੀ ਸ਼ੰਤਰੀ ਆ, ਆਪਦੀਆਂ ਸਾਰੀਆਂ ਤਨਖਾਹਾਂ ਰੋਕ ਕੇ ਤੇ ਮਿਡ ਡੇ ਮੀਲ ਸਕੀਮ ਨੂੰ ਕਿਉਂ ਨਹੀਂ ਲਾਗੂ ਕਰਦੇ, ਸੈਂਟਰ ਤੋਂ ਪੈਸਾ ਕਿਉਂ ਨਹੀਂ ਲੈਂਦੇ? ਇਹ ਕਿ ਜਾਂ ਇਹਨਾਂ ਦੀ ਉਹ ਨੀਤੀ ਆ ਵੀ ਇਹਨਾਂ ਨੂੰ ਸਿੱਖਿਆ ਤੋਂ ਵਾਂਝੇ ਰੱਖ ਕੇ ਤੇ ਇਹਨਾਂ ਨੂੰ ਮੂਰਖ ਬਣਾ ਕੇ ਲੋਕਾਂ ਨੂੰ ਰਾਜ ਕਰਨਾ ਲੋਕਾਂ ਤੇ, ਵੀ ਲੋਕਾਂ ਦੇ ਬੱਚੇ ਸਿੱਖਿਆ ਨਾ ਲੈ ਲੈਣ, ਜਾਂ ਸਰਕਾਰੀ ਸਕੂਲ ਬੰਦ ਕਰਨ ਦਾ ਜਿਹੜਾ ਇਹਨਾਂ ਦਾ ਮਕਸਦ ਹੈ ਵੀ ਉਹਨੂੰ ਇਹ ਪੂਰਾ ਕਰਨ ਦੀ ਮਿਡ ਡੇ ਮੀਲ ਨੂੰ ਬੰਦ ਕਰੀ ਜਾਂਦੇ ਆ। ਇਸ ਤੇ ਮੇਰਾ ਕਮੈਂਟ ਸੀ। ਤੇ ਦੂਜਾ ਨੰਬਰ ਇਹ ਸੀ ਜਿਹੜਾ ਇਹਨਾਂ ਨੇ ਗੁਟਕਾ ਸਾਹਿਬ ਹੱਥ ਤੇ ਰੱਖ ਕੇ ਸਹੁੰ ਖਾਧੀ ਸੀ, ਤੇ ਉਹਦੇ ਪਿੱਛੇ ਇਹਨਾਂ ਦੀ ਜੇ ਮਨਸ਼ਾ ਸੀਗੀ ਤਾਂ ਇਹ ਪੂਰਾ ਆਪਦੇ ਗ੍ਰਹਿ ਮੰਤਰਾਲਾ ਇਹਨਾਂ ਦੇ ਕੋਲੇ ਆ, ਤੇ ਉੱਥੋਂ ਇਹ ਕਹਿ ਸਕਦੇ ਸੀਗੇ ਵੀ ਭਾਈ ਮੈਨੂੰ ਨਹੀਂ ਪਤਾ ਵੀ ਜਿਹੜੇ ਬੰਦੇ ਖਾਸ ਲੋਕੀ ਆਮ ਨਾਂ ਲੈਂਦੇ ਆ, ਆਮ ਜਨਤਾ ਬੱਚਾ ਨਾਂ ਲੈਂਦਾ, ਵੀ ਉਹਨਾਂ ਨੂੰ ਫੜ ਕੇ ਤੇ ਉਹਨਾਂ ਦੀ ਪੂਰੀ ਇਨਵੈਸਟੀਗੇਸ਼ਨ ਕਰਕੇ ਉਹਨਾਂ ਦੇ ਕੇਸ ਚਲਾਓ, ਉਹਨਾਂ ਨੂੰ ਅੰਦਰ ਕਰੋ। ਇਸ ਤੇ ਮੇਰਾ ਜਵਾਬ ਚਾਹੀਦਾ ਜੀ। ਥੈਂਕ ਯੂ ਜੀ। ਨਹੀਂ ਦੇਖੋ,
ਨਸ਼ੇ ਦੀ ਜਿਹੜੀ ਹਾਲਤ ਆ ਨਾ ਸਾਡੇ ਪੰਜਾਬ ਦੀ, ਉਹ ਦੇਖੋ 6 ਮਹੀਨੇ ਖੜ ਜਾਓ। ਉਹ ਅੱਗੇ ਅਕਾਲੀਆਂ ਦੀ ਆਪਾਂ ਗੱਲ ਕਰਦੇ ਹੁੰਦੇ ਸੀ, ਅਕਾਲੀਆਂ ਨੂੰ ਜ਼ਿਆਦਾ ਨਿਸ਼ਾਨੇ ਤੇ ਇਸ ਕਰਕੇ ਲਿਆ ਜਾਂਦਾ ਸੀ ਕਿਉਂਕਿ ਉਹਨਾਂ ਦਾ ਰਾਜਕਾਲ ਸੀ ਜਿਹੜਾ ਕਾਫੀ ਲੰਮਾ ਸਮਾਂ ਚੱਲਿਆ। ਉਹਨਾਂ ਦੀ ਆਲੋਚਨਾ ਤਿੱਖੀ ਇਸ ਕਰਕੇ ਵੀ ਹੋਈ ਕਿਉਂਕਿ ਉਹਨਾਂ ਦੇ ਆਪਣੇ ਬੰਦੇ ਵੀ ਇਸ ਤਰ੍ਹਾਂ ਦੀਆਂ ਖਰਾਬੀਆਂ ਕਰਦੇ ਫੜੇ ਜਾਂਦੇ ਸੀਗੇ ਅਕਸਰ। ਇਹ ਹਾਲੇ ਇਸ ਮਾਮਲੇ 'ਚ ਬਚੇ ਹੋਏ ਆ ਥੋੜਾ ਜਿਹਾ, ਪਰ ਜੇ ਇਹਨਾਂ ਨੇ ਹਾਲਾਤ ਸੁਧਾਰੇ ਨਾ ਤਾਂ 6 ਮਹੀਨਿਆਂ ਤੱਕ ਮੈਨੂੰ ਲੱਗਦਾ ਕਿ ਉਹੋ ਜਿਹਾ ਕੰਮ ਬਣ ਜਾਣਾ। ਕਿਉਂਕਿ ਦੇਖੋ ਅੱਜ ਮੈਂ ਇੱਕ ਟੈਲੀਵਿਜ਼ਨ ਚੈਨਲ ਤੇ ਵੇਖਣ ਡਿਆ ਸਾਂ, ਉਹਦੇ 'ਚ ਖੁਦ ਕੁੜੀਆਂ ਕੈਮਰੇ ਦੇ ਸਾਹਮਣੇ ਆ ਕੇ, ਮੈਂ ਉਸ ਹਲਕੇ ਦਾ ਹੁਣ ਨਾਂ ਨਹੀਂ ਲੈਣਾ ਚਾਹੁੰਦਾ ਕਿਉਂਕਿ ਕਈ ਵਾਰੀ ਇਹ ਹੁੰਦਾ ਕਿ ਕਿਸੇ ਦੀ ਗਲਤੀ ਹੈ ਜਿਹੜੀ ਉਹ ਦੂਰ ਸਮੁੰਦਰਾਂ ਤੋਂ ਪਾਰ ਬੈਠੇ ਨੂੰ ਵੀ ਪਿੰਚ ਕਰਦੀ ਆ ਕਿਉਂਕਿ ਉਹ ਉਸ ਇਲਾਕੇ ਦਾ, ਉਸ ਨਗਰ ਦਾ ਵਸਨੀਕ ਹੁੰਦਾ। ਖੈਰ, ਤਾਂ ਉਹ ਕੁੜੀਆਂ ਕੈਮਰੇ ਦੇ ਸਾਹਮਣੇ ਆ ਕੇ ਆਖਣ ਡਈਆਂ ਸੀਗੀਆਂ ਕਿ ਸਾਨੂੰ ਲਾ ਦਿੱਤਾ ਗਿਆ, ਆਪਣੇ ਚਲੋ ਨਾਲਦਿਆਂ ਤੇ ਗਿਲਾ ਕਰਦੀਆਂ ਪਈਆਂ ਸਨ, ਪਰ ਜਿਸ ਤਰੀਕੇ ਨਾਲ ਕਹਿ ਰਹੀਆਂ ਸੀ ਕਿ ਆ ਫਲਾਣੀ ਥਾਂ ਤੇ ਇੰਨਾ ਵਿਗੜਾ ਪਿਆ ਜੀ, ਆਓ ਸਾਡੇ ਨਾਲ, ਮੈਂ ਤੁਹਾਨੂੰ ਦਿਖਾ ਦਿੰਨੀ ਆ। ਕੁੜੀ ਆਪ ਕਹਿੰਦੀ ਕਿ ਲਿਆਓ ਮੈਂ ਤੁਹਾਨੂੰ ਦਿਖਾ ਦਿੰਨੀ ਆ। ਤਾਂ ਇਹਦਾ ਮਤਲਬ ਹੈ ਕਿ ਹਾਲਾਤ ਜਿਹੜੇ ਆ ਉਹ ਬਹੁਤ ਜ਼ਿਆਦਾ ਨਸ਼ੇ ਦੇ ਮਾਮਲੇ 'ਚ ਗੰਭੀਰ ਹੋਏ ਪਏ ਆ। ਸੋ ਕੈਪਟਨ ਅਮਰਿੰਦਰ ਸਿੰਘ ਨੇ ਜੋ ਕਰਨਾ ਸੀ ਉਹ ਕਰ ਦਿੱਤਾ। ਤਾਂ ਕੈਪਟਨ ਅਮਰਿੰਦਰ ਸਿੰਘ ਤੋਂ ਮੈਨੂੰ ਤੇ ਹੁਣ ਕੋਈ ਆਸ ਬਚਦੀ ਵੀ ਨਹੀਂ ਕਿਉਂਕਿ ਇਹਨਾਂ ਨੇ STF ਬਣਾਤੀ। STF ਨੇ ਸਮਗਲਰ ਤਾਂ ਕਿਹੜੇ ਫੜਨੇ ਸੀ, ਆਪਦੇ ਮਹਿਕਮੇ ਦੇ 5-7 ਜ਼ਰੂਰ ਫੜਦੇ ਕਿ ਆਹ ਦੇਖੋ ਜੀ ਆਹ ਸਮਗਲਰ ਆ, ਮੁੜ ਕੇ ਉਹਨਾਂ ਨੂੰ ਆਪ ਹੀ ਹੁਣ ਅੱਜ ਕੱਲ ਬਚਾਉਣ ਦੇ ਵਿੱਚ ਰੁਝੇ ਪਏ ਆ। ਸੋ ਮੈਨੂੰ ਸਰਕਾਰ ਤੋਂ ਉਮੀਦ ਨਹੀਂ ਹੈ, ਹਾਂ ਸਮਾਜ ਤੋਂ ਉਮੀਦ ਜ਼ਰੂਰ ਕੀਤੀ ਜਾ ਸਕਦੀ ਹੈ ਕਿ ਸਮਾਜ ਆਪਣੇ ਪੱਧਰ ਤੇ ਜੇ ਯਤਨ ਕਰੇ, ਆਪਣੇ ਪੱਧਰ ਤੇ ਕੋਸ਼ਿਸ਼ਾਂ ਕਰੇ, ਇਸ ਤਰ੍ਹਾਂ ਦਾ ਕੋਆਰਡੀਨੇਸ਼ਨ ਕਰੇ ਇੱਕ ਦੂਜੇ ਦੇ ਨਾਲ, ਕੋਈ ਪਿੰਡ ਫਿਰ ਦੂਸਰੇ ਪਿੰਡ ਦੇ ਨਾਲ, ਦੂਸਰਾ ਪਿੰਡ ਤੀਸਰੇ ਪਿੰਡ ਦੇ ਨਾਲ, ਫਿਰ ਗਲੀ ਮੁਹੱਲੇ ਦੇ ਵਿੱਚ ਇਸ ਤਰ੍ਹਾਂ ਦਾ ਕੋਆਰਡੀਨੇਸ਼ਨ ਕਰਨ ਲੋਕ, ਤਾਂ ਫਿਰ ਗੱਲ ਬਣ ਸਕਦੀ ਹੈ, ਕੁਛ ਹੱਦ ਤੱਕ ਗੱਲ ਬਣ ਸਕਦੀ ਹੈ, ਪੂਰਨ ਤੌਰ ਤੇ ਨਹੀਂ। ਪਰ ਜਿਹੜੀ ਆ ਤੁਸੀਂ ਸਿਆਸੀ ਉਮੀਦ ਲਾ ਕੇ ਬੈਠੇ ਹੋ, ਗੁਟਕਾ ਚੁੱਕਿਆ ਉਹਨਾਂ ਨੇ ਤਾਂ ਇਹ ਕਰਨਾ ਸੀ ਉਹ ਕਰਨਾ ਸੀ, ਮੇਰੇ ਖਿਆਲ ਦੇ ਨਾਲ ਇਹ ਸਿਰਫ ਤੇ ਸਿਰਫ ਸਿਆਸੀ ਠੱਗੀਆਂ ਦੇ ਢੰਗ ਆ। ਚਾਹੇ ਉਹ ਗੁਟਕਾ ਫੜ ਲੈਣ, ਚਾਹੇ ਜਾ ਕੇ ਹਵਨ ਤੇ ਬਹਿ ਕੇ ਉਹ ਅਗਨੀ ਤੇ ਹੱਥ ਰੱਖ ਕੇ ਕਹਿ ਦੇਣ, ਜੋ ਮਰਜ਼ੀ ਕਹਿ ਦੇਣ, ਸਭੋ ਸੱਚ ਆ। ਪਰ ਅਸਲ ਦੇ ਵਿੱਚ ਇਹਨਾਂ ਨੇ ਸਿਆਸੀ ਠੱਗੀ ਕਰਨੀ ਹੁੰਦੀ ਆ। ਤਾਂ ਅਸੀਂ ਇਹਨੂੰ ਸਿਆਸੀ ਠੱਗੀ ਦੇ ਤੌਰ ਤੇ ਲਈਏ। ਇਹ ਜਿਹੜਾ ਸਹੁੰ ਵਾਲਾ ਮਸਲਾ ਸੀਗਾ ਨਾ, ਉਹ ਠੀਕ ਉਸੇ ਤਰ੍ਹਾਂ ਦਾ ਹੀ ਹੈ ਜਿਸ ਤਰੀਕੇ ਨਾਲ ਜਿਹੜਾ ਨਰਿੰਦਰ ਮੋਦੀ ਨੇ ਛਾਲਿਆ ਸੀਗਾ ਕਿ ਅਸੀਂ ਕਾਲਾ ਧਨ ਲਿਆ ਕੇ ਤੁਹਾਡੇ ਖਾਤੇ 'ਚ ਇੰਨੇ ਰੁਪਈਏ ਪਾ ਦੇਣੇ ਆ। ਲੋਕਾਂ ਨੇ ਝੋਲੇ ਸਵਾਏ ਸੀ, ਉਹ ਝੋਲੇ ਵਿਚਾਰੇ ਕਿੱਲੀਆਂ ਤੇ ਟਿੰਗੇ ਪਏ, ਟਿੱਡੀਆਂ ਨੇ ਟੁੱਕ ਕੇ ਜਾਲੀਦਾਰ ਕਰ ਦਿੱਤੇ ਆ। ਉਹਨਾਂ 'ਚੋਂ ਹਵਾ ਜ਼ਰੂਰ ਲੰਘਦੀ ਹੈ, ਪੈਸਿਆਂ ਦੀ ਕੋਈ ਖਬਰ ਨਹੀਂ ਹੈ। ਰਾਮ ਸਿੰਘ ਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਵੀਰ ਜੀ, ਪਿੱਛੇ ਆ ਬਹੁਤ ਰੌਬ ਆਪਣੇ ਰਹਿੰਗੀਆ ਭਾਈਚਾਰੇ ਦਾ, ਤੇ ਮੁੜ ਕੇ ਉਹਨਾਂ ਦੀ ਕੋਈ ਖਬਰ ਨਹੀਂ, ਕੀ ਵਿਚਾਰਿਆਂ ਨਾਲ ਕੀ ਉਹਨਾਂ ਦਾ ਹੋਇਆ, ਕੋਈ ਉਹਦੇ ਬਾਰੇ ਦੱਸ ਸਕਦੇ ਜੀ? ਧੰਨਵਾਦ ਜੀ। ਥੈਂਕ ਯੂ। ਰੋਹਿੰਗਿਆ ਦੇ ਨਾਲ ਜਿਹੜਾ ਜ਼ੁਲਮ ਹੋਇਆ, ਮੇਰੇ ਖਿਆਲ ਦੇ ਨਾਲ ਇਸ ਸਮੇਂ ਜਿਹੜਾ ਅਜੋਕਾ ਦੌਰ ਆ, ਜਿੰਨੇ ਵੀ ਕਿਤੇ ਦੁਨੀਆ ਦੇ ਵਿੱਚ ਕ੍ਰਾਈਸਿਸ ਆ, ਉਸ ਕ੍ਰਾਈਸਿਸ ਦੇ ਵਿੱਚ ਜਿੰਨੇ ਵੀ ਲੋਕ ਪਿਸਦੇ ਪਏ ਆ, ਜਿਹੜੇ ਸਭ ਤੋਂ ਜ਼ਿਆਦਾ ਪਿਸੇ ਆ ਉਹਨਾਂ ਦੇ ਵਿੱਚੋਂ ਇੱਕ ਰੋਹਿੰਗਿਆ ਮੁਸਲਮਾਨ ਆ। ਅਜੋਕੇ ਦੌਰ ਦੇ UN ਦੇ ਇੱਕ ਵਫਦ ਨੇ ਨਿਸ਼ਾਨਦੇਹੀ ਕੀਤੀ ਆ ਕਿ 40 ਪਿੰਡ ਉਹਨਾਂ ਦੇ ਜਿਹੜੇ ਮਲੀਆ ਮੇਟ ਕਰਦੇ। 40 ਪਿੰਡ ਮਲੀਆ ਮੇਟ ਤੋਂ ਭਾਵ ਹੈ ਕਿ ਜੇ ਕੋਈ ਬਚ ਕੇ ਭੱਜ ਗਿਆ ਤੇ ਭੱਜ ਗਿਆ, ਜੇ ਕੋਈ ਕਾਬੂ ਆ ਗਿਆ ਉਹ ਮਾਰ ਦਿੱਤਾ ਗਿਆ, ਜੇ ਕੋਈ ਕੁੜੀ ਔਰਤ ਇਸਤਰੀ ਕੋਈ ਕਾਬੂ ਆ ਗਈ ਉਹਦਾ ਰੇਪ ਕਰ ਦਿੱਤਾ ਗਿਆ। ਰੇਪ ਵੀ ਇੱਥੋਂ ਤੱਕ ਰਿਪੋਰਟਾਂ ਆ ਰਹੀਆਂ ਕਿ 25-25 30 ਬੰਦਿਆਂ ਨੇ ਕੀਤਾ। ਔਰ ਰਿਪੋਰਟਾਂ ਇਹ ਵੀ ਆ ਰਹੀਆਂ ਨੇ ਕਿ ਹਿੰਦੂ ਸੀਗੇ ਜਿਹੜੇ ਉੱਥੇ, ਹਿੰਦੂਆਂ ਨੂੰ ਵੀ ਮਾਰ ਕੇ ਦਫਨਾ ਦਿੱਤਾ ਗਿਆ। ਉੱਥੋਂ ਦੇ ਹਿੰਦੂ ਇਹ ਦੋਸ਼ ਲਾਉਂਦੇ ਕਿ ਸਾਡੇ ਨਾਲਦਿਆਂ ਨੂੰ, ਸਾਡੇ ਭਾਈਚਾਰੇ ਦੇ ਬੰਦਿਆਂ ਨੂੰ ਮਾਰ ਕੇ ਦਫਨਾਇਆ ਗਿਆ। ਇਹਦਾ ਮਤਲਬ ਕਿ ਬਹੁਤ ਵੱਡੇ ਪੱਧਰ ਤੇ ਨਸਲਕੁਸ਼ੀ ਹੋਈ ਆ ਉੱਥੇ। ਹੁਣ ਪੰਗਾ ਇਹ ਆ ਕਿ ਦੇਖੋ UN ਵੀ ਥੋੜਾ, ਤੁਹਾਨੂੰ ਪਤਾ ਹੀ ਹੈ UN ਦੇ ਵਿੱਚ ਵੀ ਅੱਜ ਕੱਲ੍ਹ ਰਾਜਨੀਤੀ ਹੈ। ਚਾਈਨਾ ਨੇ ਥੋੜਾ ਜਿਹਾ ਦਬਾਅ ਬਣਾਇਆ ਕਿਉਂਕਿ ਚਾਈਨਾ ਦਾ ਬਹੁਤ ਸਾਰਾ ਪੈਸਾ ਜਿਹੜਾ ਉੱਥੇ ਇਨਵੈਸਟ ਹੋਇਆ ਗਿਆ ਮਿਆਂਮਾਰ ਦੇ ਵਿੱਚ। ਉਹਨਾਂ ਨੇ ਦਬਾਅ ਬਣਾਇਆ ਕਿ ਇਹ ਕੰਮ ਨਹੀਂ ਅਸੀਂ ਚੱਲਣ ਦੇਣਾ, ਸਾਡਾ ਬਹੁਤ ਸਾਰਾ ਪੈਸਾ ਤੁਹਾਡੇ ਦੇਸ਼ ਦੇ ਵਿੱਚ ਲੱਗਾ, ਜੇ ਗੜਬੜੀ ਇਸ ਤਰ੍ਹਾਂ ਚੱਲਦੀ ਰਹੀ ਤੇ ਫਿਰ ਅਸੀਂ ਤੁਹਾਡੀ ਸੰਗੀ 'ਚ ਅੰਗੂਠਾ ਦੇ ਦੇਣਾ। ਹੁਣ ਉਹ ਥੋੜਾ ਜਿਹਾ ਟਿਕੇ ਆ, ਵਾਪਸੀ ਹੋ ਰਹੀ ਹੈ ਰੋਹਿੰਗਿਆ ਦੀ। ਭਾਰਤ ਦਾ ਇਹਦੇ ਮਾਮਲੇ 'ਚ ਸਟੈਂਡ ਜਿਹੜਾ ਤੁਹਾਨੂੰ ਪਤਾ ਹੀ ਆ, 40,000 ਬੰਦਾ ਇੱਧਰ ਆ ਗਿਆ ਸੀਗਾ। ਇਹਨਾਂ ਨੇ ਕਿਹਾ ਸੀਗਾ ਕਿ ਇਹ ਤੇ ਸਾਡੇ ਦੇਸ਼ ਦੀ ਅੰਦਰੂਨੀ ਸੁਰੱਖਿਆ ਲਈ ਖਤਰਾ ਸਾਬਤ ਹੋ ਸਕਦੇ ਆ, ਪਰ ਬਾਵਜੂਦ ਇਸ ਦੇ ਕਿ ਜਿਹੜੇ ਲੋਕਾਂ ਨੂੰ ਲਹੂ ਨੁਚੜਦੇ ਆਏ ਸੀਗੇ ਉਹਨਾਂ ਨੂੰ ਇਹਨਾਂ ਨੇ ਸ਼ਰਨ ਦੇਣ ਤੋਂ ਇਨਕਾਰ ਕਰ ਦਿੱਤਾ। ਪਰ ਹੁਣ ਫੇਰ ਇਹਨਾਂ ਦੇ ਦਿਲ ਦੇ ਵਿੱਚ ਕਿਤੇ ਦਿਆਨਤਾ ਜਾਗੀ ਆ, ਇਹਨਾਂ ਦੇ ਮਨ ਦੇ ਵਿੱਚ ਜਿਹੜਾ ਦਾਨਵੀਰ ਕਰਨ ਉਹ ਅੰਗੜਾਈ ਲੈ ਕੇ ਉੱਠਿਆ। ਕਹਿੰਦੇ ਜੀ ਕਿ ਅਸੀਂ ਹੁਣ ਰੋਹਿੰਗਿਆ ਮੁਸਲਮਾਨਾਂ ਲਈ ਘਰ ਬਣਾਵਾਂਗੇ। ਮਤਲਬ ਕਿ ਯਤਨ ਤੇ ਕੀਤੇ ਜਾ ਰਹੇ ਵਸੀਲੇ ਦੇ, ਪਰ ਜੋ ਉਹਨਾਂ ਦੀ ਨਸਲਕੁਸ਼ੀ ਕੀਤੀ ਗਈ ਆ ਉਹ ਨਸਲਕੁਸ਼ੀ ਤੇ ਮੇਰੇ ਖਿਆਲ ਦੇ ਨਾਲ ਇੱਕ ਇਤਿਹਾਸ ਦੇ ਵਿੱਚ ਦਰਜ ਹੋਏਗੀ ਕਿਉਂਕਿ ਉਹਨਾਂ ਦੀ ਕਿਸੇ ਨੇ ਬਾਹ ਨਹੀਂ ਫੜੀ। ਹਾਂ, ਭਾਰਤ ਜੇ ਹਿੰਮਤ ਮਾਰਦਾ,
ਭਾਰਤ ਜੇ ਆਪਣੀ ਸੋਚ ਤੋਂ ਉੱਤੇ ਉੱਠ ਕੇ ਇਹਨਾਂ ਦਾ ਜਿਹੜਾ ਕੇਂਦਰ ਦਾ ਸਾਰਾ ਲਾਣਾ ਬਾਣਾ ਆਪਣੀ ਸੋਚ ਤੋਂ ਉੱਤੇ ਉੱਠ ਕੇ ਕੰਮ ਕਰਦਾ ਤੇ ਇਸ ਨੁਕਸਾਨ ਨੂੰ ਕੁਝ ਹੱਦ ਤੱਕ ਘੱਟ ਕੀਤਾ ਜਾ ਸਕਦਾ ਸੀ। ਟਾਲਿਆ ਤੇ ਨਹੀਂ ਸੀ ਜਾ ਸਕਦਾ ਕਿਉਂਕਿ ਕਿਸੇ ਦੇਸ਼ ਦਾ ਇਹ ਅੰਦਰੂਨੀ ਮਸਲਾ, ਪਰ ਹਾਂ ਘੱਟ ਬਹੁਤ ਕੀਤਾ ਜਾ ਸਕਦਾ ਸੀ। ਪਰ ਅਫਸੋਸ ਦੀ ਗੱਲ ਹੈ ਕਿ ਭਾਰਤ ਨੇ ਜਿਹੜੀ ਭੂਮਿਕਾ ਨਿਭਾਉਣੀ ਸੀ ਉਹ ਨਹੀਂ ਨਿਭਾਈ। ਜਦੋਂ ਚੀਨ ਨੇ ਨਿਭਾਉਣੀ ਸ਼ੁਰੂ ਕਰ ਦਿੱਤੀ ਫਿਰ ਇਹਨਾਂ ਨੂੰ ਜਾਗ ਆਈ। ਹੁਣ ਇਹ ਵੀ ਉਸ ਮਾਮਲੇ 'ਚ ਦਖਲ ਦੇ ਰਿਹਾ, ਪਰ ਇਹ ਪਹਿਲਾਂ ਹੀ ਕਰ ਲੈਂਦੇ ਤੇ ਬਿਹਤਰ ਸੀ ਜੀ। ਤੇ ਸਾਡੇ ਅਗਲੇ ਕਾਲਰ ਨੇ ਸਤਵੰਤ ਸਿੰਘ ਜੀ। ਜੀ ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਮਿੰਟੂ ਜੀ ਨੂੰ। ਮੈਡਮ ਜੀ ਮੇਰਾ ਸਵਾਲ ਸੀਗਾ ਕਿ ਜਿਹੜੀ ਅਕਾਲੀ ਦਲ ਭਾਜਪਾ ਦੀ ਲੜਾਈ ਆ ਹੁਣ ਸੜਕ ਤੋਂ ਲੈ ਕੇ ਸੰਸਦ ਤੱਕ ਪਹੁੰਚ ਗਈ ਆ, ਤੇ ਮੈਨੂੰ ਨਹੀਂ ਲੱਗਦਾ ਵੀ ਇਹਨਾਂ ਦਾ ਇੱਕ ਦੂਜੇ ਤੋਂ ਬਗੈਰ ਪੰਜਾਬ 'ਚ ਸਰ ਜੂਗਾ ਵੀ ਆਉਣ ਵਾਲੀ ਅਸੈਂਬਲੀ 'ਚ 2019 'ਚ ਇਕੱਠੇ ਹੀ ਲੜਨਗੇ। ਮੈਨੂੰ ਤਾਂ ਨਹੀਂ ਲੱਗਦਾ ਇਹ ਲੱਗ ਹੋਣਗੇ। ਤੁਹਾਡਾ ਕੀ ਖਿਆਲ? ਇਹਨਾਂ ਦਾ ਜਿਹੜਾ ਰਿਸ਼ਤਾ ਉਹ ਨਿੰਮ ਸ਼ਹਿਦ ਵਾਲਾ ਹੀ ਆ। ਕਦੇ ਇਹ ਸ਼ਹਿਦ ਹੋ ਜਾਂਦੇ ਇੱਕ ਦੂਜੇ ਨਾਲ, ਕਦੇ ਨਿੰਮ ਹੋ ਜਾਂਦੇ ਆ। ਇਹ ਇਸ ਤਰ੍ਹਾਂ ਹੀ ਚੱਲੀ ਆਉਂਦਾ। ਜਿਹੜਾ ਇਲੈਕਸ਼ਨ ਸੀਗਾ ਲੋਕ ਸਭਾ ਦਾ ਉਹ ਤੋਂ ਪਹਿਲਾਂ ਵੀ ਤੇ ਇਸ ਤਰ੍ਹਾਂ ਹੀ ਲੱਗਦਾ ਸੀ ਕਿ ਇਹਨਾਂ ਨੇ ਜੁੱਤੀ ਹੋ ਕੇ ਮਿਹਣੋ ਮਿਹਣੀ ਹੋ ਕੇ ਅੱਡ ਹੋ ਜਾਣਾ। ਪਰ ਫਿਰ ਵੀ ਇੱਕ ਇਹਨਾਂ ਦੇ ਵਿੱਚ ਜਿਹੜਾ ਇਸ ਸਮੇਂ ਡਿਸਪਿਊਟ ਚੱਲਦਾ ਪਿਆ ਉਹ ਲੱਗਦਾ ਇਹ ਆ ਕਿ ਕਿਤੇ ਨਾ ਕਿਤੇ ਉਹਦੀ ਖਾਈ ਜ਼ਰੂਰ ਬਣੇਗੀ। ਸੋ ਖਾਈ ਇਸ ਕਰਕੇ ਮੈਂ ਕਹਿ ਰਿਹਾ ਕਿਉਂਕਿ ਭਾਰਤੀ ਜਨਤਾ ਪਾਰਟੀ ਸਮਝ ਚੁੱਕੀ ਆ ਕਿ ਸਾਡੀਆਂ ਇੱਥੇ ਪੰਜਾਬ ਦੇ ਵਿੱਚ ਰਿਓੜੀਆਂ ਵੱਟੀਆਂ ਗਈਆਂ। ਸਾਡਾ ਛੇਤੀ ਕਿੱਤਿਆ ਇੱਥੇ ਕੰਮ ਸੂਤ ਨਹੀਂ ਆਉਣਾ, ਔਰ ਖਾਸ ਤੌਰ ਤੇ ਜੇ ਅਸੀਂ ਅਕਾਲੀਆਂ ਦੇ ਨਾਲ ਹੀ ਰਹਿੰਦੇ ਹਾਂ ਤੇ ਫਿਰ ਤੇ ਬਿਲਕੁਲ ਸੂਤ ਨਹੀਂ। ਹਾਂ, ਜਿਹੜਾ ਇਹਨਾਂ ਨੇ ਸਾਨ ਕੀਤਾ ਸੀ ਬਾਦਲ ਸਾਹਿਬ ਨੇ ਬਾਬਰੀ ਮਸਜਿਦ ਢਹਿਣ ਤੋਂ ਬਾਅਦ ਇਹਨਾਂ ਨੇ ਨੇੜੇ ਲੱਗ ਕੇ ਜੋ ਭਾਰਤੀ ਜਨਤਾ ਪਾਰਟੀ ਨੂੰ ਇੱਕ ਤਰ੍ਹਾਂ ਨਾਲ ਕਹੀਏ ਨਾ ਸੰਜੀਵਨੀ ਬੂਟੀ ਸੁੰਘਾਈ ਸੀ ਇਹਨਾਂ ਨੇ, ਔਰ ਖਾਸ ਤੌਰ ਤੇ ਸ਼ਿਵ ਸੈਨਾ ਵਾਲਿਆਂ ਨੇ ਜੋ ਅਲਾਇੰਸ ਕੀਤਾ ਸੀ, ਤਾਂ ਇਹ ਇੱਕ ਅਹਿਸਾਨ ਦਾ ਬਦਲਾ ਚੁਕਾਉਂਦੇ ਆਏ ਹੁਣ ਤੱਕ। ਬੀਬਾ ਹਰਸਿਮਰਤ ਕੌਰ ਬਾਦਲ ਨੂੰ ਐਵੇਂ ਮੰਤਰਾਲੇ 'ਚ ਬਿਠਾਇਆ, ਕੋਈ ਉਹਦਾ ਬਹੁਤਾ ਫਾਇਦਾ ਤੇ ਹੈ ਨਹੀਂਗਾ ਪੰਜਾਬ ਨੂੰ ਜਾਂ ਹੋਰ ਸੂਬਿਆਂ ਨੂੰ ਵੀ ਕੋਈ ਬਹੁਤਾ ਫਾਇਦਾ ਨਹੀਂ। ਪਰ ਫਿਰ ਵੀ ਇਹਨਾਂ ਦੀ ਘਰ ਦੇ ਵਿੱਚ ਉਹਨਾਂ ਨੇ ਵਜ਼ੀਰੀ ਦੀ ਲਾਟ ਤੇ ਜਗਾਈ ਹੋਈ। ਪਰ ਮੈਨੂੰ ਲੱਗਦਾ ਹੈ ਕਿ ਠੀਕ ਹੈ ਨਹੀਂ ਵੀ ਜਾਣਗੇ, ਜਿਵੇਂ ਤੁਸੀਂ ਕਹਿ ਰਹੇ ਹੋ ਸ਼ਰਮੋ ਸ਼ਰਮੀ ਤੁਰੇ ਵੀ ਜਾਣ, ਇਹਦੇ 'ਚ ਕੋਈ ਸ਼ੱਕ ਨਹੀਂ। ਪਰ ਜੋ ਇਹਨਾਂ ਦੀ ਸਟਰੈਂਥ ਸੀਗੀ ਨਾ, ਜੋ ਤਾਕਤ ਸੀ, ਉਹ ਇਹ ਤਾਕਤ ਹੁਣ ਲੂਜ਼ ਕਰਦੇ ਜਾ ਰਹੇ। ਕਿਉਂਕਿ ਤੁਸੀਂ ਦੇਖਿਆ ਇਸ ਵਾਰੀ ਸ਼ਿਕਾਇਤਾਂ ਇਹ ਆਈਆਂ ਕਿ ਭਾਰਤੀ ਜਨਤਾ ਪਾਰਟੀ ਵਾਲਿਆਂ ਨੇ ਠੋਕ ਵਜਾ ਕੇ ਕਾਂਗਰਸੀਆਂ ਦੀ ਇਮਦਾਦ ਕੀਤੀ ਹੈ। ਮਤਲਬ ਕਿ ਇੱਥੋਂ ਤੱਕ ਕਿ ਉਹਨਾਂ ਦੇ ਸਾਬਕਾ ਕੌਂਸਲਰ ਜਾ ਕੇ ਬੂਥਾਂ ਤੇ ਵੀ ਬਹਿ ਗਏ ਕਾਂਗਰਸੀਆਂ ਦੇ ਕਿ ਲਓ ਅਸੀਂ ਇਹਨਾਂ ਨੂੰ ਠੋਕਣਾ ਕਿਉਂਕਿ ਇਹਨਾਂ ਨੇ ਵਿਧਾਨ ਸਭਾ ਚੋਣਾਂ 'ਚ ਸਾਡੇ ਬੰਦੇ ਰਾਏ ਸੀ। ਸੋ ਜਦੋਂ ਇੱਥੋਂ ਤੱਕ ਨੌਬਤ ਆ ਜਾਵੇ, ਰਿਸ਼ਤਾ ਜੇ ਨਿਭੂਗਾ ਤਾਂ ਨਿਭਣ ਦੇ ਵਿੱਚ ਵੀ ਮੇਰੇ ਖਿਆਲ ਦੇ ਨਾਲ ਦੋਹਾਂ ਧਿਰਾਂ ਦਾ ਨੁਕਸਾਨ ਆ। ਕਿਉਂਕਿ ਜਿੱਥੇ ਭਾਰਤੀ ਜਨਤਾ ਪਾਰਟੀ ਵਾਲੇ ਖੜੇ ਹੋਣਗੇ, ਵੈਸੇ ਸੁਖਬੀਰ ਸਿੰਘ ਬਾਦਲ ਤੇ ਹੁਣ ਤੱਕ ਇਹੋ ਹੀ ਕਰਦਾ ਆ, ਜਿੱਥੇ ਇਹਨਾਂ ਦੇ ਬੰਦੇ ਖੜੇ ਹੋਣਗੇ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਫੱਟੀ ਪੋਚ ਦੇਣੀ ਉਹਨਾਂ ਦੀ, ਤੇ ਜਿੱਥੇ ਉਹ ਇਹਨਾਂ ਦੇ ਬੰਦੇ ਖੜਿਆ ਹੋਣ ਕਰਨਗੇ ਜਿੰਨਾ ਕੁ ਨੁਕਸਾਨ ਉਹ ਕਰ ਸਕਦੇ ਉਹ ਕਰ ਦਿਆ ਕਰਨ। ਸੋ ਇਸ ਅਲਾਇੰਸ ਦੇ ਤੁਰੇ ਜਾਣ ਤੇ ਵੀ ਇਹਨਾਂ ਨੂੰ ਦੋਨਾਂ ਨੂੰ ਨੁਕਸਾਨ ਆ, ਕਿ ਜੇ ਟੁੱਟਦਾ ਫਿਰ ਤੇ ਨੁਕਸਾਨ ਹੈਗਾ ਹੀ ਹੈਗਾ। ਹਾਂਜੀ, ਤੇ ਸਾਡੇ ਲਾਸਟ ਕਾਲਰ ਨੇ ਜਸਪਾਲ ਸਿੰਘ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ। ਸ਼ਾਇਦ ਮੈਂ ਲੇਟ ਨਾ ਹੋ ਗਿਆ ਹੋਵਾਂ। ਜਿਹੜਾ ਪਾਕਿਸਤਾਨ 'ਚ ਸਿੱਖਾਂ ਦਾ ਧਰਮ ਪਰਿਵਰਤਨ ਕਰ ਰਿਹਾ ਧੱਕੇ ਨਾਲ, ਉਹਦੇ ਬਾਰੇ ਕੋਈ ਜਾਣਕਾਰੀ ਹੈਗੀ? ਥੈਂਕ ਯੂ। ਦੇਖੋ, ਮੈਂ ਇੱਕ ਚੀਜ਼ ਜਿਹੜੀ ਨਾ ਦੇਖਦਾ ਪਿਆ ਵਾਂ, ਇਸ ਮਾਮਲੇ ਨੂੰ ਭਾਰਤੀ ਮੀਡੀਆ ਤੂਲ ਜ਼ਿਆਦਾ ਦੇ ਰਿਹਾ ਤੂਲ, ਔਰ ਏਦਾਂ ਦੇ ਰਿਹਾ ਜਿੱਦਾਂ ਕਦੇ ਉੱਥੇ ਇਸ ਤਰ੍ਹਾਂ ਦੀ ਕੋਈ ਘਟਨਾ ਨਾ ਘਟੀ। 36 ਇਹੋ ਜਿਹੀਆਂ ਘਟਨਾਵਾਂ ਅੱਗੇ ਹੋਈਆਂ ਨੇ, ਔਰ ਸਾਡੇ ਇੱਥੇ ਕੀ ਨਹੀਂ ਹੋ ਰਿਹਾ। ਆ ਕ੍ਰਿਸਮਸ ਨਹੀਂ ਮਨਾਉਣ ਦੇਣ ਡੈ, ਘੱਟ ਗਿਣਤੀਆਂ ਨੂੰ, ਈਸਾਈਆਂ ਨੂੰ ਕ੍ਰਿਸਮਸ ਨਹੀਂ ਮਨਾਉਣ ਦੇਣ ਡੈ। ਮਨਾਉਣ ਤੋਂ ਕੀ ਆ ਕਿ ਮੱਧ ਪ੍ਰਦੇਸ਼ ਦੇ ਵਿੱਚ ਕ੍ਰਿਸਮਸ ਕੇਰਲ ਗਾਉਂਦਿਆਂ 35 ਬੰਦੇ ਅਰੈਸਟ ਕਰ ਲਏ ਗਏ। 2 ਪਾਦਰੀ ਉਹਨਾਂ ਨੂੰ ਛਡਾਉਣ ਆਏ, ਚੱਕ ਕੇ ਉਹ ਵੀ ਹਵਾਲਾ ਦੇ ਵਿੱਚ ਡੱਕ ਦਿੱਤੇ। ਕੀ ਇਹ ਧੱਕਾ ਨਹੀਂ ਹੈ ਘੱਟ ਗਿਣਤੀਆਂ ਦੇ ਨਾਲ? ਉਹ ਬੜਾ ਰੌਲਾ ਪਾਇਆ ਜਾ ਰਿਹਾ। ਔਰ ਉਹਦੇ ਵਿੱਚ ਵੀ ਦੇਖੋ ਕੁਝ ਸਿੱਖ ਆਗੂਆਂ ਦੇ ਬਿਆਨ ਆ ਰਹੇ ਨੇ। ਉਹ ਬਿਆਨਾਂ ਤੇ ਕਹਿੰਦੇ ਆ ਕਿ ਦੇਖੋ ਜੀ ਸਾਨੂੰ ਇਸ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਹੈਗੀ। ਹਾਂ, ਹੈਗੀ ਜ਼ਰੂਰ ਆ, ਮੈਂ ਮੰਨਦਾ, ਕਿਉਂਕਿ ਸਿੱਖ ਆਗੂ ਵੀ ਕੋਈ ਵਾਰ ਪਲਾਂਟ ਕਰਕੇ ਪੇਸ਼ ਕਰ ਦਿੱਤੇ ਜਾਂਦੇ, ਇਹਦੇ 'ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ। ਉੱਥੇ ਹੈ ਘੱਟ ਗਿਣਤੀਆਂ ਤੇ ਖਤਰਾ, ਪਰ ਮੈਨੂੰ ਇਹ ਦੱਸੋ ਕਿ ਘੱਟ ਗਿਣਤੀਆਂ ਤੇ ਖਤਰਾ ਹੈ ਕਿੱਥੇ? ਨਹੀਂ, ਸੰਸਾਰ ਦਾ ਕਿਹੜਾ ਖਿੱਤਾ? ਹਾਂ ਠੀਕ ਆ, ਉੱਥੋਂ ਜਿਹੜੀ ਸ਼ਿਕਾਇਤ ਆਈ ਕਿ ਇੱਕ ਤਹਿਸੀਲਦਾਰ ਪੱਧਰ ਦਾ ਅਧਿਕਾਰੀ ਹੈ ਜਿਹੜਾ ਉਹ ਦਬਾਅ ਪਾ ਰਿਹਾ ਸੀਗਾ ਸਿੱਖਾਂ ਤੇ ਜਾਂ ਲਲਚਾ ਰਿਹਾ ਸੀ, ਜੋ ਮਰਜ਼ੀ ਆ, ਪਰ ਸਿੱਖਾਂ ਨੇ ਸ਼ਿਕਾਇਤ ਕੀਤੀ, ਉਹਨਾਂ ਨੇ ਚੱਕ ਕੇ ਉਹਨੂੰ ਸਸਪੈਂਡ ਕਰਕੇ ਉੱਥੋਂ ਬਦਲ ਦਿੱਤਾ। ਸੋ ਨਾਲ ਦੀ ਨਾਲ ਐਕਸ਼ਨ ਵੀ ਹੋ ਗਿਆ, ਉਹਨੂੰ ਬਦਲ ਦਿੱਤਾ। ਹਾਂ, ਮਾੜੀ ਗੱਲ ਹੈ, ਜੇ ਇਸ ਤਰ੍ਹਾਂ ਦੀ ਗੱਲ ਹੋਈ ਵੀ ਹੈ ਤਾਂ ਬਹੁਤ ਮਾੜੀ ਹੈ, ਪਰ ਜਿਸ ਤਰੀਕੇ ਨਾਲ ਵਧਾ ਚੜਾ ਕੇ ਪੇਸ਼ ਕੀਤਾ ਜਾ ਰਿਹਾ ਉਹ ਇਹ ਇੱਕ ਪੱਖ ਤੈਅ ਕਰਦਾ ਹੈ ਕਿ ਦੇਖੋ ਇੱਕ ਪਾਸੇ ਤੇ ਤੁਸੀਂ ਉਹਨਾਂ ਨੂੰ ਬਹੁਤ ਵਧਾ ਚੜਾ ਕੇ ਦੱਸ ਰਹੇ ਹੋ ਕਿ ਉਹ ਧੱਕਾ ਕਰਦੇ ਘੱਟ ਗਿਣਤੀਆਂ ਦੇ ਨਾਲ, ਤੇ ਦੂਸਰੇ ਪਾਸੇ ਉਹਨਾਂ ਨੂੰ ਤੁਸੀਂ ਵਧਾ ਚੜਾ ਕੇ ਪੇਸ਼ ਕਰਨ ਦੀ ਆੜ 'ਚ ਜੋ ਕੁਛ ਇੱਥੋਂ ਵਿਖਾਉਣਾ ਤੁਸੀਂ ਉਹਨੂੰ ਤੁਸੀਂ ਪਰਦਾਪੋਸ਼ੀ ਦੇ ਹੇਠ ਲਗਾ ਰਹੇ ਹੋ। ਤਾਂ ਇਹ ਦੋਹਰਾ
ਤੁਹਾਡਾ ਸਟੈਂਡਰਡ ਹੀ ਨਹੀਂ, ਇਹ ਪੱਤਰਕਾਰਤਾ ਦੇ ਨਾਲ ਵੀ ਧੋਖਾ ਹੈ। ਜੀ ਜੀ ਬਿਲਕੁਲ। ਜਦ ਤੱਕ ਇੱਥੇ ਮਾਮਲਾ ਚੱਕਿਆ ਗਿਆ ਤੇ ਉਹਨਾਂ ਨੇ ਸੁਲਝਾ ਲਿਆ ਸੀ ਜੀ, ਉਹਨਾਂ ਨੇ ਸਾਰਾ ਕੁਝ ਕੰਟਰੋਲ ਕਰ ਲਿਆ ਸੀਗਾ। ਬਹੁਤ ਬਹੁਤ ਧੰਨਵਾਦ ਮਿੰਟੂ ਗੁਰਸਾਰੀਆ ਜੀ। ਹਾਂਜੀ, ਤੇ ਇਹ ਸੰਜੀ ਮਿੰਟੂ ਗੁਰਸਾਰੀਆ ਜੀ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਹੁਣ ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।